ਹੋਏ ਨੇ ਤੇ ਉਹ ਸਪਸ਼ਟ ਨੇ ਕਿ ਹੁਣ ਜਿਹੜਾ ਅਗਲਾ ਵੀ ਕੋਈ ਵੀ ਕਦਮ ਚੁੱਕਾਂਗੇ, ਕੋਈ ਵੀ ਮੁਜ਼ਾਹਰਾ ਕਰਨਾ, ਕਿਤੇ ਵੀ ਧਰਨਾ ਦੇਣਾ ਤੇ ਉਹਦੇ ਲਈ ਫੇਰ ਸੰਗਤ ਜਿਹੜੀ ਆ ਉਹ ਉਡੀਕ ਰਹੀ ਹੈ। ਸੋ ਹੁਣ ਇਸੇ ਤੇ ਗੱਲਬਾਤ ਕਰਾਂਗੇ। ਨਾਲ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਜੀ ਸਾਰੇ ਹੀ ਸਰੋਤੇ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ ਸਤਿ ਆਖਦੇ ਹਾਂ। ਸ੍ਰੀ ਅਕਾਲ ਜੀ। ਸੋ ਜਿੱਦਾਂ ਤੁਸੀਂ ਗੱਲ ਕੀਤੀ ਨਾ, ਜੀ ਕੱਲ ਗੁਪਤ ਮੀਟਿੰਗਾਂ ਦਾ ਕਿੱਦਾਂ ਹਾਂਜੀ ਆਪਾਂ ਦੇਖਿਆ ਵੀ ਹੋਇਆ ਵੀ ਹਮ, ਪਹਿਲੋਂ ਇਹ ਕਿਹਾ ਗਿਆ ਵੀ ਪਹਿਲੋਂ ਸਕੈਜੂਲ ਸੀਗੀਆਂ। ਹਾਂਜੀ ਜੇ ਪਹਿਲੋਂ ਸਕੈਜੂਲ ਸੀਗੀਆਂ ਤਾਂ ਇੱਕ ਦਿਨ ਪਹਿਲਾਂ ਤਾਂ ਪ੍ਰੋਟੈਸਟ ਹੋਇਆ, ਉਦੋਂ ਉੱਥੇ ਲੋਕਾਂ ਨੂੰ ਦੱਸ ਦਿੰਦੇ ਵੀ ਸਾਡੀ ਮੀਟਿੰਗ ਸਕੈਜੂਲ ਆ, ਹਾਂਜੀ ਬਿਲਕੁਲ ਵੀ ਲੋਕਾਂ ਦੀ ਰਾਏ ਲੈ ਲੈਂਦੇ। ਰਾਏ ਲੈ ਲਈ। ਜਿਹੜੇ ਇੰਨੇ ਲੋਕ ਦੂਰੋਂ ਵੀ ਨੇੜਿਓਂ ਹਾਂਜੀ, ਉੱਥੇ ਵੀ ਉੱਥੇ ਪਹੁੰਚੇ, ਕੀ ਰੱਖਣਾ ਆਪਾਂ ਮੀਟਿੰਗ 'ਚ ਕੀ ਏਜੰਡਾ ਕਹਿਣਾ, ਹੋਣਾ। ਜਾਣਾ ਕਿੰਨੇ ਆ। ਹਾਂ ਜਾਣਾ ਕੀ ਏਜੰਡਾ ਮੇਨ ਤਾਂ ਉੱਥੇ ਇਹ ਚੀਜ਼ ਦੀ ਵੀ ਜਿਹੜੀ ਉਹ ਗੱਲ ਹੋਈ ਸੀ। ਹਮ, ਪਰ ਅਨਫੋਰਚੂਨੇਟਲੀ ਇਹ ਜਿਹੜੀ ਮੀਟਿੰਗ ਉਹਨਾਂ ਨੇ ਕੀਤੀ ਹਮ, ਲੋਕਾਂ ਦੇ ਵਿਰੋਧ ਦੇ ਬਾਵਜੂਦ ਵੀ। ਕੱਲ ਆਪਾਂ ਦੇਖਿਆ ਜੀ ਕਿੰਨੀਆਂ ਸਾਰੀਆਂ ਜਿਹੜੀਆਂ ਲੋਕਾਂ ਨੇ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਕਾਲਸ ਕਰਕੇ ਜੀ, ਇਸ ਹਾਂਜੀ। ਚੀਜ਼ ਨੂੰ ਜਿਹੜਾ ਉਹ ਆਖਿਆ, ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਦੱਸਿਆ ਹਮ, ਵੀ ਇਹ ਸਾਰਾ ਕੁਝ ਜਿਹੜਾ ਇਹ ਹੋ ਰਿਹਾ ਹੈਗਾ। ਹਮ, ਸੋ ਕੱਲ ਮੀਟਿੰਗਸ ਦੇ ਵਿੱਚ ਕੀ ਹੋਇਆ ਉਸ ਦੇ ਬਾਰੇ ਕਿਹਾ ਇਹ ਗਿਆ। ਹੁਣ ਦੇਖੋ, ਮੈਨੂੰ ਜਿਹੜੇ ਉਹ ਆਰਗੇਨਾਈਜੇਸ਼ਨ ਦੇ ਜਿਹੜੇ ਬੰਦਿਆਂ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ, ਹਾਂਜੀ ਉਹਨਾਂ ਦੇ ਵਿੱਚੋਂ ਹੀ ਕਿਸੇ ਦੇ ਨਾਲ ਮੇਰੀ ਰਾਬਤਾ ਹੋਇਆ, ਜੀ ਗੱਲਬਾਤ ਹੋਈ। ਉਹਨਾਂ ਨੇ ਜਿਹੜਾ ਉਹ ਮੈਨੂੰ ਸਪਸ਼ਟ ਦੱਸਿਆ, ਹਮ, ਮੈਂ ਅਜੇ ਨਾਂ ਨਹੀਂ ਆਪਾਂ ਕਿਸੇ ਦਾ ਜਿਹੜਾ ਉਹ ਦੱਸਦੇ, ਹਾਂਜੀ ਪਰ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਵੀ ਉਹ ਉਹਨਾਂ ਦੇ ਨਾਲ ਹੀ ਜਿਹੜੇ ਉਹ ਜੁੜੇ ਸੀਗੇ। ਕਹਿੰਦੇ ਵੀ ਮੈਂ ਸਪੈਸ਼ਲ ਉਹਨਾਂ ਨੂੰ ਕਿਹਾ ਵੀ ਭਾਈ ਜੇ ਤੁਸੀਂ ਮੀਟਿੰਗ ਕਰਨ ਵੀ ਲੱਗੇ ਆ, ਜੇ ਮੰਨ ਲਓ ਤੁਹਾਡੀ ਪਹਿਲੋਂ ਵੀ ਸਕੈਜੂਲਡ, ਆਪਾਂ ਇਹ ਮੰਨ ਕੇ ਵੀ ਚੱਲੀਏ, ਹਮ, ਭਾਈ ਜਿਹੜੇ ਬੰਦਿਆਂ ਨੇ ਉੱਥੇ ਪ੍ਰੋਟੈਸਟ ਦੇ ਵਿੱਚ ਮੋਰੇ ਹਿੱਸਾ ਲਿਆ, ਉਹਨਾਂ ਚੋਂ ਦੂਜਿਆਂ ਨੂੰ ਤਾਂ ਨਾਲ ਲੈ ਲਓ। ਨਾਲ ਬਿਲਕੁਲ ਸਹੀ ਹੈ। ਜੀ ਜੀ ਜੇ ਹਮ, ਇਹ ਚੀਜ਼ ਹੋ ਗਈ, ਪਹਿਲੀ ਤਾਂ ਗੱਲ ਇਹ ਸੀਗੀ ਵੀ ਉਹ ਇਸ ਚੀਜ਼ ਦੀ ਵਿਰੋਧਤਾ ਹੋ ਰਹੀ ਸੀਗੀ ਵੀ ਪਿੱਠ ਪਿੱਛੇ ਮੀਟਿੰਗ ਨਹੀਂ ਹੋਣੀ ਚਾਹੀਦੀ। ਹੋਣੀ ਚਾਹੀਦੀ ਬਿਲਕੁਲ। ਉਸ ਚਲੋ ਜੀ ਬੰਦੇ ਤੋਂ ਤੁਸੀਂ ਦੁਬਾਰਾ ਉਹੀ ਚੀਜ਼ ਸੁਣਨੀ ਆ ਵੀ ਮੇਰਾ ਬਿੱਲ ਵਧੀਆ ਹੈ, ਹਾਂਜੀ ਹਾਂਜੀ ਬਿਲਕੁਲ ਵੀ ਜਿਹੜੇ ਮੇਰਾ ਕਹਿ ਕੇ ਬਿੱਲ ਗਏ। ਤੁਹਾਡੇ ਹੱਕ ਦੇ ਵਿੱਚ ਆ। ਹਮ, ਤੇ ਜੇ ਉਹੀ ਚੀਜ਼ ਸੁਣਨ ਦੇ ਲਈ ਉਹ ਮੀਟਿੰਗ ਕਰਨੀ ਸੀ ਤਾਂ ਉਹ ਤਾਂ ਭਾਈ ਤੁਹਾਨੂੰ ਆ ਕੇ ਸਟੇਜ ਤੋਂ ਦੱਸ ਹੀ ਗਿਆ ਸੀਗਾ। ਹਮ, ਇਹ ਤਾਂ ਪੰਜਾਬੀਆਂ ਦਾ ਤੁਹਾਡੇ ਵੱਡਾ, ਸ਼ੰਕੇ ਦਾ ਦੂਰ ਕਰ ਗਿਆ। ਪੰਜਾਬੀਆਂ ਦਾ ਤਾਂ ਵੱਡਾਪਨ ਸੀਗਾ ਵੀ ਉਹਨੂੰ ਸਟੇਜ ਦੇ ਉੱਤੇ ਆਉਣ ਦਿੱਤਾ, ਆਉਣ ਉਹਦੀ ਦਿੱਤਾ। ਗੱਲ ਸੁਣੀ। ਜੀ ਜੀ ਇਹ ਵੀ ਨਹੀਂ ਵੀ ਕੋਈ ਇਦਾਂ ਜਿਹੜੀ ਚੀਜ਼ ਉਹਨਾਂ ਨੂੰ ਚੰਗੀ ਨਹੀਂ ਲੱਗੀ ਉਹ ਤੇ ਨੋ ਉਹਨਾਂ ਨੇ ਆਖੀ, ਹਮ, ਕੋਈ ਇਦਾਂ ਨਹੀਂ। ਫਿਰ ਸਿਕਿਉਰਿਟੀ ਦਾ ਬਹਾਨਾ ਮਾਰ ਕੇ ਉਹ ਚਲਾ ਵੀ ਗਿਆ, ਜਦ ਕਿ 2 ਹੋਰ ਲਾਅ ਮੇਕਰ ਉੱਥੇ ਆਏ ਸੀਗੇ। ਹਮ। ਲਾਅ ਮੇਕਰ ਉੱਥੇ ਆਏ ਸੀ, ਉਹਨਾਂ ਨੇ ਤਾਂ ਕੋਈ ਉਹਨਾਂ ਨੇ ਸਿਕਿਉਰਿਟੀ ਕੋਈ ਦਾ ਬਹਾਨਾ ਸਿਕਿਉਰਿਟੀ ਦਾ ਨਹੀਂ ਬਹਾਨਾ ਮਾਰਿਆ, ਨਹੀਂ ਬਣਾਇਆ। ਨਾ ਹੀ ਕਿਸੇ ਨੇ ਉਹਨੂੰ ਕੁਝ ਕਿਹਾ। ਕਈ ਵਾਰੀ ਅੰਦਰ ਦਾ ਪਾਲਾ ਹੀ ਮਾਰ ਜਾਂਦਾ। ਹਾਂ, ਹਨਾ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ। ਹਮ, ਸੋ ਉਹ ਸਾਰੀਆਂ ਚੀਜ਼ਾਂ ਜੇ ਹੋਈਆਂ ਵੀ, ਹਮ, ਇੱਧਰੋਂ ਕਿਸੇ ਨੂੰ ਲਿਆ ਨਹੀਂ ਗਿਆ। ਜੀ ਜਿਹਦੇ ਨਾਲ ਜਿਹੜੇ ਮੈਜੋਰਟੀ ਨੂੰ ਕਹਿ ਲਓ ਵੀ ਉਹ ਕਹਿੰਦੇ ਆ ਵੀ ਭਾਈ ਅਸੀਂ ਆਏ ਆ ਦੂਰੋਂ ਨੇੜਿਓਂ, ਜਿਹੜੇ ਉਹ ਪਹੁੰਚੇ ਆ, ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਸੀ। ਕਹਿੰਦੇ ਵੀ ਮੈਂ ਕਿਹਾ ਪਰ ਇਹਨਾਂ ਨੇ ਮੰਨੀ ਨਹੀਂ ਮੰਨੀ, ਕਹਿੰਦੇ ਮੈਂ ਆਪਾਂ ਕਿਹਾ। ਜੀ ਉਹਨਾਂ ਨੇ ਇਹ ਵੀ ਚੀਜ਼ ਸਪਸ਼ਟ ਕੀਤੀ ਹਮ, ਵੀ ਭਾਈ ਜਿਹੜੇ ਉੱਥੇ ਬੌਬੀ ਐਲਨ ਸਿੰਘ ਸੀਗੇ, ਐਲਗਰੋਵ ਦੇ ਮੇਅਰ, ਹਮ, ਜਿਨ੍ਹਾਂ ਨੇ ਆਪਣੇ ਆਪ ਨੂੰ ਇੰਟਰੋਡਿਊਸ ਕਰਾਇਆ ਐਜ਼ ਏ CEO ਆਫ ਜਿਹੜੀ ਆਰਗੇਨਾਈਜੇਸ਼ਨ ਸੀ ਆਪਕਾ, ਠੀਕ ਹੈ ਵੀ ਮੈਂ ਉਹਨਾਂ ਨੇ ਸੈਕਰਾਮੈਂਟੋ ਬੀ ਦੇ ਵਿੱਚ ਆਰਟੀਕਲ ਆ, ਜੀ ਜਿਹੜੀ ਜੇ ਤੁਸੀਂ ਉਹ ਆਡੀਓ ਵੀਡੀਓ ਸੁਣੋਗੇ ਤਾਂ ਉਹਦੇ ਵਿੱਚ ਉਹ ਲੱਗਦਾ ਹਮ, ਵੀ ਉਹ ਕਹਿੰਦੇ ਪਏ ਆ ਨਾ ਇਸ ਤਰੀਕੇ ਦੇ ਨਾਲ। ਉਹ ਉੱਥੇ ਇੰਟਰੋਡਿਊਸ ਕਰਾ ਰਹੇ ਵੀ ਇਹ ਸਾਡੇ ਫਰੈਂਡ ਨੇ, ਹਮ, ਇਹ ਆਪਣੀ ਗੱਲ ਸੁਣਦੇ ਆ ਜੀ ਜੀ ਤੇ ਕਰਨਗੇ, ਤੇ ਹੁਣ ਆਪਾਂ ਨੂੰ ਐਜੂਕੇਟ ਜਿਹੜਾ ਉਹ ਕਰਨਗੇ। ਹਮ, ਉਸ ਚੀਜ਼ ਦਾ ਵੀ ਬਹੁਤ ਲੋਕਾਂ ਨੇ ਇਤਰਾਜ਼ ਜਤਾਇਆ। ਇਤਰਾਜ਼ ਕੀਤਾ ਬਿਲਕੁਲ। ਅਜੇ ਤੱਕ ਉਹਨਾਂ ਨੂੰ ਲੱਗਾ, ਸਾਨੂੰ ਉਹਨਾਂ ਨੂੰ ਖਟਾਸ ਆਈ ਉਸ ਗੱਲ ਦੇ ਉੱਤੇ ਵੀ ਜੇ ਤੁਸੀਂ ਉਸ ਆਰਗੇਨਾਈਜੇਸ਼ਨ ਦੇ ਨਾਲ ਜੁੜ ਕੇ ਫਿਰ ਵੀ ਆਪੋਜ਼ਿਟ ਦੀ ਤੁਸੀਂ ਗੱਲ ਕਰਨੀ ਆ, ਹਾਂਜੀ ਉਹਨਾਂ ਦਾ ਹੀ ਪੱਖ ਰੱਖਣਾ, ਉਹਨਾਂ ਦਾ ਹੀ ਪੱਖ ਰੱਖਣਾ, ਤੇ ਫਿਰ ਹਾਂਜੀ। ਤੁਸੀਂ ਇਸ ਆਰਗੇਨਾਈਜੇਸ਼ਨ ਦੇ ਆਪਣੇ ਆਪ ਨੂੰ ਚਾਹੇ CEO ਕਹਿ ਲਓ, ਚਾਹੇ ਲੌਬਿਸਟ ਕਹਿ ਲਓ, ਕੁਛ ਕਹਿ ਲਓ, ਉਹ ਕਹਿਣ ਦਾ ਕੋਈ ਮਤਲਬ ਨਹੀਂ ਬਣਦਾ। ਨਾਲੇ ਇੱਕ ਗੱਲ ਆਪਾਂ ਇੱਥੇ ਹੋਰ ਵੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਦੱਸਦੇ ਚੱਲੀਏ ਕਿ ਅਸਲ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ, ਮੀਟਿੰਗਾਂ ਦਾ ਦੌਰ ਵਾਪਰ ਰਿਹਾ, ਇਹਦੇ ਤੇ ਤੁਸੀਂ ਆਪਣੀ ਟਿੱਪਣੀ ਵੀ ਕਰ ਸਕਦੇ ਆ 408 272 5200 ਤੇ ਰਾਜਕਰਮਵੀਰ ਸਿੰਘ ਜੀ, ਇਹਨਾਂ ਚੀਜ਼ਾਂ ਨੇ ਵੀ ਬੇਸ਼ੱਕ ਸ਼ੰਕੇ ਹੋਏ ਆ, ਪਰ ਇਹਨਾਂ ਨੇ ਉਤਸ਼ਾਹ ਨਹੀਂ ਮੱਠਾ ਕੀਤਾ। ਹਲੇ ਵੀ ਪੰਜਾਬੀ ਰੇਡੀਓ USA ਨੂੰ ਐਸੀਆਂ ਕਾਲਾਂ ਆਈਆਂ ਨੇ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਜੋ ਵੀ ਪ੍ਰੋਗਰਾਮ ਨੈਕਸਟ ਹੋਊਗਾ ਉਹਦੇ ਤੇ ਪਹੁੰਚਾਂਗੇ ਤੇ ਉਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਵੀ ਜਿਹੜੇ ਜਿੰਨੇ ਵੀ ਹੰਭਲੇ ਮਾਰਨੇ ਪਏ ਉਹ ਮਾਰਾਂਗੇ। ਸੋ ਇੱਥੋਂ ਪਤਾ ਲੱਗਦਾ ਕਿ ਬੇਸ਼ੱਕ ਇਹ ਇਸ ਦੌਰ ਦੇ ਵਿੱਚ ਇਹ ਸ਼ੰਕਿਆਂ ਦਾ, ਖਦਸ਼ਿਆਂ ਦਾ ਦੌਰ ਤਾਂ ਆਇਆ, ਪਰ ਇਹਨੇ ਲੋਕਾਂ ਦਾ ਜਿਹੜਾ ਉਤਸ਼ਾਹ ਉਹ ਮੱਠਾ ਨਹੀਂ ਹੋਣ ਦਿੱਤਾ। ਲੋਕਾਂ ਦਾ ਵਿਰੋਧ ਉਸੇ ਤਰ੍ਹਾਂ ਬਰਕਰਾਰ ਹੈ।
ਲੋਕਾਂ ਨੂੰ ਜਿਹੜੇ ਨਵੇਂ ਲੋਲੀਪੌਪ ਦਿੱਤੇ ਜਾ ਰਹੇ ਨੇ ਉਹਨਾਂ ਨੇ ਨਕਾਰ ਦਿੱਤਾ ਹੈ ਤੇ ਇੱਕ ਵਾਰੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਉਸ ਗੱਲਬਾਤ ਦੇ ਉੱਤੇ ਆਉਣਾ ਹੀ ਹੈ, ਜੇਕਰ ਤੁਸੀਂ ਟੇਬਲ ਟਾਕ ਕਰਨੀ ਹੈ ਤਾਂ ਫਿਰ ਟੇਬਲ ਟਾਕ ਉਸ ਧਿਰ ਵੱਲੋਂ ਵੀ ਹੋਣੀ ਚਾਹੀਦੀ, ਜਿਹੜੀ ਧਿਰ ਪ੍ਰੋਟੈਸਟ ਕਰ ਰਹੀ ਹੈ, ਜਿਹੜੀ ਧਿਰ ਦੀ ਮੰਗ ਹੈ ਕਿ ਇਹਨੂੰ ਰੱਦ ਹੋਣਾ ਚਾਹੀਦਾ, ਫਿਰ ਉਸ ਧਿਰ ਦੇ ਨਾਲ ਵੀ ਟੇਬਲ ਟਾਕ ਜਿਹੜਾ ਉਹ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਟੇਬਲ ਟਾਕ ਦੀ ਪਹਿਲੀ ਜਿਹੜੀ ਵਾਰਤਾ ਦੀ ਪਹਿਲੀ ਜਿਹੜੀ ਪੇਸ਼ਕਸ਼ ਸੀਗੀ ਉਹਨੂੰ ਨਕਾਰ ਚੁੱਕਿਆ, ਜਿਸ ਕਾਰਨ ਸੋਤਾ ਜੀ ਨੇ ਆਪਾਂ ਨੂੰ ਕੱਲ ਦੱਸਿਆ ਵੀ ਸੀਗਾ ਵੀ ਉਹਨਾਂ ਨੂੰ ਪੇਸ਼ਕਸ਼ ਆਈ ਸੀ ਕਿ ਤੁਸੀਂ ਸਾਡੇ ਨਾਲ ਆ ਕੇ ਬਹਿ ਕੇ ਗੱਲਬਾਤ ਕਰੋ, ਪਰ ਉਹਨਾਂ ਨੇ ਉਹ ਗੱਲ ਨਕਾਰਤੀ ਤੇ ਉਸ ਤੋਂ ਬਾਅਦ ਪ੍ਰੋਟੈਸਟ ਦੇ ਵਿੱਚ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਬੜੀ ਵੱਡੀ ਪੱਧਰ ਤੇ ਪੰਜਾਬੀ ਜਾਂ ਹੋਰ ਭਾਈਚਾਰਿਆਂ ਦੇ ਲੋਕ ਵੀ ਜਿਹੜੇ ਸਮਾਲ ਬਿਜ਼ਨਸ ਓਨਰਸ ਨੇ ਜੀ ਉਹ ਪਹੁੰਚੇ ਨੇ ਵੱਡੀ ਪੱਧਰ ਤੇ। ਬਹੁਤ ਵੱਡੀ ਪੱਧਰ ਦੇ ਉੱਤੇ ਪਹੁੰਚੇ ਆ। ਹੂੰ ਦੇਖੋ ਇੰਨਾ ਇਕੱਠ ਕਰਕੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰਨਾ ਜੀ ਤੇ ਉਹ ਸਾਰੀਆਂ ਚੀਜ਼ਾਂ। ਇੱਕ ਹੋਰ ਵੀ ਗੱਲ ਜਿਹੜੀ ਵਾਪਰੀ, ਹੂੰ ਅ, ਇਹਨਾਂ ਨੇ ਜਿਹੜਾ ਡੇਵ ਕੋਟੀਜੀ ਆ ਹੂੰ ਮੀਟਿੰਗ ਦੇ ਵਿੱਚ ਇਹ ਆਪਣਾ ਕਹਿੰਦੇ ਬੋਲੀ ਗਿਆ। ਠੀਕ ਹੈ ਜਿਨ੍ਹਾਂ ਨੇ ਮੀਟਿੰਗ ਅਟੈਂਡ ਕੀਤੀ ਉਹਨਾਂ ਦੇ ਵਿੱਚੋਂ ਇੱਕ ਜਾਣੇ ਦੇ ਨਾਲ ਮੇਰੀ ਜਿਹੜੀ ਇਹ ਗੱਲ ਹੋਈ ਆ, ਹੂੰ ਉਹ ਵੀ ਰਿਪਰੈਜ਼ੈਂਟੇਟਿਵ ਨੇ ਇੱਕ ਪਾਸੇ ਜਿਹੜਾ ਉਹ ਰਿਪਰੈਜ਼ੈਂਟ ਕਰਦੇ ਨੇ। ਇਹ ਮੀਟਿੰਗ ਉਸ ਤੋਂ ਪਹਿਲਾਂ ਜਿਹੜੀ ਇਹਨਾਂ ਨੇ ਰੱਖੀ ਸੀ, ਉਸ ਤੋਂ ਪਹਿਲਾਂ ਕੋਈ ਇਸ ਏਜੰਡੇ ਦੇ ਉੱਤੇ ਡੇਵਿਡ ਕੋਟੀਜੀ ਨੇ ਪਤਾ ਨਹੀਂ ਕਿਹਦੇ ਨਾਲ ਮੀਟਿੰਗ ਰੱਖੀ ਸੀ, ਪਰ ਉਹਦੇ ਵਿੱਚ ਇਦਾਂ ਲੱਗ ਰਿਹਾ ਵੀ ਜਿਹੜੇ ਪੰਜਾਬੀ ਇਸ ਤਰੀਕੇ ਦੇ ਨਾਲ ਕੋਈ ਵੱਖ-ਵੱਖ ਅਹੁਦਿਆਂ ਦੇ ਉੱਤੇ ਆ ਉਹਨਾਂ ਨੂੰ ਨਾਲ ਉਹਨੇ ਸੱਦਿਆ ਸੀਗਾ। ਠੀਕ ਹੈ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਅਟੈਂਡ ਕੀਤੀ ਉਹਨਾਂ ਨੇ ਦੱਸਿਆ, ਕਹਿੰਦੇ ਵੀ ਪਹਿਲੋਂ ਤਾਂ ਮੈਂ ਸੁਣਦਾ ਰਿਹਾ 10-15 ਮਿੰਟ ਬੋਲੀ ਗਿਆ, ਹੂੰ ਉਹੀ ਚੀਜ਼ਾਂ ਰਿਪਰੈਜ਼ੈਂਟ ਜੀ ਮੈਂ ਇਦਾਂ ਆ ਤੇ ਮੈਂ ਉਦਾਂ ਤੇ ਮੈਂ ਇਹ ਕਰੂੰਗਾ ਤੇ ਮੈਂ ਉਹ ਕਰੂੰਗਾ। ਹੂੰ ਕਹਿੰਦੇ ਬਾਅਦ ਚ ਮੈਂ ਉਹਦੇ ਉੱਤੇ ਬੋਲਣ ਦੀ ਕੋਸ਼ਿਸ਼ ਕੀਤੀ, ਫਿਰ ਬੋਲਣ ਨਾ ਦਵੇ ਤੇ ਜਦੋਂ ਮੈਨੂੰ ਮਸਾਂ ਹੀ ਮੌਕਾ ਮਿਲਿਆ ਵੀ ਭਾਈ ਤੈਨੂੰ ਅਸੀਂ ਦੱਸ ਤਾਂ ਚੁੱਕੇ ਹਾਂ, ਉਦੋਂ ਕੱਲ ਤੂੰ ਦੇਖ ਹੀ ਲਿਆ ਵੀ ਕਿੰਨੇ ਲੋਕ ਤੇਰੇ ਵਿਰੋਧ ਦੇ ਵਿੱਚ ਆ ਇਸ ਤੇਰੇ ਬਿੱਲ ਦੇ ਉਲਟਾ, ਤੇ ਜੇ ਤੂੰ ਇਹਦੇ ਵਿੱਚ ਕੁਝ ਕਰਨਾ ਹੀ ਨਹੀਂ ਆ ਤੇ ਉਹੀ ਚੀਜ਼ਾਂ ਦੁਹਰਾਉਣੀਆਂ ਤਾਂ ਫਾਇਦਾ ਕੀ ਆ। ਫਾਇਦਾ ਕੀ ਫਿਰ ਗੱਲਬਾਤ। ਅੱਗੋਂ ਡੇਵ ਕੋਟੇਜੀ ਕਹਿੰਦਾ ਆ, ਇਹ ਉਹਨਾਂ ਦੇ ਸ਼ਬਦ ਨੇ ਜਿਨ੍ਹਾਂ ਨੇ ਅਟੈਂਡ ਕੀਤੀ ਆ, ਇਹ ਉਹਨਾਂ ਦੇ ਸ਼ਬਦ ਨੇ, ਕਹਿੰਦੇ ਵੀ ਜੇ ਤੇਰਾ ਇਹੀ ਐਟੀਟਿਊਡ ਆ ਦਿਸ ਮੀਟਿੰਗ ਇਜ਼ ਓਵਰ। ਅੱਛਾ ਵਾਹ, ਮਤਲਬ ਉਹ ਇੰਨਾ ਹੰਕਾਰਿਆ ਪਿਆ ਆ ਇਸ ਟਾਈਮ। ਸਹੀ ਗੱਲ, ਸਿਖਰ ਵੇਖੋ ਦੀ ਸਿਖਰ ਦੇਖੋ ਉਸ ਗੱਲ ਦਾ, ਇਹ ਮੋਦੀ ਹੀ ਬਣਿਆ ਪਿਆ ਆ ਇਸ ਟਾਈਮ ਇੱਥੇ। ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਉਹਦਾ ਕੀ ਰਵੱਈਆ ਆ। ਜੇ ਕੋਈ ਅਮੈਂਡਮੈਂਟ ਕਰਾਉਣ ਬਾਰੇ ਸੋਚ ਰਿਹਾ, ਜਿਹੜਾ ਕੋਈ ਸੋਚਦਾ ਨਾ ਵੀ ਅਸੀਂ ਹਾਈ ਲੈਵਲ ਤੇ ਗੱਲ ਕਰਕੇ ਇਸ ਨੂੰ ਰੋਕ ਲਵਾਂਗੇ ਜਾਂ ਇਹਨੂੰ ਕ੍ਰੈਡਿਟ ਦੇਖੋ ਮਿਲਣਾ ਨਹੀਂ ਮਿਲਣਾ, ਹਾਂਜੀ ਹਰ ਇੱਕ ਬੰਦਾ ਕ੍ਰੈਡਿਟ ਉੱਥੇ ਦਿੰਦਾ ਜਿੱਥੇ ਕ੍ਰੈਡਿਟ ਇਜ਼ ਡਿਊ, ਕੋਈ ਉੱਥੋਂ ਪਿੱਛੇ ਮੁੱਕਰਦਾ ਨਹੀਂ ਵੀ ਕੋਈ ਇਦਾਂ ਦੀ ਨਹੀਂ ਕੋਈ ਗੱਲ ਹੈਗੀ। ਪਰ ਤੁਸੀਂ ਉਹਦੇ ਇਸ ਰਵੱਈਏ ਤੋਂ ਅੰਦਾਜ਼ਾ ਲਾ ਸਕਦੇ ਵੀ ਕਿਸ ਪਾਸੇ ਵੱਲ ਨੂੰ ਗੱਲ ਜਾ ਰਹੀ ਆ। ਵੀ ਸੋ ਕਾਲਡ ਜਿਹੜੀਆਂ ਆਰਗੇਨਾਈਜੇਸ਼ਨਸ ਤੁਹਾਡੇ ਹਿੱਤਾਂ ਦੀ ਗੱਲ ਕਰ ਰਹੀਆਂ, ਜਿਹੜੀਆਂ ਇਦਾਂ ਵੀ ਕਹਿੰਦੇ ਆ ਵੀ ਅਸੀਂ ਇਦਾਂ ਮੀਟਿੰਗ ਕਰਕੇ ਜਾਂ ਗੁਪਤ ਵੀ ਕਰਕੇ, ਚੋਰੀ ਦੇਣੀ ਵੀ ਕਰਕੇ, ਬਗੈਰ ਦੱਸੇ ਬਾਕੀਆਂ ਨੂੰ ਬਗੈਰ ਨਾਲ ਲਏ ਉਹ ਕਰਾਂਗੇ, ਤਾਂ ਉਹਨਾਂ ਨੂੰ ਆਹ ਚੀਜ਼ ਸੁਣਨ ਨੂੰ ਮਿਲ ਰਹੀ ਆ। ਤਾਂ ਤੁਸੀਂ ਹਿਸਾਬ ਲਾ ਲਓ ਵੀ ਅਗਲਾ ਰਾਹ ਤੁਹਾਡਾ ਕਹਿ ਜਾ ਹੋਣਾ ਚਾਹੀਦਾ ਵੀ ਹੁਣ ਤੁਸੀਂ ਦੇਖ ਲਓ ਵੀ ਬਾਟਾ ਲੈ ਕੇ ਖੜਨਾ ਹੈ ਤੇ ਜਾਂ ਫਿਰ ਅੱਗੇ ਨਾਰੇ ਲਾਉਣੇ ਪੈਣੇ। ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਜਸਕਰਨ ਸਿੰਘ ਸੋਤਾ ਜੀ। ਤੇ ਜਸਕਰਨ ਭਾਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੀਰ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਜਕਰਨ ਵੀਰ ਐਂਡ ਪ੍ਰਵੀਨ ਜੀ ਜੀ ਸਤਿ ਸ਼੍ਰੀ ਅਕਾਲ। ਮੈਨੂੰ ਹੁਣ ਸਾਡੇ ਸੁਣਨ ਵਾਲੇ ਜਿੰਨੇ ਵੀ ਪੰਜਾਬੀ ਜਿਹੜੇ ਯੂਐਸਏ ਨੂੰ ਸੁਣਨ ਵਾਲੇ ਸਰੋਤਾ ਸਾਹਿਬਾਨ ਨੇ, ਉਹਨਾਂ ਸਾਰਿਆਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਜਸਕਰਨ ਭਾਜੀ, ਕੱਲ ਦੀ ਜਿਹੜੀ ਮੀਟਿੰਗ ਨੂੰ ਲੈ ਕੇ ਹੁਣ ਦੇਖੋ ਉਹਨਾਂ ਦੇ ਵਿੱਚੋਂ ਇੱਕ ਜਾਣੇ ਨੇ ਇਦਾਂ ਕਿਹਾ, ਕੀ ਤੁਹਾਡੇ ਨਾਲ ਕੰਟੈਕਟ ਕੀਤਾ ਗਿਆ ਸੀਗਾ ਵੀ ਭਾਈ ਇਸ ਮੀਟਿੰਗ ਦੇ ਵਿੱਚ ਆਓ, ਜਾਂ ਦੂਜੇ ਪਾਸਿਓਂ ਰਿਪਰੈਜ਼ੈਂਟ ਕਿਉਂਕਿ ਇੱਕ ਤਾਂ ਆਰਗੇਨਾਈਜੇਸ਼ਨ ਵਾਲੇ ਹੋ ਗਏ, ਬਾਕੀ ਜਿਹੜੇ ਉਸ ਆਰਗੇਨਾਈਜੇਸ਼ਨ ਦੇ ਨਾਲ ਨਹੀਂ ਹੈ, ਸਮਾਲ ਬਿਜ਼ਨਸ ਓਨਰਸ ਆ, ਤੁਸੀਂ ਇਹ ਸਾਰੀ ਚੀਜ਼ ਨੂੰ ਅੱਗੇ ਲੀਡ ਕਰ ਰਹੇ ਸੀ, ਤੁਹਾਡੇ ਚੋਂ ਕਿਸੇ ਨੂੰ ਇਹ ਆਖਿਆ ਗਿਆ ਵੀ ਮੀਟਿੰਗ ਚ ਆਓ? ਨਹੀਂ ਜੀ, ਨਹੀਂ ਵੀਰ ਜੀ, ਸਾਨੂੰ ਕਿਸੇ ਨੂੰ ਅਪਰੋਚ ਵੀ ਨਹੀਂ ਕੀਤਾ ਗਿਆ, ਡਾਇਰੈਕਟਲੀ ਇਨਡਾਇਰੈਕਟਲੀ ਸਾਨੂੰ ਤਾਂ ਸਾਡੇ ਰਿਸੋਰਸਿਸ ਤੋਂ ਪਤਾ ਲੱਗਾ ਸੀਗਾ ਵੀ ਇਹ ਜੀ ਮੀਟਿੰਗ ਕਰ ਰਹੇ ਉਹਨਾਂ ਦੇ ਨਾਲ, ਪਰ ਸਾਨੂੰ ਕੋਈ ਵੀ ਇਨਵੀਟੇਸ਼ਨ ਜਾਂ ਕਾਲ ਜਾਂ ਇਹਨਾਂ ਨੇ ਸਾਨੂੰ ਕਿਸੇ ਨੂੰ ਅਪਡੇਟ ਨਹੀਂ ਕੀਤਾ। ਹਾਂਜੀ, ਨਹੀਂ, ਸਾਨੂੰ ਕੋਈ ਇਹਨਾਂ ਵੱਲੋਂ ਕਾਲ ਨਹੀਂ ਆਈ ਕਿ ਤੁਸੀਂ ਸਾਡੇ ਨਾਲ ਮੀਟਿੰਗ ਵਿੱਚ ਆ ਜਾਓ ਜਾਂ ਨਾ ਆਓ। ਹਾਂਜੀ, ਇਹਨਾਂ ਨੇ ਸਾਨੂੰ ਬਿਲਕੁਲ ਸਾਨੂੰ ਦੱਸਿਆ ਵੀ ਨਹੀਂਗਾ ਜੀ ਕਿ ਮੀਟਿੰਗ ਇਹਨਾਂ ਦੀ ਹੋ ਰਹੀ ਹੈ। ਇਹ ਵੀ ਇੱਧਰੋਂ ਉੱਧਰੋਂ ਹੀ ਪਤਾ ਲੱਗਾ? ਇਹ ਹਾਂਜੀ, ਸਾਨੂੰ ਇੱਧਰੋਂ ਉੱਧਰੋਂ ਪਤਾ ਲੱਗਾ ਕਿ ਵੀ ਭਾਈ ਉਹ ਮੀਟਿੰਗ ਕਰ ਰਹੇ ਆ 6 ਵਜੇ ਕੱਲ ਉਹਨਾਂ ਦੇ ਨਾਲ। ਤੇ ਸੋ ਕੁਛ ਉਹਨਾਂ ਨੇ ਕੀ ਵੀਡੀਓ ਉਹਦੀ ਕੋਈ ਰਿਕਾਰਡਿੰਗ ਉਹਨਾਂ ਨੇ ਸੋਸ਼ਲ ਕੀਤੀ ਆ, ਮੀਡੀਆ ਤੇ ਪਾਈ ਆ, ਜਾਂ ਕਿਤੇ ਦੱਸਿਆ ਗਿਆ ਵੀ ਕੀ ਕੋਟੇਜੀ ਨੇ ਕਿਹਾ ਉੱਥੇ?
ਨਹੀਂ, ਉਹਦੀ ਕੋਈ ਇਨਫੋਰਮੇਸ਼ਨ ਬਾਹਰ ਨਹੀਂ ਨਿਕਲੀ ਜੀ ਕਿ ਇਹਨਾਂ ਦੀ ਕੀ ਉਹਨਾਂ ਨਾਲ ਗੱਲ ਹੋਈ ਆ, ਕਿੰਨੇ ਬੰਦੇ ਸੀਗੇ ਉੱਥੇ। ਆਈ ਥਿੰਕ ਸਾਨੂੰ ਇਹ ਤਾਂ ਪਤਾ ਲੱਗਾ ਵੀ 8 ਬੰਦੇ ਸੀਗੇ, ਔਰ ਮੈਨੂੰ ਤਾਂ ਇਹ ਵੀ ਖਬਰ ਆ ਕਿ 2 ਡਿਫਰੈਂਟ ਮੀਟਿੰਗਸ ਹੋਈਆਂ ਆ, ਪਰ ਆਈ ਕੁਡ ਬੀ ਰੋਂਗ, ਮੈਂ ਇਹਨੂੰ ਫॉर श्योर ਨਹੀਂ ਕਹਿੰਦਾ ਹੈਗਾ। ਇਹ 2 ਨਹੀਂ 2 ਮੀਟਿੰਗ ਹੋਈਆਂ ਇਸ ਚੀਜ਼ ਦੀ ਦੋ ਹੋਈਆਂ। ਹਾਂਜੀ, ਇਹ ਚੀਜ਼ ਨੂੰ ਮੈਂ ਕਨਫਰਮ ਕਰ ਸਕਦਾ, ਮੈਨੂੰ ਪਤਾ ਇੱਕ ਲੱਗਾ ਵੀ 4 2 ਬੰਦੇ, ਮੀਟਿੰਗਸ ਹੋਈ। ਹਾਂ, ਇੱਕ 'ਚ 4 ਜਾਂ 5 ਬੰਦੇ ਸੀ, ਦੂਈ ਵਿੱਚ 8 ਜਾਂ 9 ਬੰਦੇ ਸੀਗੇ। ਹਾਂਜੀ, ਇਹ ਤਾਂ ਖਬਰ ਸਾਡੇ ਕੋਲ ਹੈਗੀ ਆ। ਠੀਕ ਹੈ। ਤੇ ਕਈ ਸਾਨੂੰ ਔਰ ਚਲੋ ਇੱਧਰੋਂ ਉੱਧਰੋਂ ਸਾਨੂੰ ਪਤਾ ਵੀ ਲੱਗਾ ਕਿ ਨਹੀਂ ਡਿਸਕਸ਼ਨ ਕੀ ਹੋਈ ਆ, ਪਰ ਅਸੀਂ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਕਨਫਰਮ ਨਹੀਂ ਗਾ ਹੈਗਾ। ਜਦੋਂ ਤੁਹਾਨੂੰ ਥਰਡ ਪਾਰਟੀ ਤੋਂ ਰਿਸੋਰਸਿਸ ਆਉਣ, ਤੁਹਾਡੀ ਰਿਸੋਰਸਿਸ ਜਿਹੜੇ ਕਨਫਰਮਡ ਨਾ ਹੋਣ, ਅਸੀਂ ਕੋਈ ਵੀ ਕਿਸੇ ਆਪਣੇ ਸੁਣਨ ਵਾਲੇ ਸਰੋਤਿਆਂ ਨਾਲ, ਸਾਡੇ ਨਾਲ ਜੁੜੇ ਹੋਏ 2-2.5 ਹਜ਼ਾਰ ਬੰਦਾ ਜਿਹੜਾ ਆ, ਉਹਨਾਂ ਦੇ ਨਾਲ ਅਸੀਂ ਕੋਈ ਵੀ ਗਲਤ ਇਨਫੋਰਮੇਸ਼ਨ ਨਹੀਂ ਸ਼ੇਅਰ ਕਰਨਾ ਚਾਹੁੰਦੇ। ਹਾਂ, ਸਾਡੇ ਕੋਲ ਪੱਕੀ ਖਬਰ ਹੋਊਗੀ ਕਿ ਇਹਨਾਂ ਦੀ ਆਹ ਗੱਲ ਹੋਈ ਆ, ਫੇਰ ਜ਼ਰੂਰ ਦੱਸਾਂਗੇ। ਇਹ ਬਾਕੀ ਇੱਧਰੋਂ ਉੱਧਰੋਂ ਸਾਨੂੰ ਜਿਹੜੀਆਂ ਪਤਾ ਲੱਗੀਆਂ, ਬਟ ਅਦਰ ਦੈਨ ਦੈਟ ਸਾਡੇ ਕੋਲ ਕੋਈ ਇਨਫੋਰਮੇਸ਼ਨ ਵੀ ਹੈ ਨਹੀਂ। ਜੀ 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 ਜੀ। ਸੋ ਮੈਂ ਹਾਂਜੀ, ਹਾਂਜੀ ਮੈਂ ਜ਼ਰੂਰ ਕਹਾਂਗਾ। ਚਲੋ ਹਾਂਜੀ, ਤੁਸੀਂ ਪੁੱਛੋ ਕੁਐਸਚਨ ਜ਼ਰੂਰ। ਹਾਂਜੀ, ਮੈਂ ਇਹੀ ਤੁਹਾਨੂੰ ਜਸਕਰਨ ਸੋਤਾ ਜੀ ਇਹ ਪੁੱਛਣਾ ਚਾਹੁੰਦਾ ਸੀਗਾ ਵੀ ਇਹ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੋ ਰਹੀਆਂ ਆ, ਗੁਪਤ ਮੀਟਿੰਗ ਵੀ ਆਪਾਂ ਕਹਿ ਲਓ ਵੀ ਇਹ ਸਾਹਮਣੇ ਆਪਣੇ ਇਹ ਆਈ ਆ, ਕੀ ਪ੍ਰੋਟੈਸਟ ਕਰਨ ਵਾਲਿਆਂ ਦਾ ਕੋਈ ਮੱਠਾ ਤਾਂ ਨਹੀਂ ਪਿਆ ਵੀ ਉਹ ਵੀ ਅਸੀਂ ਵਿਰੋਧ ਦੇ ਵਿੱਚ ਮੱਠੇ ਹੋ ਜਾਈਏ? ਕੀ ਇਹ ਡਿਵਾਈਡ ਐਂਡ ਰੂਲ ਪਾਲਿਸੀ ਦੇ ਤਹਿਤ ਕੋਟੀਜ਼ੀ ਕਰਦਾ ਪਿਆ ਆ ਕਿ ਕੁਝ ਲੋਕ ਆਪਣੇ ਵਾਲੇ ਪਾਸਿਓਂ ਹੀ ਭਾਨੀ ਮਾਰਨ ਵਾਲੀ ਗੱਲ ਹੋ ਰਹੀ ਹੈ? ਜੀ, ਉਹਦੇ ਵਿੱਚ ਭਾਜੀ ਕੀ ਚੱਕਰ ਹੁੰਦਾ ਕਿ ਜਦੋਂ ਨਾ ਤੁਸੀਂ ਏਦਾਂ ਦੀਆਂ ਗੱਲਾਂ ਬੰਦੇ ਆਪਣੇ ਕਰਦੇ ਆ, ਤਾਂ ਇਹ ਤਾਂ ਗੱਲ ਜ਼ਰੂਰ ਹੁੰਦੀ ਆ ਕਿ ਵੀ ਇਹ ਕੋਈ ਨਾ ਕੋਈ ਬੰਦੇ ਦੇ ਵਿੱਚ ਖਰਾਬੀ ਵਾਲਾ ਕੰਮ ਲੱਗਦਾ ਰਹਿੰਦਾ ਕਿ ਹੋ ਜਾਊਗਾ ਇਹਦੇ ਵਿੱਚ। ਪਰ ਮੈਂ ਨਾ ਐਟ ਦ ਸੇਮ ਟਾਈਮ ਮੈਨੂੰ ਮੈਂ ਮਰਜੀ ਇਨਫੋਰਮੇਸ਼ਨ ਦੇਖ ਰਿਹਾ ਸੀਗਾ ਜਿਹੜੀ ਮੇਰੇ ਕੋਲ ਹੁਣੇ ਆਈ ਆ। ਵੈਸੇ ਕੁਛ ਹੋਇਆ ਤਾਂ ਇੱਕ ਸੈਕਿੰਡ ਤੁਸੀਂ ਹੋਲਡ ਕਰਿਓ ਜਰਾ। ਹਾਂਜੀ, ਨਹੀਂ ਮੈਂ ਆਪਣੇ ਭਾਜੀ ਨੂੰ ਭੇਜ ਰਿਹਾ ਸੀਗਾ ਕਿ ਤੁਸੀਂ ਜੁਆਇਨ ਕਰ ਲਓ ਸਾਨੂੰ। ਨਹੀਂ, ਉਹ ਤੁਹਾਡਾ ਕੁਐਸਚਨ ਦੁਬਾਰਾ ਪੁੱਛੋਗੇ ਮੈਨੂੰ ਪਲੀਜ਼? ਵੀ ਮੈਂ ਕਹਿ ਰਿਹਾ ਵੀ ਤੁਹਾਡੇ ਵਿਰੋਧ ਦੇ ਵਿੱਚ ਕੋਈ ਮੱਠਾ ਤਾਂ ਨਹੀਂ ਹੋਇਆ, ਵਿਰੋਧ ਉਸੇ ਤਰੀਕੇ ਦੇ ਨਾਲ ਬਰਕਰਾਰ ਆ? ਨਹੀਂ, ਉਹ ਤੋਂ ਵੀ ਜ਼ਿਆਦਾ ਆ ਜੀ, ਉਹ ਤੋਂ ਵੀ ਜ਼ਿਆਦਾ ਆ। ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਹੈਗਾ, ਪਰ ਜਿਹੜੀਆਂ ਆਰਗੇਨਾਈਜੇਸ਼ਨ ਕੰਮ ਕਰਨ ਰਹੀਆਂ, ਘੱਟੋ ਘੱਟ ਉਹਨਾਂ ਦੇ ਨੁਮਾਇੰਦੇ, ਉਹਨਾਂ ਦੇ ਜਿਹੜੇ ਸਾਨੂੰ ਆਲਮੋਸਟ ਹੀ 200 ਇਹੋ ਜਿਹੀ ਕਾਲ ਮੈਸੇजेस ਉਹਨਾਂ ਬੰਦਿਆਂ ਦੇ ਡਾਇਰੈਕਟਲੀ ਇਨਡਾਇਰੈਕਟਲੀ ਸਾਨੂੰ ਆ ਚੁੱਕੇ ਕਿ ਭਾਜੀ ਤੁਸੀਂ ਲੜੋ, ਅਸੀਂ ਤੁਹਾਡੇ ਨਾਲ ਖੜੇ ਹਾਂ, ਜਿੱਥੇ ਸੱਦੋਗੇ ਉੱਥੇ ਆਵਾਂਗੇ। 500 ਬੰਦਾ ਚਾਹੀਦਾ, 800 ਚਾਹੀਦਾ, ਸਾਰੇ ਬੰਦੇ। ਉਹਨਾਂ ਦੇ ਵਿੱਚੋਂ ਕਈ ਬੰਦੇ ਇਨਵੋਲਵ ਆ ਸਮ NGOs ਦੇ ਨਾਲ, ਕਈ ਨਹੀਂ ਇਨਵੋਲਵ ਹੈਗੇ। ਤੋਂ ਮਿਕਸ ਰਿਸਪੌਂਸ ਇਹ ਆ ਕਿ ਉਹ ਬੰਦਾ ਕੋਈ ਵੀ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਹੋਵੇ, ਸਾਨੂੰ ਤਾਂ ਇਹ ਕਿ ਸਾਰੇ ਬੰਦੇ ਰਲ ਕੇ ਚੱਲੋ। ਅਸੀਂ ਉਹਨਾਂ ਨੂੰ ਸਿਰਫ ਸਾਡੀ ਇਹੀ ਗੱਲ ਪਸੰਦ ਹੈ, ਸਾਰੇ ਬੰਦੇ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਹਾਂ। ਕੁਛ ਨਾ ਸੋਚੋ ਕਿ ਅਸੀਂ ਫਲਾਨਿਆਂ ਦੇ ਨਾਲ ਐਫੀਲੀਏਟਡ ਆ ਜਾਂ ਧਮਕੜਿਆਂ ਨਾਲ ਐਫੀਲੀਏਟਡ ਆ। ਉਹ ਕਹਿੰਦੇ ਅਸੀਂ ਤੁਹਾਡੇ ਨਾਲ ਆ। ਈਵਨ ਉਹਨਾਂ ਨੇ ਕੱਲ ਮੈਨੂੰ ਘੱਟੋ ਘੱਟ ਨਹੀਂ ਤਾਂ ਮੈਨੂੰ 45 ਮੇਰੀ ਆਵਾਜ਼ ਵੀ ਬਹਿ ਗਈ, ਮੈਨੂੰ 45 ਮਿੰਟ ਘੱਟੋ ਘੱਟ 10 ਬੰਦਿਆਂ ਨੂੰ ਇਹ ਸਮਝਾਉਣ ਤੇ ਲੱਗੇ ਕਿ ਭਾਜੀ ਅਸੀਂ ਕੰਮ ਕਰਨ ਬਿਲਕੁਲ ਨਹੀਂ ਆਏ ਹੈਗੇ। ਸ਼ੁਰੂ 'ਚ ਕਿਹਾ ਸੀਗਾ, ਉਹ ਸਾਨੂੰ ਹੁਣ ਸਟ੍ਰੈਸ ਕਰ ਰਿਹਾ ਕਿ ਜੀ ਤੁਸੀਂ ਨਵੀਂ ਆਰਗੇਨਾਈਜੇਸ਼ਨ ਬਣਾਓ। ਮੈਂ ਕਿਹਾ ਨਹੀਂ ਭਾਈ, ਮਿਹਨਤ ਵਾਲੀ ਗੱਲ ਆ, ਨਾ ਸਾਤੋਂ ਚੱਲਣੀ ਆ, ਨਾ ਅਸੀਂ ਬਣਾਉਣੀ ਆ, ਨਾ ਸਾਨੂੰ ਅਸੀਂ ਇੱਦਾਂ ਦੇ ਚਾਹ ਹੈਗੇ ਆ ਵੀ। ਕਿਉਂਕਿ ਇਹਦੇ ਵਿੱਚ ਨਾ ਬੜੀਆਂ ਹੁੰਦੀਆਂ ਕਿ ਕੀ ਹੁੰਦਾ, ਕਿਉਂਕਿ ਹੁਣ ਜਦੋਂ ਇਸ ਕੰਮ 'ਚ ਪਏ ਆ ਨਾ, ਸਾਨੂੰ ਬੜਾ ਕੁਛ ਪਤਾ ਲੱਗਣ ਡਿਆ ਵੀ ਕੌਣ ਬੰਦਾ ਕੀ ਕਰ ਰਿਹਾ ਆ, ਕੌਣ ਇਹਦੇ ਵਿੱਚੋਂ ਫਾਇਦਾ ਕਿਹਨੂੰ ਹੋ ਰਿਹਾ ਆ, ਇਹਦੇ ਵਿੱਚੋਂ ਨੁਕਸਾਨ ਕਿਹਨੂੰ ਹੋ ਰਿਹਾ ਆ, ਜਾਂ ਕੌਣ ਕੀ ਕਰ ਰਿਹਾ। ਇਸ ਕਰਕੇ ਨਾ ਅਸੀਂ ਉਹਨਾਂ ਬੰਦਿਆਂ ਨੂੰ, ਮੈਂ ਰੇਡੀਓ ਤੇ ਵੀ ਕਹਿੰਦਾ ਵੀ ਕੋਈ ਗੱਲ ਨਹੀਂ, ਆਪਾਂ ਪਹਿਲਾਂ ਮਸਲਾ ਹੱਲ ਕਰਵਾ ਲਈਏ, ਬਾਕੀ ਜੇ ਤਾਂ ਤੁਸੀਂ ਜੁੜੇ ਆ ਨਾ, ਜੁੜੇ ਰਹੋ। ਪਰ ਉਹਨਾਂ ਨੂੰ ਸਮਝਾਇਆ ਕਰੋ ਕਿ ਨਹੀਂ ਯਾਰ, ਆਪਾਂ ਕੰਮ ਇਕੱਠੇ ਹੋ ਕੇ ਕਰੀਏ ਤੇ ਆਪਾਂ ਆਪਣੀ ਕਮਿਊਨਿਟੀ ਦਾ ਜਿਹੜੇ ਸਾਨੂੰ ਮਸਲੇ ਆਉਂਦੇ ਆ, ਇਸ਼ੂਜ਼ ਆਉਂਦੇ ਆ, ਉਹਨਾਂ ਬਾਰੇ ਸੋਚਿਆ ਕਰੀਏ ਤੇ ਉਹਨਾਂ ਦੇ ਬਾਰੇ ਆਪਾਂ ਉਹਨਾਂ ਦੇ ਹੱਲ ਕਰਿਆ ਕਰੀਏ, ਨਾ ਕਿ ਆਪਾਂ ਆਪਸ ਵਿੱਚ ਹੀ ਕ੍ਰੈਡਿਟ ਲੈਣ ਦੀ ਦੌੜ ਵਿੱਚ ਸ਼ਾਮਲ ਹੋਈਏ। ਇਹ ਜ਼ਰੂਰ ਸਾਡੀ ਹਾਂਜੀ ਹੈ ਵੀ ਤੁਸੀਂ ਸਿਰਫ ਆਪਣੀ ਡਫਲੀ ਨਾ ਵਜਾਇਆ ਕਰੋ। ਤੁਸੀਂ ਆਪਣੇ ਨੁਮਾਇੰਦੇ ਆ ਜਿਹੜੇ, ਉਹਨਾਂ ਨੂੰ ਕਿਹਾ ਕਰੋ ਕਿ ਭਾਈ ਇਕੱਠੇ ਹੋ ਕੇ ਤੁਰਿਆ ਕਰੋ, ਚਾਹੇ ਕੋਈ ਕਿਸੇ ਵੀ ਆਰਗੇਨਾਈਜੇਸ਼ਨ ਸੰਬੰਧਿਤ ਹੈ ਜਾਂ ਕੋਈ ਨਾਨ ਐਫੀਲੀਏਟਡ ਬੰਦਾ ਆ। ਜੇ ਕੋਈ ਬੰਦਾ ਹੈਲਪ ਕਰਨੀ ਚਾਹੁੰਦਾ ਹੈ ਨਾ, ਤੁਸੀਂ ਉੱਥੇ ਕ੍ਰੈਡਿਟ ਲੈਣ ਦੇ ਚੱਕਰ ਦੇ ਵਿੱਚ ਬੰਦੇ ਨੂੰ ਭਜਾਇਆ ਨਾ ਕਰੋ, ਤੇ ਸਾਰੇ ਜਣੇ ਰਲ ਕੇ ਆਪਾਂ ਕੰਮ ਕਰਿਆ ਕਰੀਏ। ਜਿੰਨਾ ਸਿਰ ਜੋੜਾਂਗੇ ਤਾਂ ਹੋ ਸਕਦਾ ਕਿਸੇ ਦੇ ਪਰਸਨਲ ਮਫਾਦ ਹੋਣ ਕਿ ਮੈਨੂੰ ਆਹ ਫਾਇਦਾ ਲਈ ਚੱਲ ਯਾਰ, ਸਾਈਡ ਤੇ ਲਈ ਚੱਲ, ਪਰ ਘੱਟੋ ਘੱਟ ਲੋਕਾਂ ਨੂੰ ਡਿਚ ਕਰਕੇ ਤਾਂ ਨਾ ਤੁਸੀਂ ਆਪਣੇ ਕੰਮ ਕਰਵਾਓ। ਇਹ ਸਾਡਾ ਬਸ ਇਹਨਾਂ ਦੇ ਮੋਹਰੇ ਆ। ਹਾਂਜੀ, ਰਾਜਕਰਮੀ ਸਿੰਘ ਜੀ, ਗੱਲ ਇਹ ਹੈ ਸਿੱਟੇ ਤੇ ਇਹ ਹੈ ਕਿ ਮੀਟਿੰਗਾਂ ਤਾਂ ਬੇਸ਼ੱਕ ਬੇਸਿੱਟਾਂ ਰਹਿ ਰਹੀਆਂ ਨੇ, ਉਹਨਾਂ ਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ, ਪਰ ਜਿਹੜੇ ਵਿਰੋਧ ਦੇ ਵਿੱਚ ਉਹ ਸਿੱਟਾ ਕੱਢੀ ਬੈਠੇ ਵੀ ਆਪਾਂ ਨੂੰ ਤੇ ਕਰਨਾ ਹੀ ਪੈਣਾ। ਉਹਨਾਂ ਨੇ ਮਨ ਬਣਾ। ਮੈਂ ਇੱਥੇ ਪ੍ਰਵੀਨ ਤੇ ਆਪਣੇ ਭਾਜੀ, ਮੈਂ ਹੁਣੇ ਮੈਨੂੰ ਆ ਗਿਆ ਬਣ ਕੇ ਆਪਣੇ ਦੇ ਕੋਲ, ਮੈਂ ਤੁਹਾਨੂੰ ਸ਼ੇਅਰ ਕਰਦਾ। ਅਸੀਂ ਇੱਕ ਨਾ QR ਕੋਡ ਬਣਾ ਲਿਆ ਆ। ਸਾਡੇ ਆਪਣੇ ਮੁੰਡੇ ਆ, ਮੇਰੇ ਭਰਾ ਹੀ ਆ, ਉਹ ਦੋਸਤ ਆ, ਉਹਨਾਂ ਦੇ A&H ਕੰਪਨੀ ਵਾਲੇ ਆ ਮੁੰਡੇ, ਉਹ ਬਹੁਤ ਪਿਆਰੇ ਦੋਸਤ ਆ, ਉਹਨਾਂ ਦਾ AHN ਬ੍ਰਾਂਡ ਆ।
ਮੈਂ ਉਹ ਪ੍ਰਮੋਟ ਨਹੀਂ ਕਰ ਰਿਹਾ, ਵੈਸੇ ਮੁੰਡਿਆਂ ਦੇ ਚਲੋ ਡਿਊ ਕ੍ਰੈਡਿਟ ਗੋਸ ਟੂ ਇਟ ਬਿਲੋਂਗਸ। ਉਹਨਾਂ ਨੇ QR ਕੋਡ ਸਕੈਨ ਕਰ ਦਿੱਤਾ, ਬਣਾਤਾ ਆਪਾਂ ਨੂੰ। ਮੈਂ ਤੁਹਾਨੂੰ ਹੁਣੇ ਪਾਉਣਾ, ਆਪਣੀ ਵੈਬਸਾਈਟ ਤੇ ਪਾ ਦਿਓ, ਤੁਸੀਂ ਅਸੀਂ ਸਾਰੀ ਜਗ੍ਹਾ ਸ਼ੇਅਰ ਕਰ ਦੇਣਾ ਆ। ਉਹ ਤੁਸੀਂ ਸਕੈਨ ਦੀ QR ਕੋਡ ਟੂ ਸਾਈਨ ਦੀ ਪਟੀਸ਼ਨ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਹੈਗੀ, ਉਹ ਸਾਰਾ ਕੁਝ ਬਣ ਗਿਆ। ਅਸੀਂ ਆਟੋਮੇਟਡ ਕਰਤਾ। ਉਧਰੋਂ ਆਪਣਾ ਅਜੀਤ ਸਿੰਘ ਪੰਜਾਬੀ ਰੇਡੀਓ USA ਵਾਲਾ, ਇਧਰੋਂ ਤੀਰ ਸਿੰਘ ਪੰਡੋਰੀ, ਇਹ ਸਾਰੇ ਘੁੰਮਣ ਹੋਣੀ ਲੱਗੇ ਨੇ। ਸੋ ਵੀ ਆਰ ਨਾਟ ਸਿਟਿੰਗ ਔਰ ਸਲੀਪਿੰਗ। ਅਸੀਂ ਹਾਲੇ ਵੀ ਕੋਈ ਅਸੀਂ ਸੁੱਤੇ ਨਹੀਂ ਪਏ ਹੈਗੇ, ਨਾ ਅਸੀਂ ਪਿੱਛੇ ਹਟੇ ਆ। ਜਿੰਨੇ ਜ਼ੋਰ ਸ਼ੋਰ ਨਾਲ ਕੰਮ ਸ਼ੁਰੂ ਕੀਤਾ ਸੀਗਾ, ਉਨੇ ਹੀ ਜ਼ੋਰ ਸ਼ੋਰ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ। ਮੈਂ ਤੁਹਾਨੂੰ ਹੁਣੇ ਵਾਇਲ ਜਿੰਨੇ ਚਿਰ ਕੋਈ ਨਹੀਂ ਕਾਲ ਦਿਓ ਬਿਲਕੁਲ ਕੋਈ ਨਹੀਂ, ਆਪਾਂ ਸ਼ੇਅਰ ਕਰ ਦਾਂਗੇ। ਕਿਉਂਕਿ ਚੇਂਜ ਮੈਂ ਦੇਖਿਆ ਸੀਗਾ, ਚੇਂਜ ਦੀ ਪਟੀਸ਼ਨ ਵੀ ਜਿਹੜੀ ਆ ਉਹ ਇਸੇ ਚੀਜ਼ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ। ਦੇਖੋ ਉਹਨੂੰ ਵੀ ਇਸ ਚੀਜ਼ ਦਾ ਇਹ ਨਹੀਂ ਸੀ ਪਤਾ ਵੀ ਇੰਨਾ ਵੱਡਾ ਵਿਰੋਧ ਹੋਣਾ। ਉਹਨੂੰ ਚੁੱਪ ਚਪੀਤੇ ਲੱਗਦਾ ਸੀਗਾ ਵੀ ਪਾਸ ਹੋ ਜਾਣਾ ਆ। ਜਿਹੜੇ ਕਹਿੰਦੇ ਆ ਵੀ ਅਸੀਂ CEO ਜਾਂ ਲੌਬਿਸਟ ਆ, ਹੁਣ ਕਹਿ ਰਹੇ ਆ ਵੀ ਉਹ ਡਾਇਲੋਗ ਦੇ ਲਈ ਰੈਡੀ ਆ। ਹੁਣ ਉਹ ਮੀਟਿੰਗ ਜਿਹੜੀਆਂ ਪਹਿਲੋਂ ਕਰਦੇ ਆ, ਇਹ ਕਹਿ ਕੇ ਵੀ ਇਹ ਪ੍ਰੋਟੈਸਟ ਅਸੀਂ ਕਰਾ ਰਹੇ ਆ, ਜਦ ਕਿ ਆਰਗੇਨਾਈਜ਼ ਕੋਈ ਹੋਰ ਸਾਰੇ ਜਾਣੇ ਮਿਲ ਕੇ ਕਰ ਰਹੇ ਹੋਣ, ਤਾਂ ਫਿਰ ਉਹ ਖੱਟੀ ਜੀ ਲੱਗਦੀ ਹੈ ਗੱਲ, ਚੰਗੀ ਨਹੀਂ ਲੱਗਦੀ। ਸਰੋਤੇ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। 408-272-5200। ਯੂਨਾਈਟ ਰਹੋ, ਇਕੱਠੇ ਰਹਿ ਕੇ ਜਿਹੜਾ ਚੱਲੋ। ਜਿਹੜੇ ਤੁਹਾਨੂੰ ਲੱਗਦੇ ਆ ਵੀ ਤੁਹਾਡੀ ਯੂਨਿਟੀ ਨੂੰ ਖਤਰਾ ਪਾ ਰਹੇ ਆ, ਉਹਨਾਂ ਨੂੰ ਪਛਾਣ ਕਰ ਲਓ। ਦੈਨ ਯੂ ਨੀਡ ਟੂ ਨੋ ਵੀ ਕੀ ਕੁਛ ਜਿਹੜਾ ਇੱਥੇ ਚੱਲ ਰਿਹਾ। ਹਰਮਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਡਾਕਟਰ ਹਰਮਿੰਦਰ ਸਿੰਘ, ਉਸ ਦਿਨ ਵੀ ਉੱਥੇ ਜਿਹੜਾ ਮੇਨ ਜਦੋਂ ਡੇਵਿਡ ਕੋਟੇਜ਼ੀ ਬੋਲ ਰਿਹਾ ਸੀ, ਤਾਂ ਇਹਨਾਂ ਨੇ ਜਿਹੜੇ ਸਵਾਲ ਜਿਹੜੇ ਉਹ ਕੀਤੇ ਸੀ, ਇਹਨਾਂ ਨੇ ਹੀ ਇਹ ਚੀਜ਼ ਨੂੰ ਜਿਹੜਾ ਦੱਸਿਆ ਸੀਗਾ ਵੀ ਇਹ ਰੀਟੇਲਰਸ ਨੂੰ ਕਿਲ ਕਰਨ ਵਾਲਾ ਬਿੱਲ ਆ। ਸੋ ਡਾਕਟਰ ਹਰਮਿੰਦਰ ਸਿੰਘ, ਹੁਣ ਦੱਸੋ ਵੀ ਇਹ ਜਦੋਂ ਪ੍ਰੋਟੈਸਟ ਤੋਂ ਬਾਅਦ ਦੇ ਲੈ ਕੇ ਹੁਣ ਅੱਜ ਤੱਕ ਦੇ ਦਿਨ ਦੇ ਵਿੱਚ ਜੋ ਕੁਝ ਘਟਨਾਵਾਂ ਵਾਪਰ ਚੁੱਕੀਆਂ ਆ, ਅੰਦਰ ਖਾਤੇ ਜੋ ਕੁਝ ਇਹ ਹੋ ਰਿਹਾ ਆ, ਚਲੋ ਠੀਕ ਆ, ਪ੍ਰੋਟੈਸਟ ਕਰਨ ਵਾਲੇ ਤਗੜੇ ਹੀ ਹੁੰਦੇ ਆ, ਪਰ ਕਿਤੇ ਨਾ ਕਿਤੇ ਬੰਦੇ ਨੂੰ ਲੱਗਦਾ ਯਾਰ ਆ ਕੀ ਹੋਈ ਜਾਂਦਾ, ਆਪਾਂ ਤਾਂ ਇਕੱਠੇ ਹੋ ਕੇ ਗਏ ਸੀਗੇ। ਹਾਂਜੀ ਭਾਜੀ, ਇਸ ਤਰ੍ਹਾਂ ਵੀ ਮੈਂ ਨਾ ਬਹੁਤ ਲੇਟ ਮੈਨੂੰ ਪਤਾ ਲੱਗਾ ਇਸ ਬਿੱਲ ਬਾਰੇ ਵੀ ਕਿਵੇਂ ਇਹ ਬਿੱਲ ਆ ਗਿਆ। ਤੇ ਇਮੀਡੀਏਟਲੀ ਮੇਰਾ ਬ੍ਰਦਰ ਪਰਮਿੰਦਰ ਸਿੰਘ ਨੇ ਮੈਨੂੰ ਫੋਨ ਕੀਤਾ, ਕਹਿੰਦਾ ਹਰਮਿੰਦਰ ਕੱਲ ਪ੍ਰੋਟੈਸਟ ਆ, ਉੱਥੇ ਪਹੁੰਚਣਾ ਹੈ। ਮੈਂ ਕਿਹਾ ਜ਼ਰੂਰ ਪਹੁੰਚਾਂਗੇ, ਗੱਲ ਹੀ ਕੋਈ ਨਹੀਂ। ਫਿਰ ਕਹਿੰਦਾ ਉੱਥੇ ਬੋਲਣਾ ਹੀ ਪੈ ਸਕਦਾ 2 ਮਿੰਟ, ਤੇ ਮਾੜਾ ਮੋਟਾ ਬੋਲਣੇ ਤੇ ਆਈ। ਮੈਂ ਕਿਹਾ ਉਹਦੇ ਲਈ ਫਿਰ ਬਿੱਲ ਪੜ੍ਹਨਾ ਪੈਂਦਾ ਆ। ਤੇ ਬਿੱਲ ਪੜ੍ਹਨ ਤੋਂ ਬਗੈਰ ਜੇ ਮੈਨੂੰ ਪਤਾ ਹੀ ਨਹੀਂ ਵੀ ਹੈ ਕੀ ਆ, ਤੇ ਮੈਂ ਉੱਥੇ ਕੀ ਬੋਲੂੰਗਾ। ਬਿਲਕੁਲ ਸਹੀ। ਫਿਰ ਹੁਣ ਮੈਂ ਫਿਰ ਆਪਣੇ ਬੇਟਿਆਂ ਨੂੰ ਕਿਹਾ, ਇੱਕ ਨੇ ਕੰਪਿਊਟਰ ਸਾਇੰਸ ਦੀ ਡਿਗਰੀ ਕੀਤੀ ਹੁਣੇ ਹੀ ਹਾਲੇ, ਦੂਸਰਾ ਸੈਕੰਡ ਈਅਰ ਕਾਲਜ ਚ ਪੜ੍ਹਦਾ ਆ। ਬਿਲਕੁਲ। ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਆਓ, ਮੈਨੂੰ ਤੁਹਾਡਾ ਟਾਈਮ ਚਾਹੀਦਾ ਆ, ਇਹ ਬਿੱਲ ਨੂੰ ਸਟੱਡੀ ਕਰੋ ਤੁਸੀਂ ਦੋਵੇਂ ਜਾਣੇ। ਸਹੀ ਆ। ਵੀ ਮੇਰੇ ਕੋਲ ਨਹੀਂ ਪੜ੍ਹਿਆ ਜਾਣਾ, ਕੱਲ ਪ੍ਰੋਟੈਸਟ ਤੇ ਮੈਂ ਜਾਣਾ ਆ। ਤੇ ਆਪਾਂ ਉਹਨਾਂ ਨੇ 2-3 ਘੰਟੇ ਲਾਏ, ਉਹਨੇ ਆਪਣਾ ਪੜ੍ਹਿਆ, ਉਹਨੇ ਆਪਣਾ ਪੜ੍ਹਿਆ। ਤੇ ਫਿਰ ਅਸੀਂ ਆਪ ਚ ਡਿਸਕਸ਼ਨ ਕੀਤੀ, ਕਾਫੀ ਸਾਡੀ ਹੀਟਡ ਆਰਗੂਮੈਂਟ। ਤੁਹਾਨੂੰ ਪਤਾ ਹੀ ਆ ਵੀ ਨਵੀਂ ਪੀੜ੍ਹੀ ਦੀ ਸੋਚ ਹੋਰ ਤਾਂ ਸਾਡੀ ਤਾਂ ਚਮੜੀ ਵਿੱਚ ਆ, ਜਿਹੜੇ ਬਿਜ਼ਨਸ ਚੱਲਦੇ ਆ ਅਸੀਂ ਇਹਨੂੰ ਹੋਰ ਨਜ਼ਰੀਏ ਨਾਲ ਦੇਖਦੇ ਆ। ਸੋ ਅਸੀਂ ਕਾਫੀ ਆਪ ਚ ਮਤਲਬ ਸਾਡਾ ਬਹਿਸ ਵਸਾਈਆ ਹੋਇਆ, ਰਾਈਟ। ਕੋਈ ਪ੍ਰੋ ਬੋਲਦਾ ਸੀ, ਕੋਈ ਉਹਦੇ ਅਗੇਂਸਟ ਬੋਲਦਾ ਸੀਗਾ। ਚਲੋ ਐਨੀਵੇ, ਮੈਂ ਫਿਰ ਉਹਨਾਂ ਦੇ ਗੱਲਾਂ ਸੁਣ ਕੇ ਸਾਰੀਆਂ ਉਹਨਾਂ ਦੇ ਨਾਲ ਮੈਂ ਕਿਹਾ ਵੀ ਕੱਲ ਭਈ ਮੈਂ ਬੇਟਾ ਉੱਥੇ ਜਾਣਾ ਹੈ ਪ੍ਰੋਟੈਸਟ ਦੇ, ਤੇ ਮੈਨੂੰ ਟਾਕਿੰਗ ਪੁਆਇੰਟ ਚਾਹੀਦੇ ਆ। ਮੈਂ ਫਿਰ ਨਾ ਉਹਨਾਂ ਦੇ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਥੈਂਕ ਯੂ ਕਿਹਾ। ਮੈਂ ਕਿਹਾ ਤੁਹਾਡਾ ਥੈਂਕ ਯੂ ਵੀ ਤੁਸੀਂ ਵੀ ਇਸ ਅਸੀਂ ਇੱਕ ਇਮੀਡੀਏਟ ਛੋਟੇ ਜਿਹੇ ਸੱਦੇ ਤੇ ਆਣ ਕੇ ਮੈਨੂੰ ਪੜ੍ਹ ਕੇ ਤੇ ਆਪਣੇ ਵਿਚਾਰ ਦੱਸੇ ਆ। ਵਿੱਚ ਲਾਈਨਾਂ ਮੈਂ ਵੀ ਪੜ੍ਹੀਆਂ ਬਿੱਲ ਦੀਆਂ, ਜਿਹੜੀਆਂ ਮੈਨੂੰ ਲੱਗਦਾ ਸੀ ਮੈਂ ਦੱਸੋ ਕਿੱਥੇ ਲਿਖਿਆ, ਦੱਸੇ ਆਹ ਲਿਖਿਆ ਇੱਥੇ ਲਿਖਿਆ, ਮੈਂ ਉਹ ਪੜ੍ਹੀਆਂ ਲਾਈਨਾਂ। ਫਿਰ ਮੈਂ ਇਹਨੂੰ ਆਪਣੇ ਨਜ਼ਰੀਏ ਤੋਂ ਦੇਖਦਾ ਸੀ। ਹਰ ਇੱਕ ਬੰਦੇ ਦਾ ਉਸੇ ਚੀਜ਼ ਨੂੰ ਵੱਖਰਾ ਨਜ਼ਰੀਆ ਹੁੰਦਾ, ਇੱਕੋ ਚੀਜ਼ ਨੂੰ ਦੇਖਣ ਦਾ ਕੋਣ ਦਾ ਫਰਕ ਹੁੰਦਾ ਵੀ ਕਿਹੜੇ ਕੋਣ ਤੋਂ ਤੁਸੀਂ ਦੇਖਦੇ ਆ। ਸੋ ਅਗਲੇ ਦਿਨ ਉੱਥੇ ਆ ਗਏ। ਜਦੋਂ ਉੱਥੇ ਅਸੀਂ ਆਏ ਤੇ 2 ਵਜੇ ਪ੍ਰੋਟੈਸਟ ਸੀਗਾ। ਬ੍ਰਦਰ ਕਹਿੰਦਾ ਵੀ ਨਹੀਂ, ਅਸੀਂ ਤਾਂ 12 ਵਜੇ ਪਹੁੰਚਣਾ ਉੱਥੇ। ਉੱਥੇ ਬੰਦੇ ਹੋਰ ਬਹੁਤ ਆ ਰਹੇ, 30-40-50 ਬੰਦੇ ਹੋਰ ਆ ਰਹੇ ਪਹਿਲਾਂ, ਤੇ ਅਸੀਂ 12 ਵਜੇ ਪਹੁੰਚ ਜਾਈਏ ਉੱਥੇ। ਅੰਦਰ ਅਸੀਂ ਜਾ ਕੇ ਥੋੜਾ ਬੜਾ ਦੇਖੀਏ, ਫਿਰ ਤੁਰ ਕੇ ਕੀ ਆ, ਕਿਸੇ ਨੂੰ ਤੇ ਕੀ ਗੱਲਬਾਤ ਹੁੰਦੀ ਆ, ਵੀ ਦਰਵਾਜ਼ੇ ਖੜਕਾਈਏ। ਮੈਂ ਕਿਹਾ ਚੱਲ 12 ਵਜੇ ਆ ਜਾਵਾਂਗੇ। ਅਸੀਂ 12 ਵਜੇ ਅੰਦਰ ਚਲੇ ਗਏ। ਜਦੋਂ ਗਏ ਉੱਥੇ ਤੇ ਉਹ ਬੰਦੇ ਇੱਧਰੋਂ ਫ੍ਰਿਜ਼ਨੋ ਵੱਲੋਂ ਆਏ ਹੋਏ ਸੀਗੇ ਕੁਛ, ਜਿਹੜੇ ਉਹਨਾਂ ਨੇ ਜਿਹੜੀ ਹਰਮੀਤ ਬੈਂਸ ਜਿਹੜੀ ਹੈਗੀ ਆਪਣੀ, ਕੋਈ ਜਸਮੀਤ ਬੈਂਸ, ਹਾਂਜੀ ਮੈਂ ਸੌਰੀ ਮੈਂ ਉਹਦਾ ਨਾਮ ਉਹਨਾਂ ਦਾ ਕਰੈਕਟ ਨਹੀਂ ਯਾਦ ਰੱਖਦਾ, ਮਿਸਿਸ ਬੈਂਸ ਦਾ ਮੈਨੂੰ ਨਾਮ ਯਾਦ ਸੀਗਾ ਜੀ। ਉਹਦਾ ਜਦੋਂ ਪਤਾ ਲੱਗਾ ਅੰਦਰ ਜਾ ਕੇ, ਉਹਨਾਂ ਦਾ ਥੈਂਕ ਯੂ ਕਰ ਰਹੇ ਸੀਗੇ ਜਾਂ ਉਹਨਾਂ ਕੋਲ ਕੰਗ੍ਰੈਚੁਲੇਟ ਕਰ ਰਹੇ ਸੀਗੇ। ਤੋ ਆਪ ਚ ਜੇ ਉਹ ਜਾਣਦੇ ਸੀ, ਜਿਹੜੇ ਬਹੁਤੇ ਬੰਦੇ ਬਾਹਰੋਂ ਆਏ ਸੀ ਉਹਨਾਂ ਨੂੰ ਜਾਣਦੇ ਸੀ। ਮੈਂ ਤਾਂ ਪਹਿਲੀ ਵਾਰ ਮਿਲਿਆ ਨਾ, ਮੈਨੂੰ ਪਤਾ ਵੀ ਨਹੀਂ ਸੀਗਾ ਵੀ ਇਹ ਇਲੈਕਟਡ ਅਫੀਸ਼ੀਅਲ ਹੈਗੀ ਤੇ ਕਿਵੇਂ ਆ। ਪਰ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਵੀ ਸ਼ੀ ਇਜ਼ ਦਾ ਫਸਟ ਵਨ ਪੰਜਾਬੀ ਫਸਟ ਅਸੈਂਬਲੀ ਮੈਂਬਰ ਜਿਹੜੀ ਹੈਗੀ ਨਾ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਾਨੂੰ ਦੱਸੋ ਵੀ ਤੁਸੀਂ ਸਾਡੇ ਬਿੱਲ ਦੇ ਕਿਵੇਂ ਸਾਡੀ ਮਦਦ ਕਰ ਸਕਦੇ ਆ। ਉਹ ਕਹਿੰਦੇ ਬਸ ਤੁਸੀਂ ਪ੍ਰੋਟੈਸਟ ਕਰੋ ਵੀ ਠੀਕ ਆ ਇਹ ਵੀ ਦਿਸ ਇਜ਼ ਦਾ ਵੇ ਟੂ ਗੋ। ਤੇ
ਅਸੀਂ ਕਿਹਾ ਵੀ ਤੁਸੀਂ ਵੀ ਆਉਂਗੇ ਬਾਹਰ, ਆਉਣਾ ਆ? ਕਹਿੰਦੀ ਵੀ ਨਹੀਂ ਮੈਂ ਬਹੁਤ ਬਿਜ਼ੀ ਆ, ਵੀ ਮੇਰਾ ਅੱਜ ਸਕੈਜੂਲ ਬਹੁਤ ਬਿਜ਼ੀ ਆ। ਅੱਛਾ। ਬਾਅਦ ਵਿੱਚ ਮੈਨੂੰ ਪਤਾ ਲੱਗਿਆ ਨੈਕਸਟ ਡੇ ਵੀ ਉਹ ਜਿਹੜੇ ਬੰਦੇ ਸੱਜਣੋਂ ਨੂੰ ਮਿਲਣ ਆਏ ਸੀ, ਉਹਨਾਂ ਨੇ ਆਪਣੇ ਜਿਹੜੇ ਰਿਟੇਲਰਸ ਹੈਗੇ ਆ ਜਾਂ ਪ੍ਰਬੰਧਕ ਹੈਗੇ ਆ ਇਸ ਪ੍ਰੋਟੈਸਟ ਦੇ, ਉਹ ਬੰਦਿਆਂ ਨੇ ਵਾਅਦਾ ਕੀਤਾ ਸੀ ਵੀ ਮਿਸਿਸ ਬੈਂਸ ਪ੍ਰੋਟੈਸਟ ਸ਼ਾਮਲ ਹੋਣਗੇ, ਆਉਣਗੇ। ਅੱਛਾ। ਔਰ ਉਸ ਤੋਂ ਬਾਅਦ ਸ਼ੀ ਬੈਕਡ ਆਫ। ਦਿਸ ਇਜ਼, ਮੈਂ ਸੁਣੀ ਸੁਣਾਈ ਗੱਲ ਦੱਸ ਰਿਹਾ ਜੀ, ਮੇਰਾ ਆਪਣੀ ਮੇਰਾ ਕਿਸੇ ਨਾਲ ਕਮਿਟਮੈਂਟ ਨਹੀਂ ਹੋਈ, ਮੈਂ ਤਾਂ ਹੀਅਰ ਸੇ ਦੱਸ ਰਿਹਾ ਜੋ ਮੈਂ ਸੁਣਦਿਆਂ ਗੱਲਾਂ। ਤੁਸੀਂ ਕਿਹਾ ਵੀ ਪ੍ਰੋਟੈਸਟ ਤੋਂ ਬਾਅਦ ਅੱਜ ਤੱਕ ਕੀ ਹੋਇਆ, ਸੋ ਸਾਡੇ ਤਾਂ ਕੰਨ ਖੁੱਲ ਰਹੇ ਆ ਹੁਣ, ਪਤਾ ਲੱਗਦਾ ਵੀ ਚੀਜ਼ਾਂ ਕੀ ਆ। ਪਰ ਕਈ ਖਬਰਾਂ ਗਲਤ ਵੀ ਹੋ ਸਕਦੀਆਂ, ਕਈ ਸਹੀ ਵੀ ਹੋ ਸਕਦਾ। ਮੈਂ ਤਾਂ, ਤੁਸੀਂ ਮੈਨੂੰ ਪੁੱਛਿਆ, ਮੈਂ ਤੁਹਾਨੂੰ ਦੱਸੀ ਜਾਣਾ, ਜੇ ਇੰਨੇ ਮੈਂ ਜਾਰੀ ਰੱਖਦਾ। ਜਾਰੀ ਰੱਖਾਂ ਜੀ? ਜਾਰੀ ਰੱਖੋ। ਸੋ ਉਹ ਪਤਾ ਲੱਗਿਆ ਵੀ ਉਹ ਆਏ ਨਹੀਂ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਉੱਥੇ ਤਾਂ ਸਾਡੇ ਨਾਲ ਬਹੁਤ ਉਹਨਾਂ ਨੇ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ, ਵਧੀਆ ਗੱਲਾਂ ਕੀਤੀਆਂ ਸੀਗੀਆਂ, ਐਂਡ ਲੱਗਿਆ ਸੀ ਸਾਡੇ ਹਮਦਰਦ ਦਾ। ਤੇ ਪਰ ਕੋਈ ਗੱਲ ਨਹੀਂ, ਤੁਸੀਂ ਫਿਰ ਐਂ ਕਰੋ ਭਾਈ ਸਾਹਿਬ, ਜਿਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਉਹਨਾਂ ਨੇ ਵਾਅਦਾ ਕੀਤਾ ਸੀ ਆਉਣ ਦਾ, ਮੈਂ ਕਿਹਾ ਵੀ ਜਿਨ੍ਹਾਂ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਜਾਂ ਜਿਹਨਾਂ ਰਾਹੀਂ ਕਰਵਾਇਆ ਸੀ ਵਾਅਦਾ, ਤੁਸੀਂ ਉਹਨਾਂ ਨੂੰ ਦੁਬਾਰੇ ਫਿਰ ਪੁੱਛੋ ਵੀ ਭਾਈ ਕਿਉਂ ਨਹੀਂ ਆਏ, ਉਹ ਵਾਅਦਾ ਕਰਕੇ ਨਹੀਂ ਆਉਣਾ, ਤੇ ਇਹ ਤਾਂ ਇੱਕ ਬਹਾਨਾ ਆ। ਜਾਂ ਤਾਂ ਪਹਿਲਾਂ ਹੀ ਕਹਿ ਦਿੰਦੇ ਵੀ ਭਾਈ ਜੇ ਬਿਜ਼ੀ ਸੀ ਸਕੈਜੂਲ, ਉਹ ਤਾਂ ਪਤਾ ਹੀ ਹੁੰਦਾ ਉਹਨਾਂ ਨੂੰ। ਹਾਂ ਬਿਲਕੁਲ ਬਿਲਕੁਲ। ਅਸੀਂ ਕਿਹੜਾ ਉੱਥੇ 5 ਮਿੰਟ ਲਈ ਗਏ ਸੀ, ਪੂਰੇ 2 ਘੰਟੇ ਰਹੇ ਆ ਉੱਥੇ। ਬਿਲਕੁਲ ਸਹੀ ਗੱਲ। ਯੂਬਾ ਸਿਟੀ ਤੋਂ ਇੱਕ ਆਏ ਸੀਗੇ ਆਪਣੇ ਇਲੈਕਟਡ ਅਫੀਸ਼ੀਅਲ, ਉਹ ਜੇਮਸ ਗੈਲੇਗਰ। ਹਾਂਜੀ, ਜੇਮਸ ਗੈਲੇਗਰ, ਉਹ ਆਏ ਸੀਗੇ। ਉਹਨਾਂ ਨੇ ਬੜਾ ਵਧੀਆ ਬੋਲਿਆ, ਬੜਾ ਹੱਕ 'ਚ ਬੋਲੇ, ਬੜੇ ਧੜੱਲੇ ਨਾਲ ਬੋਲੇ ਆ ਉਹ। ਸੋ ਅਸੀਂ ਨਾ ਕਿਸੇ ਦੀਆਂ ਜਿਹੜਾ ਹੁਣ ਜਿਹੜੀ ਮੇਰੀ ਆਪਣੀ, ਮੈਂ ਤੁਹਾਨੂੰ ਆਪਣੀ ਜਿਹੜੀ ਸੈਂਟੀਮੈਂਟਸ ਦੱਸਦਾ ਆ ਜੀ ਭਈ, ਲੋਕੀ ਗੱਲਾਂ ਬਹੁਤ ਸਵੀਟ ਕਰ ਸਕਦੇ ਸਾਡੇ ਨਾਲ ਇਸ ਬਿੱਲ ਦੇ, ਤੁਹਾਡੇ ਅਸੀਂ ਬੜੇ ਹਮਦਰਦ ਹਾਂ ਜੀ, ਅਸੀਂ ਤੁਹਾਡੇ ਨਾਲ ਆ, ਬਹੁਤ ਮਾੜਾ ਬਿੱਲ ਆ, ਇਹ ਬੰਦ ਹੋਣਾ ਚਾਹੀਦਾ, ਐ ਕਰਦੀਆਂ ਸਰਕਾਰਾਂ, ਐ ਕਰਦੀਆਂ ਗੱਲਾਂ, ਤੇ ਅਸੀਂ ਕਿਸੇ ਦੀਆਂ ਤੇ ਆਪਣੇ ਆਪ ਨੂੰ ਕਹਿ ਲਓ ਭਈ ਉਹਦੀਆਂ ਗੱਲਾਂ 'ਚ ਨਹੀਂ ਆਉਣ ਦੀ ਲੋੜ। ਸਾਨੂੰ ਸੁਣੋ ਗੱਲਾਂ, ਪਰ ਅਸੀਂ ਉਸ ਵਿਅਕਤੀ ਦਾ ਐਕਸ਼ਨ ਦੇਖੋ, ਉਹਦਾ ਆਚਰਣ ਦੇਖੋ, ਕਿ ਉਹ ਕੰਮ ਕੀ ਕਰਦਾ ਆ। ਬਿਲਕੁਲ ਜੇ ਉਹ ਆਪਣੀ ਗੱਲਾਂ ਤਾਂ ਕਰਦਾ, ਪਰ ਉਹ ਕੰਮ ਤੇ ਪੂਰਾ ਨਹੀਂ ਉਤਰ ਰਿਹਾ, ਉੱਥੇ ਪਹੁੰਚ ਨਹੀਂ ਰਿਹਾ। ਉੱਥੇ ਉਹਨੇ ਵਾਅਦਾ ਕੀਤਾ ਸੀ ਮੈਂ ਬਿੱਲ ਬੋਰਡ ਬਣਾ ਕੇ ਲਿਆਊਂਗਾ, ਮੈਂ ਚਿੱਠੀ ਲਿਖੂੰਗਾ, ਮੈਂ ਫਲਾਣੇ ਬੰਦੇ ਨੂੰ ਨਾਲ ਲਿਆ ਕੇ ਆਊਂਗਾ, ਜਾਂ ਉਹਨੇ ਵਾਅਦਾ ਕੀਤਾ ਉਹਨੂੰ ਲਿਆਊਂਗਾ। ਜੇ ਨਹੀਂ ਆ ਰਿਹਾ, ਇਹਦਾ ਮਤਲਬ ਉਹ ਬੰਦੇ ਨੂੰ ਹਾਲੇ ਤੁਸੀਂ ਉਹਨੂੰ ਵੱਖਰੇ ਬਕਸੇ 'ਚ ਰੱਖੋ। ਸਾਡੇ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਰਲ ਸਕਦੇ ਆ, ਪਰ ਅੱਜ ਦੀ ਡੇਟ 'ਚ ਹੈ ਨਹੀਂ ਹਾਲੇ ਸਾਡੇ ਨਾਲ, ਸਾਡੀ ਧਿਰ ਨਹੀਂ ਹੈਗੀ ਹਾਲੇ ਤੱਕ। ਸਹੀ ਗੱਲ। ਹੁਣ ਸਾਡੀ ਕੋਸ਼ਿਸ਼ ਕੀ ਆ ਕਿ ਇਹ ਬਿੱਲ ਨੇ 1 ਸਤੰਬਰ ਨੂੰ ਅਸੈਂਬਲੀ 'ਚ ਜਾਣਾ ਆ, 18 ਅਸੈਂਬਲੀ ਮੈਂਬਰਸ ਦੀ ਜਿਹੜੀ ਅਪਰੋਪਰੀਏਸ਼ਨ ਕਮੇਟੀ ਦੇ ਮੋਢੇ ਜਾਣਾ ਆ 1 ਤਰੀਕ ਨੂੰ। ਸੋ ਉਹ ਅਸੀਂ, ਤੁਹਾਨੂੰ ਪਤਾ ਹੀ ਹੋਣਾ ਸਾਰਿਆਂ, ਅਸੀਂ ਗਰੁੱਪ ਕ੍ਰੀਏਟ ਕੀਤਾ ਇੱਕ, ਉੱਥੇ 100-150 ਮੈਂਬਰ ਬਣ ਗਿਆ ਆ ਆਲਰੇਡੀ, ਜਿਹੜੇ ਬੰਦੇ ਹੈਗੇ ਆ। ਠੀਕ ਹੈ। ਸੋ ਉੱਥੇ ਜਿੱਦਾਂ ਤੁਸੀਂ ਰੇਡੀਓ ਦਾ ਤੁਹਾਡਾ ਪਲੇਟਫਾਰਮ ਹੈ, ਇੱਥੇ ਅਸੀਂ ਖਬਰਾਂ ਸਪਰੈਡ ਕਰਦੇ, ਇੱਕ ਦੂਜੇ ਨਾਲ ਗੱਲਬਾਤ ਕਰਦੇ, ਡਿਸਕਸ਼ਨਾਂ ਕਰਦੇ, ਬ੍ਰੇਨਸਟਾਰਮ ਕਰਦੇ ਆ। ਉਸ ਗਰੁੱਪ ਤੇ ਵੀ ਜਾਣਕਾਰੀ ਸ਼ੇਅਰ ਕਰਨੀ ਇੱਕ ਦੂਜੇ ਨਾਲ, ਵੀ ਭਾਈ ਹੁਣ ਸਟ੍ਰੈਟਜੀ ਆਪਾਂ ਕੀ ਕਰਨਾ 1 ਤਰੀਕ ਤੋਂ ਪਹਿਲਾਂ ਸਾਡੇ ਬਹੁਤ ਕੰਮਾਂ ਕਰਨ ਵਾਲੇ। ਇੱਕ ਤਾਂ ਹੈਗਾ ਵੀ ਸਾਨੂੰ ਇੱਕ ਜਿਹੜਾ ਸਾਰਾ ਜਿਹੜੇ ਜਿੰਨੇ 18 ਦੇ 18 ਅਸੈਂਬਲੀ ਪੀਪਲ ਹੈਗੇ ਆ ਜਿਹੜੇ ਪੂਰੇ ਕੈਲੀਫੋਰਨੀਆ ਦੇ, ਜਿਨ੍ਹਾਂ ਨੇ ਵੋਟ ਪਾਉਣੀ ਇੱਥੇ ਯੈਸ ਐਂਡ ਨੋ, ਤੇ ਜੇ ਉਹ ਵੋਟਾਂ ਜਿਹੜੀਆਂ ਜੇ 9 ਬੰਦਿਆਂ ਨੇ ਜਾਂ 10 ਬੰਦਿਆਂ ਨੇ ਨੋ ਕਰਤੀਆਂ, ਤੇ ਬਿੱਲ ਰੁਕ ਜੂਗਾ ਉੱਥੇ। ਤੇ ਜੇ ਮੈਜੋਰਟੀ ਨੇ ਪਾਤੀਆਂ ਵੋਟਾਂ, ਤੇ ਗਾਹਾਂ ਤੁਰੀ ਜਾਣਾ ਬਿੱਲ, ਇਹ ਕਾਨੂੰਨ ਬਣ ਸਕਦਾ ਆ। ਸੋ ਆਪਾਂ ਉਹ ਬੰਦਿਆਂ ਨੂੰ ਜਿਹੜੇ 18 ਦੇ 18 ਬੰਦੇ ਹੈਗੇ। ਹਾਂਜੀ ਜਸਕਰਨ ਭਾਜੀ। ਨਹੀਂ, ਮੈਂ ਤਾਂ ਉਹੀ, ਜਿੱਦਾਂ ਸੌਰੀ ਤੋਂ ਮੈਂ ਕੱਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਉਹ ਤਾਂ ਆਪਣੇ ਨਾਲ ਦੀ ਨਾਲ ਇਹ ਗੱਲ ਆ ਬਈ ਜਦ ਉਹ 16 ਦੇ ਵਿੱਚੋਂ ਜਿਹੜੇ 16 ਜਾਂ 18 ਮੈਂਬਰੀ ਕਮੇਟੀ ਆ ਜਿਹੜੀ ਹੈਗੀ ਆ ਐਪਰੋਪ੍ਰੀਏਸ਼ਨ ਜਿਹੜੀ ਕਮੇਟੀ ਇਹਨਾਂ ਦੀ 16 ਬੰਦਿਆਂ ਦੀ, 16 ਦੀਆਂ ਜਾਂ 18 ਦੀ ਆਈ ਥਿੰਕ ਆ, 16 ਦੀ ਮੈਨੂੰ ਯਾਦ ਨਹੀਂ ਹੁਣ, 16 ਦੀਆਂ ਜੀ 16 ਆ ਜੀ, 16 ਆ ਹਾਂਜੀ। ਉਹ ਜੇ ਉਹਨਾਂ ਦੇ ਕੋਲ ਉੱਥੋਂ ਬਿੱਲ ਪਾਸ ਹੋ ਗਿਆ, ਫਿਰ ਤਾਂ ਗੈਵਨ ਨਿਊਸਮ ਦੇ ਸਾਈਨ ਹੀ ਹੋਣੇ ਆ। ਕਿਉਂਕਿ ਉਸ ਤੋਂ ਬਾਅਦ ਤਾਂ ਸੁਪਰ ਮੈਜੋਰਟੀ ਹੈ ਨਾ ਡੈਮੋਕ੍ਰੇਟਸ ਦੀ, ਉੱਥੇ ਤਾਂ ਉਹਨਾਂ ਦੀ ਸੁਪਰ ਅਸੈਂਬਲੀ ਦੇ ਵਿੱਚ ਤਾਂ ਆਸਾਨੀ ਨਾਲ ਪਾਸ ਹੋ ਹੀ ਜਾਣਾ, ਇਹਦਾ ਅਸੈਂਬਲੀ 'ਚ ਪਾਸ ਹੋ ਜਾਣਾ। ਜੇ ਆਪਾਂ ਨੂੰ ਰਕਮਾਉਣਾ ਪੈਣਾ ਉੱਥੇ, ਉਹਦੀ ਗੱਲ। ਹੁਣ ਦੇਖੋ, ਮੈਂ ਇੱਕ ਗੱਲ ਹੋਰ ਐਡ ਜ਼ਰੂਰ ਕਰੂੰਗਾ ਇੱਥੇ, ਸਾਰੇ ਆਪਾਂ ਜਿਹੜੇ ਬੰਦੇ ਅਸੀਂ ਤਾਂ ਜ਼ੋਰ ਲਾਉਣ ਡਏ ਆ, ਬਾਕੀਆਂ ਨੂੰ ਵੀ ਨਾਲ ਰਲ ਕੇ ਜ਼ੋਰ ਲਾਉਣਾ ਪੈਣਾ ਵੀ ਕਿਸੇ ਤਰੀਕੇ ਨਾਲ ਬਿੱਲ ਰੁਕ ਜਾਵੇ। ਬਾਕੀ ਅਸੀਂ ਤੁਹਾਨੂੰ ਵਿਦਨ ਨੈਕਸਟ 2 to 3 ਡੇਜ਼ ਆਪਾਂ ਹੀ ਕਾਲ ਦੇਵਾਂਗੇ। ਸਾਡੀ ਜਿਹੜੀ NT 553 ਭਾਜੀ ਹਰਮਿੰਦਰ ਨੇ ਸ਼ੇਅਰ ਕੀਤਾ ਕਿ ਉਹ ਸਾਡਾ ਗਰੁੱਪ ਬਣਿਆ ਆ, ਤੇ ਅਸੀਂ ਉਹਦੇ ਵਿੱਚ ਦੇਖੋ, ਉਹਦੇ ਵਿੱਚ ਅਸੀਂ ਵੀ ਆਰ ਓਪਨ, ਉਹਦੇ ਵਿੱਚ ਕੋਈ ਵੀ ਬੰਦਾ ਮੈਂਬਰ ਬਣ ਸਕਦਾ। ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਿ ਦਿੰਦਾ ਕਿ ਕੱਲ ਤੱਕ ਪ੍ਰੋਗਰਾਮ ਬਹੁਤ ਸੋਹਣਾ ਚੱਲਣ ਡਿਆ ਸੀਗਾ। ਐਵਰੀਥਿੰਗ ਹੀ ਵਾਜ਼ ਔਨ ਦਾ ਬੈਕ ਫੁੱਟ। ਉਹ ਬੰਦਾ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਸੀਗਾ। ਅਸੀਂ ਕਿੰਨੀ ਵਾਰੀ ਇਹ ਸ਼ੇਅਰ ਕਰ ਚੁੱਕੇ ਹਾਂ ਕਿ ਸਾਡੀ ਉਹਦੇ ਨਾਲ ਮੀਟਿੰਗ ਸੀਗੀ, ਉਹ ਕੈਂਸਲ ਕੀਤੀ ਕਿ ਵੀ ਤੂੰ ਸਾਡੇ ਨਾਲ ਉੱਥੇ ਆ ਕੇ ਗੱਲ ਕਰ। ਉਹ ਬੰਦਾ ਉੱਥੇ ਆ ਕੇ ਗੱਲ, ਜੇ ਕੋਈ ਅੱਜ ਬੰਦਾ ਕਹੇ ਨਾ ਮੈਂ ਇਹਨੂੰ ਲੈ ਕੇ ਆਇਆ ਜਾਂ ਮੈਂ ਲੈ ਕੇ ਆਈ ਸੀਗੀ, ਨਹੀਂ, ਉਹ ਸਾਨੂੰ ਪਹਿਲੇ ਵਾਅਦਾ ਕਰ ਚੁੱਕਾ ਸੀਗਾ ਕਿ ਅਸੀਂ
ਖੈਰ ਮੇਰਾ ਪੂਰਾ ਨਾਮ ਜਸਕਰਨ ਹੈ, ਸਾਨੂੰ ਪਤਾ ਜੈਸ ਸੀ, ਚਲੋ ਗੋਰੇ ਕਹਿੰਦੇ, ਕਹਿੰਦਾ ਜੈਸ ਐਂਡ ਮਨਦੀਪ ਵਿਲ ਬੀ ਦੇ ਆਲ ਬੀ ਦੇਅਰ। ਉਹਨੇ ਸਾਰੀ ਹਿਸਾਬ ਨਾਲ ਸਾਨੂੰ ਪੁੱਛਿਆ ਹੈ ਨਾ, ਉਹ ਬੰਦਾ ਆਪ ਸਾਡੇ ਨਾਲ ਟੇਬਲ ਟਾਕ ਸਾਡੇ ਨਾਲ ਬਹਿ ਕੇ ਗੱਲ ਕਰਨ ਨੂੰ ਸਾਡੇ ਸੱਦੇ ਤੇ ਉਹ ਬੰਦਾ ਉੱਥੇ ਆਇਆ। ਉਸ ਤੋਂ ਬਾਅਦ the way he was greeted, ਉਸ ਤੋਂ ਬਾਅਦ ਜੋ ਵੀ ਹੋਇਆ ਹੈ ਨਾ, ਅਸੀਂ ਬੈਕਫੁੱਟ ਤੇ ਚਲੇ ਗਏ ਹਾਂ। ਉਹ ਬੰਦਾ ਕਹਿੰਦਾ ਮੈਂ ਤੁਹਾਡੇ ਨਾਲ ਗੱਲੇ ਨਹੀਂ ਕਰਦਾ, ਕਿਉਂਕਿ ਉਹਨੂੰ ਸ਼ੋਰ ਕਰ ਦਿੱਤਾ ਗਿਆ ਇਹਨਾਂ ਬੰਦਿਆਂ ਦਾ ਕੇਅਰ ਨਾ ਕਰ, ਅਸੀਂ ਤੇਰੇ ਨਾਲ ਆ, ਤਾਂ ਤੂੰ ਜੋ ਮਰਜ਼ੀ ਕਰੀ ਚੱਲ। ਅਸੀਂ ਪ੍ਰਧਾਨ ਬਣੇ ਆ ਇਹਨਾਂ ਦੇ ਸਾਰਿਆਂ ਦੇ, ਇਹ ਤਾਂ ਬਸ ਜਿੱਦਾਂ ਉਹੀ ਗੱਲ ਵੀ ਕਮਲ ਹੀ ਆ। ਅਸੀਂ ਹੁਣ ਡਿਫੈਂਸ, ਅਸੀਂ ਕਿੱਥੇ ਅਫੈਂਸਿਵ ਮੋਡ ਤੇ ਸੀ, ਉਹ ਡਿਫੈਂਸ ਹੁੰਦੇ ਸੀ। ਸਾਨੂੰ ਸਾਡੇ ਆਪਣੇ ਬੰਦਿਆਂ ਦੀਆਂ ਇੱਕ ਦੋ ਗਲਤੀਆਂ ਨੇ ਡਿਫੈਂਸਿਵ ਮੋਡ ਦੇ ਵਿੱਚ ਕਰ ਦਿੱਤਾ। ਸਹੀ ਹੈ ਜੀ ਜੀ। ਪਰ ਨਹੀਂ, ਅਗੇਨ ਸਾਡੀ ਡਿਫੈਂਸ ਵੀ ਬਹੁਤ ਤਕੜੀ ਆ, ਸਾਡੀ ਡਿਫੈਂਸ ਵੀ ਤਕੜੀ ਆ ਵੀ ਅਸੀਂ ਫੇਰ ਦੁਬਾਰਾ ਅਫੈਂਸਿਵ ਮੋਡ ਦੇ ਵਿੱਚ ਆਵਾਂਗੇ ਤੇ ਚਲੋ ਵਾਹਿਗੁਰੂ ਭਲੀ ਕਰੇ। ਹਰਮਿੰਦਰ ਸਿੰਘ ਭਾਜੀ ਗੋ ਕੈਰੀ ਔਨ ਜੀ। ਹਾਂਜੀ, ਸੋ ਭਾਜੀ ਮੈਨੂੰ ਇਹ ਲੱਗਦਾ ਵੀ ਉਹਨੇ ਆਪਣਾ ਤੀਰ ਛੱਡ ਦਿੱਤਾ ਆ, ਉਹਦੇ ਕਮਾਨ ਚੋਂ ਇਹ ਹੁਣ ਤੀਰ ਨਿਕਲ ਚੁੱਕਾ ਆ, ਸੈਨੇਟ 'ਚ ਬਿੱਲ ਪਾਸ ਹੋ ਗਿਆ ਆ, ਹੁਣ ਇਹ ਬਿੱਲ ਜਾਣਾ ਅਸੈਂਬਲੀ ਦੇ ਵਿੱਚ। ਬਿਲਕੁਲ ਸਾਡਾ ਜਿਹੜਾ ਸਾਰਾ ਫੋਕਸ ਹੈਗਾ ਆ, ਇਹ 16 ਬੰਦਿਆਂ ਦੀ ਕਮੇਟੀ ਨੂੰ ਮੈਮੋਰੈਂਡਮ ਦਿੱਤੇ ਜਾਣ, 16 ਦੇ 16 ਨੂੰ, ਤੇ ਹਰ ਇੱਕ ਮੈਮੋਰੈਂਡਮ ਜਿਹੜਾ ਹੈਗਾ ਆਪਾਂ ਸਟੈਂਡਰਡ ਮੈਮੋਰੈਂਡਮ 2-3 ਦਿਨ 'ਚ ਲੈਟਰ ਫਾਈਨਲਾਈਜ਼ ਕਰ ਲੈਣਾ ਹੈ। ਜਿਹੜਾ ਲੈਟਰ ਜਿਹੜਾ 1 ਪੇਜ ਦਾ ਲੈਟਰ ਹੋਣਾ, ਸਾਨੂੰ ਸੁਝਾਅ ਇਹੀ ਆ ਰਹੇ ਆ ਵੀ ਲੈਟਰ ਲੰਬਾ ਆ, ਇਹ ਲੈਟਰ ਨੂੰ ਛੋਟਾ ਕਰੋ, 1 ਪੇਜ ਦਾ ਰੱਖੋ, ਜਿਹੜਾ 1 ਪੇਜ ਦਾ ਤਾਂ ਪੜ੍ਹ ਲੂਗਾ ਕੋਈ, ਦੂਜੇ ਪੇਜ ਤੇ ਬਸ ਦਸਤਖਤ ਹੋਣਗੇ। ਠੀਕ ਹੈ। ਤੇ ਜਿੱਦਾਂ ਹੁਣ 16 ਮੈਂਬਰ ਹੈਗੇ ਆ, ਉਹਨਾਂ ਦੇ ਅਸੀਂ ਨਾ ਕਾਉਂਟੀ ਵਾਈਜ਼ ਗਰੁੱਪ 'ਚ ਸ਼ੇਅਰ ਕਰਤਾ ਵੀ ਕਿਹੜਾ ਮੈਂਬਰ ਕਿਹੜੀ ਕਾਉਂਟੀ ਨੂੰ ਰਿਪਰੈਜ਼ੈਂਟ ਕਰਦਾ ਆ, ਉਹਨਾਂ ਨੂੰ ਆਪੋ ਆਪਣਾ ਦੇ ਕੇ ਆਓ। ਹਾਂਜੀ, ਸੋ ਉਹਨੂੰ ਇੰਨਾ ਈਜ਼ੀ ਬਣਾ ਦਿੱਤਾ ਗਿਆ ਭਾਜੀ, ਉਹਨੂੰ ਇੰਨਾ ਈਜ਼ੀ ਬਣਾ ਦਿੱਤਾ ਭਾਜੀ ਉਹਨਾਂ ਨੇ ਕਿ ਤੁਹਾਨੂੰ ਕੋਈ ਤਰੱਦਦ ਕਰਨ ਦੀ ਲੋੜ ਨਹੀਂ, ਸਿਰਫ ਤੁਸੀਂ ਉਹਨੂੰ ਦੇਖਣਾ ਆ, ਤੁਹਾਡੇ ਵਿੱਚ ਤੁਹਾਨੂੰ ਪਤਾ ਕਿ ਕਿਹੜੇ ਮੈਂਬਰ ਤੇ ਤੁਸੀਂ ਭੇਜਣਾ ਆ, ਤੁਹਾਡੇ ਕੋਲ ਚਿੱਠੀ ਵੀ ਆ, ਤੁਹਾਡੇ ਕੋਲ ਮੈਂਬਰ ਦਾ ਨਾਮ ਵੀ ਆ, ਐਡਰੈਸ ਵੀ ਆ, ਫੋਨ ਨੰਬਰ, ਸਾਰਾ ਕੁਛ ਆ। ਤੁਸੀਂ ਸਿਰਫ ਆਪਣੇ ਸਾਈਨ ਕਰਕੇ ਤੇ ਤੁਸੀਂ ਉਹਨੂੰ ਮੇਲ ਕਰ ਦਿਓ ਉੱਥੇ। ਜੇ ਤੁਸੀਂ ਆਪ ਡ੍ਰੌਪ ਕਰਨ ਜਾਓਗੇ ਨਾ ਤਾਂ ਫੇਰ ਤਾਂ ਤੁਹਾਡਾ ਬੜਾ ਜ਼ਿਆਦਾ ਥੈਂਕ ਯੂ ਆ। ਹਾਂਜੀ ਭਾਜੀ ਕਹਿ ਰਹੀ ਆ। ਹਾਂਜੀ ਭਾਜੀ, ਸੋ ਇਸ ਤਰ੍ਹਾਂ ਇੱਕ ਤਾਂ ਈਮੇਲ ਤਾਂ ਕਰੀ ਚਲੋ, ਚਿੱਠੀ ਵੀ ਮੇਲ ਕਰ ਦਿਓ, ਪਰ ਆਪਾਂ ਨੂੰ ਬਾਈ ਐਂਡ ਆਫ ਨੈਕਸਟ ਵੀਕ ਜਾਂ ਫੋਲੋਇੰਗ ਮੰਡੇ ਜਾਂ ਟਿਊਜ਼ਡੇ ਤੱਕ ਹਰ ਇੱਕ ਮੈਂਬਰ ਦੇ ਕੋਲ ਉਹਦੇ ਡਿਸਟ੍ਰਿਕਟ ਜਿਹੜੇ ਲੋਕਲ ਡਿਸਟ੍ਰਿਕਟ ਆ, ਉਹਦੇ ਕੰਸਟੀਚੂਐਂਟ 10-10 ਜਾਣੇ ਇਕੱਠੇ ਹੋ ਕੇ ਉਹ ਆਪਣੇ ਨਾਂ ਲਿਖਣ, ਆਪਣਾ ਫੋਨ ਲਿਖਣ, ਥੱਲੇ ਆਪਣਾ ਐਡਰੈਸ ਲਿਖਣ, ਤੇ ਉਹਦੇ ਜਾ ਕੇ ਮੈਂਬਰੈਂਡਮ ਉਹਦੇ ਦਫ਼ਤਰ 'ਚ ਫੜਾਏ ਆਉਣ, ਬਸ ਪ੍ਰਿੰਟਡ ਫੋਲਡਰ 'ਚ ਪਾ ਕੇ ਦੇਣਾ। ਬੜੀ ਸੋਹਣੀ ਡੈਕੋਰੇਸ਼ਨ, ਜਿੱਦਾਂ ਕਿਸੇ ਨੂੰ ਤੋਹਫਾ ਦਿੰਦੇ ਆ ਨਾ, ਇਸ ਤਰ੍ਹਾਂ ਤੋਹਫਾ ਦੇ ਕੇ ਆਉਣਾ ਹਰ ਇੱਕ 18 ਦੇ 18 ਮੈਂਬਰਾਂ ਨੂੰ, ਉਹਨਾਂ ਦੇ ਰੀਜਨਲ ਆਫਿਸ ਦੇ ਵਿੱਚ, ਉਹਨਾਂ ਦੇ ਰੀਜਨਲ ਜਿਹੜੇ ਕੰਸਟੀਚੂਐਂਟਸ ਹੈਗੇ ਆ ਉਹ ਜਾਣ। ਹਰ ਇੱਕ ਕੋਈ ਬੰਦਾ ਉੱਥੇ ਆਪਾਂ ਗਲਤ ਨਹੀਂ ਹੋਣਾ ਚਾਹੀਦਾ, ਜੈਨੂਨ ਬੰਦੇ ਹੋਣੇ ਚਾਹੀਦੇ ਜਿਹੜੇ ਉੱਥੇ ਉਹਨੂੰ ਵੋਟ ਪਾਉਂਦੇ ਆ ਉਸ ਇਲਾਕੇ ਦੇ। ਇਹ ਨਹੀਂ ਕਹਿਣਾ, ਹਾਂਜੀ, ਤੇ ਉਹਨਾਂ ਨੂੰ ਇਹ ਨਹੀਂ ਕਹਿਣਾ ਵੀ ਆਹ ਤੁਹਾਨੂੰ ਮੈਂਬਰ ਨੇ ਤਾਂ ਦੱਸੋ ਤੁਸੀਂ ਕੀ ਕਰਦੇ ਆ, ਨਾ, ਉਹਨਾਂ ਨੂੰ ਕਹਿਣਾ ਆ ਵੀ ਅਸੀਂ ਸਾਡੀਆਂ ਲਾਈਵਸ ਇਹਦੇ ਨਾਲ ਬਹੁਤ ਅਫੈਕਟਡ ਹੋਣ ਨੈਗੇਟਿਵਲੀ, ਅਸੀਂ ਤੁਹਾਡੀ ਨੋ ਵੋਟ ਚਾਹੁੰਦੇ ਆ ਇੱਥੇ। ਵੀ ਵਾਰਜ ਯੂ, ਵੀ ਪਲੀਡ ਯੂ, ਵੀ ਬੈਗ ਯੂ ਟੂ ਵੋਟ ਨੋ ਔਨ ਦਿਸ ਬਿੱਲ, ਦੈਟਸ ਇਟ। ਵੁੱਡ ਯੂ ਵੋਟ, ਕੈਨ ਵੀ ਕਾਊਂਟ ਔਨ ਯੂ, ਇਹ ਕਹਿਣਾ, ਕੈਨ ਵੀ ਕਾਊਂਟ ਔਨ ਯੂ, ਵੀ ਆਰ ਯੂਰ ਕਨਸਟੀਟਿਊਐਂਟ, ਵੀ ਆਰ ਯੂਰ ਵੋਟਰਸ। ਇਹ ਜਿਹੜੇ ਇਲੈਕਟਡ ਅਫੀਸ਼ੀਅਲ ਆ ਨਾ, ਇਹ ਇਹਨਾਂ ਦੀ ਸਿਰਫ ਵੋਟ ਤੋਂ ਡਰਦੇ ਆ। ਇਹ ਬਿਲਕੁਲ ਜੀ, ਉਹੀ ਆ, ਵੋਟ ਦਾ ਹੀ ਹੈ, ਕੁਰਸੀ ਜਾਂਦੀ ਵੋਟ ਦੇ ਨਾਲ ਹੀ ਮਿਲਦੀ, ਵੋਟ ਨਾਲ ਹੀ ਜਾਂਦੀ ਹੈ ਭਾਜੀ। ਜੇ ਨਾ ਆਪਾਂ ਸਾਰਿਆਂ ਨੇ ਰਲ ਕੇ ਨਾ, ਜੇ ਆਪਾਂ ਸਾਰਿਆਂ ਨੇ ਰਲ ਕੇ, ਜਿੱਦਾਂ ਹਰਮਿੰਦਰ ਭਾਜੀ ਨੇ ਦੱਸਿਆ, ਆਪਾਂ ਉਹਨਾਂ ਨੂੰ ਕਨਵਿੰਸ ਕਰ ਦਿੱਤਾ, ਉਹਨਾਂ ਨੂੰ ਆਪਾਂ ਸਾਰਾ ਕੁਛ ਆਪਣੇ ਵੱਲ ਲੌਬੀ ਕਰਕੇ ਕਰ ਲਿਆ, ਜਦ ਆਪਣੀਆਂ ਗੱਲਾਂ ਤੋਂ ਕਨਵਿੰਸ ਹੋ ਗਏ, ਜਦੋਂ ਲੱਗਾ ਕਿ ਵਾਕਿਆ ਯਾਰ ਬੰਦੇ ਇਹਨਾਂ ਨੂੰ ਇਹਦਾ ਬਹੁਤ ਨੁਕਸਾਨ ਹੋ ਰਿਹਾ, ਆਪਾਂ ਨੂੰ ਸਿਰਫ ਕਨਵਿੰਸ, ਆਪਾਂ ਇਹ ਬਿੱਲ ਇਹਨੂੰ ਡਿਸਟਰੋਏ ਕਰਵਾ ਦਿੱਤਾ ਨਾ, ਤਾਂ ਇਹਨਾਂ ਨੂੰ ਇੱਕ ਵਾਰੀ ਕੰਨ ਹੋ ਜਾਣਗੇ ਕਿ ਨੈਕਸਟ ਟਾਈਮ ਦੇ ਵਿਲ ਥਿੰਕ ਟਵਾਈਸ ਬਿਫੋਰ ਦੇ ਡੂ। ਪੰਜਾਬੀ ਦਾ ਪੋਲੀਟੀਕਲ ਪਾਵਰ ਇਹ ਦਿਖਣੀ ਚਾਹੀਦੀ ਆ, ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਹੀ ਜਿਹੜੀ ਉਹ ਪਤਾ ਐਡਜਸਟ ਕਰਦੇ ਆ। ਬਿਲਕੁਲ। ਤੇ ਹਰਮਿੰਦਰ ਸਿੰਘ ਜੀ, ਜਸਕਰਨ ਭਾਜੀ, ਇਦਾਂ ਹੀ ਜੁੜੇ ਰਹੋ ਆਪਣੇ ਨਾਲ। ਕੁਝ ਕਾਲਰਸ ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਆ ਉਹ ਲੈਂਦੇ ਆ, ਤੇ ਆਪਣੇ ਨਾਲ ਜੁੜ ਚੁੱਕੇ ਨੇ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਜਾਬੀ ਰੇਡੀਓ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਸਕਰਨ ਭਾਜੀ, ਹਾਂਜੀ, ਹੁਣ ਮੈਂ ਕੱਲ ਦਾ ਦੇਖ ਰਿਹਾ ਸੀਗਾ, ਤੇ ਹੁਣ ਪਤਾ ਲੱਗਾ ਅੱਜ ਉਹਨਾਂ ਨਾਲ ਗੱਲਬਾਤ ਵੀ ਹੋਈ, ਤੇ ਉਹਨਾਂ ਦੀਆਂ ਗੱਲਾਂ ਤੋਂ ਏਦਾਂ ਲੱਗ ਰਿਹਾ ਸੀ ਵੀ ਉਹਨਾਂ ਨੇ ਕੁਛ ਨਹੀਂ ਕਰਨਾ, ਕਿਉਂਕਿ ਉਹਨਾਂ ਨੇ ਜਦੋਂ ਗੱਲਾਂ ਕੀਤੀਆਂ ਉਹਨਾਂ ਦੇ ਨਾਲ, ਉਹਨਾਂ ਦੀ ਗੱਲ ਤੋਂ ਇਹ ਲੱਗ ਰਿਹਾ ਸੀਗਾ ਜੀ ਸਾਡਾ ਜੀ ਇੱਕੋ ਹੀ ਬੰਦਾ ਹੈ ਜਿਹਨੂੰ ਪਤਾ ਹੈ, ਉਹਦਾ ਨਾਂ ਹੈਗਾ ਜੀ ਬੋਬੀ ਸਿੰਘ ਐਲਨ। ਹਾਂਜੀ, ਉਹ ਜਿਹੜੀ ਮੇਅਰ ਆ ਤੇ ਉਹਨਾਂ ਦੀ ਲੌਬੀਇਸਟ ਆ, ਉਹ ਸੀਈਓ ਕਿਹਾ ਜੀ ਉਹਨੇ ਆਪਣੇ ਆਪ ਨੂੰ, ਉਹਨਾਂ ਨੇ ਆਪਣੇ ਆਪ ਹੀ ਕਿਹਾ। ਤੇ ਉਹਨਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਉਹਨੇ ਕੀ ਕੀਤਾ ਜਦੋਂ ਮਈ ਚ ਪਾਸ ਹੋਇਆ, ਉਦੋਂ ਕੁਛ ਨਹੀਂ ਕਰ ਸਕੀ, ਨਾ ਕਿਸੇ ਨੇ ਕਿਸੇ ਦੀ ਹੈਲਪ ਲਈ, ਨਾ ਕਿਸੇ ਨੂੰ ਦੱਸਿਆ। ਉਹ ਸਾਨੂੰ ਹੁਣ ਪਤਾ ਲੱਗ ਗਿਆ। ਜਸਕਰਨ ਭਾਜੀ ਜੇ ਸੁਣਦੇ ਆ
ਜੀ ਹਾਂਜੀ ਹਾਂ, ਮੈਂ ਸੁਣ ਬੇਨਤੀ ਰਿਹਾ ਕਰ ਰਿਹਾ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਤੁਸੀਂ ਬਹੁਤ ਚੰਗੀ ਲਾ ਫਰਮ ਇੱਕ ਲਵੋ ਭਾਜੀ ਇਹ ਕੰਮ ਕਰਨ ਵਾਸਤੇ, ਤੇ ਪੈਸੇ ਦੀ ਪਰਵਾਹ ਨਾ ਕਰਿਓ। ਆਪਣੇ ਪੰਜਾਬੀ ਤੁਹਾਨੂੰ ਪਤਾ ਆ ਇਸ ਕੰਮ ਲਈ ਪਿੱਛੇ ਨਹੀਂ ਹਟਦੇ। ਜੇ ਕਹੋ ਤਾਂ ਮੈਂ ਸ਼ੁਰੂਆਤ ਕਰਦਾ, ਮੇਰੇ ਵੱਲੋਂ ਤੁਸੀਂ $1000 ਦਾ ਫੰਡ ਰੱਖ ਲਓ। ਤੇ ਬਹੁਤ ਮਿਹਰਬਾਨੀ ਹਰਜੀਤ ਵੀਰੇ, ਜਦੋਂ ਲੋੜ ਪਈ ਜ਼ਰੂਰ ਦੱਸਾਂਗੇ। ਬਹੁਤ ਮਿਹਰਬਾਨੀ ਹਾਂ, ਤੁਹਾਡੀ। ਕਿਉਂਕਿ ਪੰਜਾਬੀ ਤੁਸੀਂ ਆਪਣੇ ਪਰਵਾਹ ਨਾ ਕਰਿਓ ਪੈਸੇ ਦੀ, ਵਧੀਆ ਤੋਂ ਵਧੀਆ ਲਾ ਫਰਮ ਲਵੋ, ਕਿਉਂਕਿ ਵੋਟਾਂ ਪੰਜਾਬੀ ਤੁਹਾਨੂੰ ਪਤਾ ਹੈ ਜਦੋਂ ਵੋਟ ਪਾਉਂਦੇ ਆ ਤੇ ਜਦੋਂ ਨਹੀਂ ਪਾਉਣੀ ਹੁੰਦੀ, ਤੁਹਾਨੂੰ ਪਤਾ ਪੰਜਾਬ ਦੇ ਵਿੱਚ ਬੜੇ ਬੜੇ ਰਾਜੇ ਮਹਾਰਾਜੇ ਵੀ ਲਾਤੇ। ਤੇ ਗੱਲ ਇਹ ਆ ਵੀ ਪੰਜਾਬੀ ਖੁਸ਼ ਹੁੰਦੇ ਆ ਜਦੋਂ ਆਪਣਾ ਪੰਜਾਬੀ ਆਉਂਦਾ ਆ। ਤੇ ਜਦੋਂ ਹੁਣ ਬੌਬੀ ਸਿੰਘ ਐਲਨ ਵਰਗੇ ਜਿਤਾਏ ਪੰਜਾਬੀਆਂ ਨੇ ਆ, ਤੇ ਪੰਜਾਬੀਆਂ ਦੀ ਹੈਲਪ ਨਹੀਂ ਕਰ ਰਿਹਾ। ਤੁਸੀਂ ਹੁਣ ਦੇਖਿਆ ਹੀ ਆ, ਮੀਟਿੰਗ ਦੇ ਵਿੱਚ ਉਹ ਗਏ ਆ ਤੇ ਉਹਨਾਂ ਨੇ ਸਾਡੇ ਲਈ ਕੀ ਕੀਤਾ। ਅਗਰ ਇਹ ਐਸੋਸੀਏਸ਼ਨ ਜਿਹੜੀ ਆ ਉਹ ਸਾਡੇ ਕੰਮ ਨਹੀਂ ਕਰਦੀ, ਤੇ ਇਹ ਤਾਂ ਸੋਚ ਸਕਦੇ ਆ ਨਾ, ਇਹ ਵੀ ਪੰਜਾਬੀ ਆ ਕਿ ਅਸੀਂ ਇਹਨਾਂ ਕੋਲ ਵੋਟਾਂ ਲੈਣੀਆਂ ਗਾ। ਵੋਟ ਲੈਣ ਲਈ ਤੁਸੀਂ ਅੱਗੇ ਆਉਂਦੇ ਹੋ। ਤੇ ਹੁਣ ਤੁਸੀਂ ਪੰਜਾਬੀਓ ਸੁਣ ਲਓ ਵੀ ਆਹ ਟਾਈਮ ਜਿਹੜਾ ਅਗਲਾ ਇਹ ਤੁਹਾਨੂੰ ਆ ਰਿਹਾ, ਤੁਹਾਨੂੰ ਪਤਾ ਹੈ ਵੋਟਾਂ ਆ। ਜੋ ਵੀ ਬੰਦਾ ਆਉਂਦਾ ਆਪਣੇ ਹਿਸਾਬ ਨਾਲ ਤੁਸੀਂ ਚੱਲੋ, ਉਹਨੂੰ ਪੁੱਛੋ ਵੀ ਸਾਡੇ ਲਈ ਕੀ ਕਰੂੰਗਾ। ਤੇ ਇਹ ਤੁਸੀਂ ਰਲ ਕੇ ਕਰਨਾ ਪੈਣਾ ਤੁਹਾਨੂੰ ਸਾਰਾ ਕੁਝ, ਕਿਉਂਕਿ ਭਾਜੀ ਬਿਜ਼ਨਸ ਜਿਹੜਾ ਇੱਕ ਬੰਦਾ ਆਪਣਾ ਬਿਜ਼ਨਸ ਖੜਾ ਕਰਦਾ, ਉਹਦੀ ਇਕੁਇਟੀ ਹੁੰਦੀ ਆ, ਉਹ ਗਹਿਣਾ ਹੁੰਦਾ। ਉਹਨੂੰ ਹੌਲੀ ਹੌਲੀ 5 ਸਾਲ 10 ਸਾਲ 15 ਸਾਲ ਚਲਾਉਂਦਾ ਆ, ਤਾਂ ਕਿ ਮੈਂ ਰਿਟਾਇਰ ਹੋਣ ਤੋਂ ਬਾਅਦ ਇਹਨੂੰ ਵੇਚ ਕੇ ਆਪਣੇ ਪਰਿਵਾਰ ਦਾ ਤੇ ਆਪਣਾ ਮੈਂ ਢਿੱਡ ਭਰਾਂ। ਤੇ ਅਗਰ ਬਿਜ਼ਨਸ ਉਹਦਾ ਰਿਹਾ ਹੀ ਨਹੀਂ, ਇਹਨਾਂ ਦੇ ਕੰਮਾਂ ਦੇ ਵਿੱਚ ਲੁੱਟ ਕੇ ਲੈ ਗਏ ਉਹ, ਜਾਂ ਬਿਜ਼ਨਸ ਠੱਪ ਹੋ ਗਿਆ। ਕਿਉਂਕਿ ਜਿੱਦਾਂ ਉਹ ਗੱਲਾਂ ਕਰ ਰਹੇ ਆ ਤੇ ਲੈ ਜਾਣ, ਕੋਈ ਨਹੀਂ ਕਹਿਣਾ, ਕਿੰਨੀ ਦੇਰ ਚੱਲ ਜੂ ਭਾਜੀ? ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਕਿੰਨੀ ਦੇਰ ਦੇ ਦੇਣਗੀਆਂ ਤੁਹਾਨੂੰ? ਭਾਜੀ ਤੁਸੀਂ 2 ਕਲੇਮ ਕਰੋਗੇ, ਤੀਜੇ ਕਲੇਮ ਤੇ ਉਹਨਾਂ ਨੇ ਇੰਸ਼ੋਰੈਂਸ ਤੁਹਾਡੀ ਕੱਟ ਦੇਣੀ ਆ। ਤੁਹਾਨੂੰ ਇੰਸ਼ੋਰੈਂਸ ਨਹੀਂ ਮਿਲਣੀ। ਇਹ ਤੁਸੀਂ ਬਹੁਤ ਦੇਰ ਤੱਕ ਨਹੀਂ ਚਲਾ ਸਕਦੇ ਅਗਰ ਇਹ ਪਾਸ ਹੋ ਜਾਂਦਾ। ਇਹ ਪੰਜਾਬੀਓ ਇਹ ਸੁਣ ਲਓ, ਇਹ ਕੱਲਾ ਆਪਣਾ ਫਰਜ਼ ਪਛਾਣੋ, ਆਪਣਾ ਬੰਦਾ। ਇਹ ਤੁਸੀਂ 5 ਤੋਂ 10 ਬੰਦਿਆਂ ਨੂੰ ਆਪਣੇ ਨਾਲ ਲੈ ਕੇ ਹਰ ਵੇਲੇ ਚੱਲੋ, ਜਿੱਦਾਂ ਇਹ ਕਾਲ ਦੇ ਰਹੇ ਨੇ ਭਾਜੀ ਜਸਕਰਨ ਜੀ ਵੀ ਇਹ ਤੁਸੀਂ 16 ਜਿਹੜੇ ਅਸੈਂਬਲੀ ਮੈਂਬਰ ਨੇ ਉਹਨਾਂ ਦੇ ਆਫਿਸ ਦੇ ਵਿੱਚ ਜਾਣਾ ਆ। ਇਹ ਵੱਧ ਤੋਂ ਵੱਧ ਇਕੱਠੇ ਹੋ ਕੇ ਜਾਣਾ। ਤੇ ਜਿਹੜਾ 1 ਸਤੰਬਰ ਦਾ ਪ੍ਰੋਗਰਾਮ ਹੈ, ਇਹ ਜਿੱਦਾਂ ਕਹਿਣਗੇ, ਜਿੱਦਾਂ ਆਪਣੇ ਪੰਜਾਬੀ ਰੇਡੀਓ ਚੋਂ ਆਵਾਜ਼ ਆਏਗੀ, ਆਪਾਂ ਸਾਰਿਆਂ ਨੇ ਉੱਥੇ ਜਿੰਨੇ ਹੁਣ ਤੁਸੀਂ ਇਕੱਠੇ ਹੋਏ ਸੀ ਉਹ ਤੋਂ 4 ਗੁਣਾ ਹੋਣਾ ਚਾਹੀਦਾ। ਦੂਜੀਆਂ ਕਮੇਟੀਆਂ ਨੂੰ ਲੈ ਕੇ ਚੱਲਣਾ, ਉਹ ਮੈਂ ਪਲਾਨ ਬਣਾਇਆ। ਜਿੱਦੀਆਂ ਦੂਜੀਆਂ ਕਮੇਟੀਆਂ ਤੱਕ ਕਿੱਦਾਂ ਪਹੁੰਚਣ ਦਾ ਉਹ ਆਪਾਂ ਬਾਅਦ ਚ ਡਿਸਕਸ ਕਰਾਂਗੇ। ਲੇਕਿਨ ਪੰਜਾਬੀਓ ਤੁਸੀਂ ਇਹ ਦੇਖ ਲਓ, ਉਹਨਾਂ ਨੇ ਕੁਛ ਨਹੀਂ ਕਰਨਾ। ਕੱਲ ਦੀ ਮੀਟਿੰਗ ਤੋਂ ਸਾਨੂੰ ਪਤਾ ਲੱਗ ਚੁੱਕਾ ਆ। ਤੇ ਤੁਸੀਂ ਆਪ ਇਹਨੂੰ ਸਟਾਪ ਕਰਨ ਲਈ ਜ਼ੋਰ ਲਾ ਦਿਓ। ਇਹ ਸਾਡੇ ਕੋਲ ਚਲੋ ਲੀਡਰ ਕਹਿ ਲਓ ਜਾਂ ਭਾਜੀ ਸਾਡੇ ਹਮਦਰਦ ਨੇ, ਇਹਨਾਂ ਦੀ ਕੋਈ ਐਸੋਸੀਏਸ਼ਨ ਨਹੀਂ ਗੀ, ਇਹ ਸਾਡੇ ਆਪਣੇ ਨੇ। ਅਸੀਂ ਇਹਨਾਂ ਦੇ ਨਾਲ ਚੱਲੀਏ ਜਿੱਦਾਂ ਕਰਦੇ ਆ, ਕਿਉਂਕਿ ਉਹਨਾਂ ਨੇ ਤਾਂ ਇਹਨਾਂ ਨੂੰ ਨੈਗਲੈਕਟ ਕਰ ਦਿੱਤਾ। ਹੁਣ ਇੱਕ ਪਾਸੇ ਸਿੱਟ ਕੇ, ਨਹੀਂ ਤਾਂ ਸਾਰਾ ਕੰਮ ਵਧੀਆ ਚੱਲ ਰਿਹਾ ਸੀ। ਉਹਨਾਂ ਨੇ ਕੱਲ ਦੀ ਮੀਟਿੰਗ ਤੇ ਦੱਸ ਦਿੱਤਾ ਵੀ ਅਸੀਂ ਪਾਸ ਇਹਨੂੰ ਕਰਾਉਣਾ ਆ। ਉਹਨਾਂ ਨੇ ਕਰਾਉਣਾ ਆ, ਅਸੀਂ ਹੋਣ ਨਹੀਂ ਦੇਣਾ। ਠੀਕ ਹੈ ਜੀ। ਹਰਜੀਤ ਭਾਜੀ ਬਹੁਤ ਬਹੁਤ ਮਿਹਰਬਾਨੀ। ਆਪਾਂ ਨੂੰ ਕੋਈ ਇਤਰਾਜ਼ ਨਹੀਂਗਾ ਯਾਰ, ਸਾਡਾ ਕੰਮ ਕਰਵਾ ਦੇਣ, ਮੈਨੂੰ ਪਿੱਛੇ ਪਾਉਣਾ ਮੋਹਰੇ ਪਾਉਣਾ। ਹੁਣ ਦੇਖੋ ਜੇ ਇਕੱਲੇ ਤੁਰੇ, ਮੈਂ ਸੀ, ਜਗਦੀਪ ਸੀ, ਪ੍ਰਭਜੋਤ ਸੀ, ਹੁਣ ਨਾਲ ਇਹਦੇ ਹਰਮਿੰਦਰ ਭਾਜੀ, ਹਰਜੋਤ ਭਾਜੀ, ਅਸੀਂ 4 ਜਾਣੇ ਬੰਦੇ ਸੀਗੇ। ਰਾਜਕਰਨਵੀਰ ਹੋਣਾ ਨੇ, ਪ੍ਰਵੀਨ ਹੋਣਾ ਨੇ ਮੁੱਦਾ ਚੱਕਿਆ, ਹਰਮਿੰਦਰ ਭਾਜੀ ਹੋਣੀ ਨਾਲ 150 ਬੰਦਾ ਸਾਡੇ ਗਰੁੱਪ 'ਚ ਆ ਜੁੜਿਆ ਆ। ਗਰੁੱਪ ਕ੍ਰੀਏਟ ਹੋਣ ਦੇ 10 ਘੰਟਿਆਂ ਬਾਅਦ, ਇੰਨੀ 10 ਨਹੀਂ, ਹਰਮਿੰਦਰ ਭਾਜੀ ਕਿੰਨੇ ਵਜੇ ਕ੍ਰੀਏਟ ਕੀਤਾ ਸੀ ਕੱਲ ਆਪਾਂ? ਕੱਲ ਸਵੇਰੇ ਕੀਤਾ ਜੀ, ਲਗਭਗ ਫਿਰ ਹੌਲੀ ਹੌਲੀ ਰੀਚ ਆਊਟ ਕਰ ਰਹੇ ਆ। 115 ਮੈਂਬਰ ਹੋ ਗਏ। 24 ਘੰਟਿਆਂ 'ਚ ਸਾਡੇ ਕੋਲ 100 ਤੋਂ ਉੱਪਰ ਮੈਂਬਰ ਆ। ਤੇ ਜਿਸ ਹਿਸਾਬ ਨਾਲ ਸਾਨੂੰ ਰਿਕੁਐਸਟਸ ਆ ਰਹੀਆਂ ਆ, ਇਹਦਾ ਮਤਲਬ ਬੰਦੇ ਜੈਨੂਇਨ ਆ ਸਾਡੇ ਲਈ। ਬਿਲਕੁਲ ਜੈਨੂਇਨ ਉਹਨਾਂ ਵਰਗੇ ਬੰਦੇ ਨਹੀਂ। ਬਿਲਕੁਲ ਹਾਂਜੀ, ਅਸੀਂ ਸ਼ੋਅ ਥੋੜੀ ਕਰਾਉਣੇ ਪੈਸੇ ਇਕੱਠੇ ਕਰਕੇ, ਅਸੀਂ ਤਾਂ ਸ਼ੋਅ ਥੋੜਾ ਕਰਾਉਣੇ ਆ। ਨਹੀਂ ਹਾਂ ਚਲੋ ਕੋਈ ਨਹੀਂ, ਫਨ ਕਰਨਾ ਕਰ ਲਵੇ, ਪਰ ਜਿਹੜੇ ਮੁੱਦੇ ਦੀ ਗੱਲ ਉੱਥੋਂ ਪੈਣਾ ਭਟਕੇ ਬੰਦਾ। ਆਪਾਂ ਬਿੱਲ ਕੈਂਸਲ ਕਰਾ ਲਈਏ, ਆਪਾਂ ਬਿੱਲ ਕੈਂਸਲ, ਕਿਉਂਕਿ ਉਹਨਾਂ ਦੀ ਵੈਬਸਾਈਟ ਤੇ ਇਹੀ ਕਹਿੰਦੀ ਵੀ ਰੂਟਸ ਦੇ ਤੇ ਗ੍ਰਾਸ ਰੂਟਸ ਦੇ ਉੱਤੇ ਕੰਮ ਕਰਦੇ, ਪਰ ਉਹ ਪਤਾ ਨਹੀਂ ਇਹਨਾਂ ਦੇ ਜੜ੍ਹਾਂ ਦੇ ਥੱਲੋਂ ਹੀ ਨਿਕਲ ਗਿਆ, ਕਿਤੋਂ ਪਤਾ ਨਹੀਂ ਲੱਗਾ। ਬੈਕਡੋਰ ਆਪਾਂ ਨਾ ਬਿੱਲ ਕੈਂਸਲ ਕਰਾ ਲਈਏ, ਫਿਰ ਆਪਾਂ ਬਾਬੇ ਦਾ ਸ਼ੁਕਰਾਨਾ ਵੀ ਕਰਾਂਗੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ। ਉਸ ਤੋਂ ਬਾਅਦ ਸਾਡੇ ਨਾਲ ਤੁਰਨ ਵਾਲੇ ਬੰਦੇ 2-4 ਬੰਦਾ ਜੇ ਕਹਿਣਗੇ ਸ਼ੋਅ ਕਰਵਾ ਦੋ, ਅਸੀਂ ਇਕੱਠੇ ਕਰਕੇ ਨਹੀਂ, ਨਾ ਅਸੀਂ ਜੇਬ ਚੋਂ ਪੈਸੇ ਲਾ ਕੇ ਚਲੋ ਕੋਈ ਗੱਲ ਨਹੀਂ। ਠੀਕ ਹੈ ਜਸਕਰਨ ਭਾਜੀ। ਤੇ ਆਪਾਂ ਹਰਜੀਤ ਜੀ ਥੈਂਕ ਯੂ, ਮਿਹਰਬਾਨੀ। ਆਪਾਂ ਅਗਲੇ ਕਾਲਰਸ ਵੱਲ ਨੂੰ ਵੱਧਦੇ ਹਾਂ।
ਹਾਂਜੀ, ਥੈਂਕ ਯੂ। ਤੇ ਮੈਂ ਬੇਨਤੀ ਕਰਦਾ ਬਾਕੀ ਜਿਹੜੇ ਵੀ ਕਾਲਰ ਸਾਡੇ ਨਾਲ ਜੁੜ ਰਹੇ ਆ ਵੀ ਇਦਾਂ ਹੀ ਜੁੜੇ ਰਹੋ। ਇੱਕ ਬਿਲਕੁਲ ਛੋਟੀ ਜਿਹੀ ਬ੍ਰੇਕ ਅਸੀਂ ਲੈਣੀ ਆ ਕੁਛ ਮਿੰਟਾਂ ਦੀ, ਉਸ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਡੇ ਨਾਲ ਮੁੜ ਦੁਬਾਰਾ ਇਸ ਗੱਲਬਾਤ ਨੂੰ, ਵਾਰਤਾਲਾਪ ਨੂੰ ਆਪਾਂ ਜਾਰੀ ਰੱਖਣਾ ਆ ਤੇ ਜੁੜੇ ਰਹਿਣਾ ਇਦਾਂ ਹੀ। ਤੇ ਕਾਲ ਵੀ ਤੁਸੀਂ ਕਰ ਸਕਦੇ ਆ 408 272 52 100 ਤੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। SB 553 ਦੇ ਵਿਰੋਧ ਤੋਂ ਬਾਅਦ ਹੁਣ ਅੱਗੇ ਦੀ ਜਿਹੜੀ ਪਲੈਨਿੰਗ ਆ, ਅੱਗੇ ਜੋ ਕਰਨਾ, ਉਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਇਸੇ ਦਰਮਿਆਨ ਇਸ ਪ੍ਰੋਟੈਸਟ ਨੂੰ ਤਾਰ-ਪੀਟੋ ਕਰਨ ਦੇ ਲਈ, ਇਸ ਧਰਨੇ ਨੂੰ, ਇਸ ਮੰਗ ਨੂੰ ਤਾਰ-ਪੀਟੋ ਕਰਨ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਵਾਪਰ ਚੁੱਕੀਆਂ ਨੇ। ਉਹਨਾਂ ਤੇ ਵੀ ਆਪਾਂ ਗੱਲਬਾਤ ਜਿਹੜੀ ਆ ਉਹ ਆਪਣੀ ਜਾਰੀ ਹੈ। ਨਾਲ ਜੁੜ ਚੁੱਕੇ ਨੇ ਇੱਕ ਵਾਰ ਮੁੜ ਤੋਂ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਸਤਿ ਸ਼੍ਰੀ ਅਕਾਲ। ਤੇ ਆਪਣੇ ਨਾਲ ਪ੍ਰਵੀਨ ਜੀ, ਜਸਕਰਨ ਸਿੰਘ ਸੋਤਾ ਜੀ ਤੇ ਹਰਮਿੰਦਰ ਸਿੰਘ ਜੀ ਉਹ ਜੁੜੇ ਨੇ। ਉਹਨਾਂ ਨੂੰ ਵੀ ਇੱਕ ਵਾਰੀ ਫੇਰ ਜੀ ਆਇਆਂ ਨੂੰ ਆਖਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਆਪਾਂ ਕਾਲਸ ਲਈਏ, ਕਾਫੀ ਆਪਣੇ ਕੋਲ ਕਾਲਰਸ ਨੇ ਤੇ ਕਾਲਰਸ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਵੀ ਆਪਣੇ ਵਿਚਾਰ ਜਿਹੜੇ ਰੱਖਿਓ, ਟਰਾਈ ਕਰਿਓ, ਕੋਸ਼ਿਸ਼ ਜਿਹੜੀ ਹਾਂਜੀ ਜਲਦੀ ਰੱਖਣ ਦੀ ਕੋਸ਼ਿਸ਼ ਕਰਿਓ ਤਾਂ ਜੋ ਵੱਧ ਤੋਂ ਵੱਧ ਕਾਲਸ ਲੈ ਸਕੀਏ। ਰਾਜਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਰਾਜਪਾਲ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਾਲ ਤਾਂ ਮੈਂ ਇਸ ਕਰਕੇ ਕੀਤੀ ਹੈ ਵੀ ਅਸੀਂ ਬਿਗ ਸਪੀਡ ਦੇ ਵਿੱਚ ਸਾਰੇ ਬਹੁਤ ਬੰਦੇ ਐਕਟਿਵ ਨੇ ਤੇ ਅਸੀਂ ਸ਼ਾਇਦ ਅੱਜ ਸਾਰੇ ਬੰਦੇ ਗੱਲ ਕਰਕੇ ਤੇ ਸੰਡੇ ਤੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਉਣਾ ਵੀ ਜਿਹੜੀ ਕਿ ਅਸੀਂ ਸਿਟੀ ਦੇ ਵਿੱਚ ਵੀ ਜਾ ਕੇ ਇਹ ਪੁੱਛਦੇ ਹਾਂ ਸਾਰੇ ਜਾਣੀ ਕਿ ਜਿਹੜੇ ਇੱਥੇ ਲੋਕਲ ਪਰਸਨ ਨੇ ਕੀ ਕਹਿੰਦੇ ਨੇ, ਕਿ ਕਿਸ ਤਰ੍ਹਾਂ ਦੇ ਉਹਨਾਂ ਦੇ ਵਿਚਾਰ ਨੇ। ਅਸੀਂ ਇਸ ਤਰ੍ਹਾਂ ਦਾ ਆਪਣਾ ਪ੍ਰੋਗਰਾਮ ਲਿਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਤਾ ਲੱਗ ਜੂ। ਦੂਸਰੇ ਨੰਬਰ ਦੇ ਉੱਤੇ ਮੈਂ ਇੱਕ ਗੱਲ ਕਰੈਕਟ ਕਰਨੀ ਵਾਵਾ ਵਿੱਚ ਨਿਕਲ ਆਈ ਹੈ, ਬਹੁਤ ਚੰਗੀ ਗੱਲ ਹੋ ਗਈ। ਜਿਹੜੀ ਜਸਮੀਤ ਬੈਂਸ ਨੂੰ ਮਿਲਣ ਦਾ ਪ੍ਰੋਗਰਾਮ ਸੀ ਉਹ ਮੈਂ ਮੀਟਿੰਗ ਲਈ ਹੋਈ ਸੀਗੀ। ਉਹਦਾ ਕਾਰਨ ਸੀ ਮੇਰੀ ਆਪਣੇ ਸੋਤਾ ਸਾਹਿਬ ਨਾਲ ਗੱਲ ਵੀ ਹੋਈ ਸੀ। ਐਕਚੁਅਲੀ ਅਸੀਂ ਉਹਨਾਂ ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਵੀ ਬੈਂਸ ਸਾਹਿਬ ਵੀ ਅਸੀਂ ਨਾ ਇੱਥੇ ਪ੍ਰੋਟੈਸਟ ਹੈ SB 53 ਦਾ, ਮੈਂ ਕਿਹਾ ਸ਼ਾਇਦ ਤੁਹਾਨੂੰ ਪਤਾ ਹੋਵੇ, ਮੈਂ ਪ੍ਰੋਟੈਸਟ ਤੇ ਆ ਰਹੇ ਹਾਂ ਤੇ ਜੇ ਤੁਸੀਂ ਇੱਥੇ ਲੋਕਲ ਹੈਗੇ ਆ ਤੇ ਮੈਂ ਤੁਹਾਨੂੰ ਵੀ ਮਿਲ ਲਾਂਗੇ। ਉਹਨੇ ਹਾਂਜੀ ਅਸੀਂ ਲੋਕਲ ਹੀ ਆ ਤੇ ਆਪਣਾ ਤੁਸੀਂ ਆ ਸਕਦੇ ਜਦੋਂ ਮਰਜ਼ੀ ਆ ਜਾ ਜੀ। ਫਿਰ ਮੈਂ ਕਿਹਾ ਮੈਂ ਜਾ ਕੇ ਉਹਦੇ ਕੋਲ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਮੈਂ ਉਹਨਾਂ ਨੂੰ ਮਿਲ ਲਾਂਗੇ, ਕਿਹੜਾ ਨਿਤਨ ਜਾ ਹੁੰਦਾ ਇੱਥੇ। ਅਸੀਂ ਤਾਂ ਹੀ ਉੱਥੋਂ ਡਾਕਟਰ ਅਮਰਤ ਸਿੰਘ ਸੀਗੇ ਆਪਣਾ LA ਤੋਂ, ਅਸੀਂ ਇੱਥੋਂ ਬਿਗ ਸਪੀਡ ਦਾ ਗਰੁੱਪ ਜਿਹੜਾ ਜਾਣੀ ਕਿ ਸਾਡੇ ਇੱਥੋਂ ਡਿਸਟ੍ਰਿਕਟ ਤੋਂ ਜਿੱਤ ਕੇ ਗਈ ਹੈ ਤੇ 35 ਆਪਣੇ ਤੋਂ ਡਿਸਟ੍ਰਿਕਟ ਤੋਂ। ਅਸੀਂ ਫਿਰ ਜਾ ਕੇ ਉਹਨਾਂ ਨੂੰ ਮਿਲੇ, ਗੱਲਾਂ ਬਾਤਾਂ ਕੀਤੀਆਂ, ਉਹਨਾਂ ਨੂੰ ਦੱਸੀ ਵੀ ਗੱਲ ਉਹ ਦੀ ਮੈਂ ਤੁਹਾਡੇ ਨਾਲ ਆ। ਉਹਨੇ ਇਹ ਗੱਲ ਕਹੀ ਹੈ ਵੀ ਮੈਂ ਤੁਹਾਡੇ ਨਾਲ ਆ, ਮੈਂ ਵੋਟ ਵੀ ਤੁਹਾਨੂੰ ਪਾਊਂਗੀ। ਤੇ ਪਰ ਉਹਨੂੰ ਅਸੀਂ ਪੁੱਛਿਆ ਵੀ ਜੇ ਤੁਸੀਂ ਜਾ ਸਕਦੇ ਹੋ, ਮੈਂ ਟਰਾਈ ਕਰਦੀ ਹਾਂ, ਜੇ ਮੈਥੋਂ ਆ ਹੋਇਆ ਤਾਂ ਮੈਂ ਪ੍ਰੋਟੈਸਟ ਆਊਂਗੀ, ਪਰ ਮੇਰੇ ਆਪਣਾ ਬੜੇ ਹੋਰ ਕੰਮ ਨੇ। ਉਹਨੇ ਆਪਾਂ ਨੂੰ ਇਹ ਨਹੀਂ ਕੀਤਾ ਵੀ ਨਹੀਂ, ਉਹਨਾਂ ਨੇ ਸਾਨੂੰ ਬੈਠ ਕੇ ਸਾਰੀਆਂ ਗੱਲਾਂ ਬਤਾਈਆਂ, ਉਹਦੀ ਤੁਸੀਂ ਨਾਲ ਆਫਿਸ ਦੇ ਵਿੱਚ ਆ ਸਕਦੇ, ਜਿਵੇਂ ਤੁਸੀਂ ਕਹੋਗੇ ਉਵੇਂ ਮੈਂ ਕਰਨ ਨੂੰ ਤਿਆਰ ਹਾਂ। ਅਸੀਂ ਤਾਂ ਉਹਨੂੰ ਮਿਲਣ ਵਾਸਤੇ ਗਏ ਸੀ, ਪਲੱਸ ਉਹਦਾ ਅਸੀਂ ਮਾਨ ਸਨਮਾਨ ਕੀਤਾ ਜਿਹੜਾ ਉਹਨੇ 1984 ਵਾਸਤੇ ਆਪਣਾ ਆਲਰੇਡੀ ਬਿੱਲ ਪਾਸ ਕਰਾਇਆ। ਇਸ ਕਰਕੇ ਅਸੀਂ ਗਏ ਸੀ। ਮੈਂ ਕਿਹਾ ਮੇਕ ਸ਼ੋਰ ਕਰ ਦਈਏ ਕਲੀਅਰ। ਉਹਨੇ ਇਸ ਤਰ੍ਹਾਂ ਦੀ ਸਾਪਾਂ ਨਾਲ ਉਹਨੇ ਕੋਈ ਵਾਅਦਾ ਨਹੀਂ ਸੀ ਕੀਤਾ। ਅਸੀਂ ਤਾਂ ਉਹਨੂੰ ਮਿਲਣ ਵਾਸਤੇ ਆਲਰੇਡੀ ਮੀਟਿੰਗ ਤੇ ਗਏ ਹੋਏ ਸੀਗੇ ਵੀ ਸਾਡੀ ਪੇਂਡੂ ਹੈ ਇੱਕ ਸਾਡੇ ਸ਼ਹਿਰ ਦੀ ਆਪਣਾ ਬੇਟੀ ਨੂੰ ਅਸੀਂ ਜਿਤਾ ਕੇ ਤੋਂ ਭੇਜਿਆ। ਨਹੀਂ ਇੰਨਾ ਤਾਂ ਬਣਦਾ ਹੀ ਹੈ ਜੀ। ਤੁਹਾਡਾ ਵੀ ਕਹਿਣਾ ਤੇ ਸਾਰਿਆਂ ਦਾ ਕਹਿਣਾ ਵੀ ਭਾਈ ਜੇ ਤੈਨੂੰ ਜਿਤਾ ਕੇ ਘੱਲਿਆ ਤੇ ਵੀ ਸਾਡੇ ਹੱਕ 'ਚ ਵੀ ਨਾਲ ਜਿਹੜਾ ਉਹ ਖੜੋ। ਨਹੀਂ ਉਹਨੇ ਕਿਹਾ, ਉਹਨੇ ਸਾਰੇ ਸਾਹਮਣੇ ਜਿੰਨੇ ਬੰਦੇ ਉੱਥੇ ਸੀਗੇ 15 20 25 30 ਬੰਦੇ ਹੋਣੇ ਆ, ਉਹਨੇ ਇਹੀ ਗੱਲ ਕਹੀ ਹੈ ਵੀ ਹਾਂ ਭਾਈ ਮੈਂ ਤੁਹਾਡੇ ਨਾਲ ਆ, ਮੈਂ ਤੁਹਾਡਾ ਵੋਟ ਵੀ ਤੁਹਾਨੂੰ ਹੀ ਪਾਊਂਗੀ ਇਸ ਚੀਜ਼ ਦੇ ਵਿੱਚ ਤੇ ਮੈਂ ਵੋਟ ਤੋਂ ਪਿੱਛੇ ਨਹੀਂ ਹਟਣਾ। ਠੀਕ ਹੈ, ਉਹ ਤੋਂ ਪ੍ਰੋਟੈਸਟ ਦੇ ਵਿੱਚ ਨਹੀਂ ਆ ਹੋਇਆ, ਪਰ ਆਪਾਂ ਉੱਤੇ ਇਸ ਤਰ੍ਹਾਂ ਦਾ ਇਲਜ਼ਾਮ ਨਹੀਂ ਲਾ ਸਕਦੇ। ਚਲੋ ਥੈਂਕ ਯੂ, ਤੁਸੀਂ ਕਲੀਅਰ ਕਰਤਾ ਜੀ। ਰਾਜਪਾਲ ਸਿੰਘ ਜੀ, ਆਪਾਂ ਜਿਹੜੇ ਮਿਡਲਮੈਨ ਬੰਦੇ ਨਾ ਉਹਦੇ ਕੋਲ ਇਨਫੋਰਮੇਸ਼ਨ ਸਹੀ ਨਹੀਂ, ਇਹਦਾ ਮਤਲਬ ਨਹੀਂ ਰਾਜਪਾਲ ਭਾਜੀ ਸਾਡੀ ਅਸੀਂ ਕੱਲ ਰੇਡੀਓ 'ਤੇ ਅਨਾਉਂਸ ਕਰਦਾ ਸੀਗਾ। ਅਸੀਂ ਕਿਹਾ ਸੀਗਾ ਕਿ ਜੀ ਤੁਸੀਂ ਗੱਲ ਦੱਸੀ ਆ ਨਾ, ਉਹ ਅਸੀਂ ਕਹਿ ਦਿੱਤਾ ਸੀਗਾ ਕਿ ਉਹਨੇ ਕਿਹਾ ਸੀਗਾ ਕਿ ਮੇਰੇ ਕੋਲ ਟਾਈਮ ਹੋਇਆ ਤੇ ਮੈਂ ਜ਼ਰੂਰ ਆਵਾਂਗੀ। ਇਹ ਕਿਉਂਕਿ ਤੁਸੀਂ ਮੈਨੂੰ ਇਹ ਗੱਲ ਦੱਸੀ ਸੀਗੀ, ਇਹਦਾ ਕੋਈ ਉਹਨਾਂ ਦਾ ਟਾਈਮ ਨਹੀਂ ਲੱਗਾ। ਦੈਟਸ ਫਾਈਨ। ਹਾਂਜੀ ਉਹਨੇ ਸਾਨੂੰ ਦੱਸਿਆ ਸੀਗਾ। ਮੈਂ ਤਾਂ ਉਹਨੂੰ ਅਸੀਂ ਕਿਹਾ ਵੀ ਅਸੀਂ ਤੈਨੂੰ ਜਿਹੜੀ ਕਿ ਮਿਲਣ ਆਉਣਾ ਹੈ, ਅਸੀਂ ਤੁਹਾਨੂੰ ਪੁੱਛਿਆ ਸੀਗਾ ਵੀ ਜੇ ਤੇਰੇ ਕੋਲ ਟਾਈਮ ਹੈ ਸਾਡੇ ਕੋਲ ਆ ਉੱਥੇ ਜ਼ਰੂਰ ਸੰਗਾ ਚਾਹੋਗੇ, ਬਹੁਤ ਪੰਜਾਬੀ ਹੈਗੇ। ਉਹਦੀ ਮੈਂ ਤੁਹਾਡੇ ਨਾਲ ਹੈ, ਇਹ ਵੀ ਵੀਰ ਜੀ ਉੱਥੇ ਨਾਲ ਹੋਣਗੇ ਜਿਹੜੇ ਬੰਦਿਆਂ ਨੇ ਇਹ ਦੱਸੀ ਹੈ ਨਾ, ਜਿਹੜੀ ਮਿਸਅੰਡਰਸਟੈਂਡਿੰਗ ਇਹ ਪਤਾ ਨਹੀਂ ਇਹ ਨਾਲ ਸੀ ਸਾਡੇ, ਮੈਨੂੰ ਪਤਾ ਨਹੀਂ ਕਿਹੜੇ ਬੰਦੇ ਨੇ ਇਹ ਗੱਲ ਕੀਤੀ ਹੈ ਤੇ ਨਹੀਂ ਸੀਗਾ, ਮੈਨੂੰ ਨਹੀਂ ਪਤਾ। ਉਹਨਾਂ ਨੇ ਹਰਮਿੰਦਰ ਸਿੰਘ ਨੇ ਉਦਾਂ ਚਲੋ ਉਹਨਾਂ ਨੇ ਕਿਹਾ ਵੀ ਹੀਅਰ ਸੇ ਉਹਨਾਂ ਨੂੰ ਜਿਹੜੀ ਉਹ ਚੀਜ਼ ਜਿਹੜੀ ਉਹ ਸੀਗੀ। ਚਲੋ ਤੁਸੀਂ ਕਲੀਅਰ ਕਰਤਾ, ਦੈਟਸ ਗੁੱਡ। ਜੇ ਉਹ ਆਪਣੇ ਵੱਲ ਨੇ ਤਾਂ ਆਪਾਂ ਤੇ ਇਹੀ ਚਾਹੁੰਦੇ ਹਾਂ, ਆਪਾਂ ਤੇ ਇਹੀ ਚਾਹੁੰਦੇ ਹਾਂ ਵੀ ਆਪਣੇ ਨਾਲ ਜਿਹੜੇ ਉਹ ਸਪੋਰਟ ਕਰਨ। ਨਹੀਂ ਰਾਜਪਾਲ ਭਾਜੀ ਅਸੀਂ ਉਹਨਾਂ ਦੀ ਬੜੀ ਇੱਜ਼ਤ ਕਰਦੇ ਹਾਂ। ਤੁਸੀਂ ਤੁਹਾਨੂੰ ਇਹ ਵੀ ਪਤਾ ਕਿ ਤੁਸੀਂ ਉਹਨਾਂ ਦੇ ਬਹੁਤ ਨਜ਼ਦੀਕੀ ਹੋ ਤੇ ਤੁਹਾਡਾ ਉਹ ਕਹਿਣਾ ਵੀ ਮੰਨਦੇ ਨੇ। ਤੁਸੀਂ ਉਹਨਾਂ ਦੀ ਹੈਲਪ ਵੀ ਬਹੁਤ ਕੀਤੀ ਜਦੋਂ ਜਿੱਤੇ ਹੋ, ਤੇ ਤੁਸੀਂ ਉਹਨਾਂ ਦੇ ਨਾਲ ਰਾਬਤਾ ਰੱਖੋ। ਆਪਾਂ ਨੂੰ ਵੱਧ ਤੋਂ ਵੱਧ ਵੋਟਾਂ ਦੀ ਲੋੜ ਆ। ਸਾਡੀ ਉਹ ਛੋਟੀ ਭੈਣ ਆ, ਅਸੀਂ ਤਾਂ ਉਹਨਾਂ ਦੇ ਨਾਲ ਕਦੇ ਸਾਨੂੰ ਇਹ ਗੱਲ ਹੈ ਕਿ ਅਸੀਂ ਰਿਸਪੈਕਟ ਕਰਦੇ ਹਾਂ ਜੇ ਪੰਜਾਬੀ ਹੋਣ ਕਰਕੇ ਵੀ, ਪਰ ਉਹਨਾਂ ਨੂੰ ਸਾਡੇ ਨਾਲ ਖੜਨਾ ਜ਼ਰੂਰ ਪੈਣਾ। ਉਹਨਾਂ ਨੂੰ ਜ਼ਰੂਰ ਦੱਸ ਦਿਓ ਕਿ ਭਾਈ ਜੇ ਅਸੀਂ ਬੰਦੇ ਸਾਰੇ ਤੁਹਾਡੇ ਨਾਲ ਆ, ਤੁਸੀਂ ਬਹੁਤ ਵਧੀਆ ਕੀਤਾ, ਕਲੀਅਰ ਕਰਤਾ ਕਿ ਉਹਨਾਂ ਨੇ ਵਾਅਦਾ ਨਹੀਂ ਸੀ ਕੀਤਾ, ਉਹਨਾਂ ਨੇ ਕੋਸ਼ਿਸ਼ ਕਰਨ ਲਈ ਕਿਹਾ ਸੀਗਾ। ਚਲੋ ਨਹੀਂ ਟਾਈਮ ਲੱਗਾ ਉਹਨਾਂ ਦਾ ਫਾਈਨ, ਪਰ ਉਹਨਾਂ ਨੂੰ ਕਹੋ ਕਿ ਤੁਸੀਂ ਓਪਨਲੀ ਸਾਡੇ ਨਾਲ ਖੜੇ ਹੋਇਓ। ਇਹ ਨਾ ਹੋਇਓ ਵੀ ਜਾਂ ਮੈਂ ਤੁਹਾਡੇ ਨਾਲ ਇਹ ਜ਼ਰੂਰ ਕਿ ਉਹਨਾਂ ਨੂੰ ਕਿ ਸਾਡੇ ਨਾਲ ਓਪਨਲੀ ਜ਼ਰੂਰ ਖੜੇ ਹੋਣ ਕਿ ਮੈਂ ਬਿੱਲ ਦੇ ਗਏ। ਹਾਂਜੀ ਮਿਹਰਬਾਨੀ।
ਕਿ ਜੀ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਗੱਲ। ਹੈਲੋ, ਹਾਂਜੀ 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 ਹਾਂਜੀ, ਇੱਕ ਤੁਹਾਨੂੰ ਹੋਰ ਦੱਸ ਦਿੰਦਾ ਗੱਲ। ਇਹ ਜਾਨੀ ਕਿ ਮੈਂ ਆਪਦੇ ਪੱਲੇ ਮੂੰਹ ਨਹੀਂ ਕਹਿ ਰਿਹਾ, ਉੱਥੇ ਜਿੰਨੇ 25-30 ਬੰਦੇ ਸੀਗੇ ਸਾਰੇ ਸੁਣਦੇ ਹੋਏ ਓਪਨਲੀ ਸਾਰੇ ਬੰਦਿਆਂ ਨੇ ਇਹ ਗੱਲ ਕਹੀ ਹੈ ਵੀ ਮੈਂ ਤੁਹਾਡੇ ਨਾਲ ਖੜ ਕੇ ਵੋਟ ਵੀ ਤੁਹਾਨੂੰ ਪਾਉਂਗੀ। ਚਲੋ ਬਹੁਤ ਵਧੀਆ ਬਹੁਤ ਜੀ, ਮਿਹਰਬਾਨੀ ਜੀ ਇਹਨਾਂ ਦੀ। ਵਧੀਆ ਜੀ। ਤੁਸੀਂ ਇੱਕ ਨੂੰ ਨਾਲ ਲਾ ਲਿਆ ਤੇ ਉਹਨਾਂ ਨੂੰ ਕਹੋ ਵੀ ਆਪਣੇ ਜਿਹੜੇ ਬਾਕੀ ਸਾਥੀ ਆ ਉਹਨਾਂ ਨੂੰ ਵੀ ਉਹ ਕਹਿਣ, ਉਹਨਾਂ ਨੂੰ ਵੀ ਦੱਸਣ ਵੀ ਕੀ ਜਿਹੜੀ ਇਹਨਾਂ ਦੀਆਂ ਮੁਸ਼ਕਲਾਂ। ਥੈਂਕ ਯੂ ਰਾਜਪਾਲ ਭਾਜੀ, ਬੜੀ ਮਿਹਰਬਾਨੀ। ਇੱਕ ਮਿੰਟ ਰਾਜਪਾਲ ਭਾਜੀ, ਤੁਹਾਡੇ ਕੋਲ 2 ਮਿੰਟ ਹੈਗੇ ਆ? ਹਾਂਜੀ ਹਾਂਜੀ ਪੂਰੇ ਆ ਜੀ। ਹਾਂਜੀ ਠੀਕ ਆ। ਮੈਂ ਹਰਮਿੰਦਰ ਬੋਲਦਾ, ਮੈਂ ਉੱਥੇ ਹੀ ਸੀਗਾ ਜੀ ਜਦੋਂ ਗਏ ਆ, ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਕੀ ਉਹਨਾਂ ਦਾ ਵਚਨ ਹੋਇਆ ਸੀ ਜਾਂ ਕੀ ਵਾਅਦਾ ਹੋਇਆ ਸੀ, ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ। ਮੈਂ ਤਾਂ ਸੁਣੀ ਸੁਣਾਈ ਗੱਲ ਦੱਸੀ ਆ, ਪਰ ਮੈਨੂੰ ਬਹੁਤ ਖੁਸ਼ੀ। ਸਾਡਾ ਇਸ ਤਰ੍ਹਾਂ ਦਾ ਕੋਈ ਉਹਦੇ ਨਾਲ ਵਾਅਦਾ ਨਹੀਂ ਸੀ। ਅਸੀਂ ਤਾਂ ਨਾ ਉਹ ਆਪਦੇ ਪਿੰਡ। ਹਾਂਜੀ ਰਾਜਪਾਲ ਜੀ, ਥੋੜੀ ਜਿਹੀ ਉਹਨਾਂ ਦੀ ਗੱਲ ਸੁਣ ਲਿਓ। ਹਾਂਜੀ ਉਹ ਹਾਂਜੀ ਜੀ ਹਰਮਿੰਦਰ ਜੀ ਸੁਣਾ ਦਿਓ ਜੀ। ਹਾਂ, ਹੁਣ ਬੇਨਤੀ ਮੇਰੀ ਇਹ ਆ ਵੀ ਉਹਨਾਂ ਨੂੰ ਤੁਸੀਂ ਜਿਹੜੀ ਉਹ ਲਿਸਟ ਆ ਨਾ, ਜਿਹੜੇ 16 ਅਸੈਂਬਲੀ ਪਰਸਨ ਨੇ 1 ਸਤੰਬਰ ਨੂੰ ਵੋਟ ਕਰਨੀ ਆ ਕਮੇਟੀ ਨੇ ਜਿਹੜੀ, ਉਹਦੇ ਵਿੱਚ ਡੈਮੋਕ੍ਰੈਟ ਆ ਤੇ ਰਿਪਬਲਿਕਨ ਆ। ਬਹੁਤੇ ਹੈਗੇ ਡੈਮੋਕ੍ਰੈਟ, ਰਿਪਬਲਿਕਨ ਹੈਗੇ ਥੋੜੇ। ਹਾਂਜੀ, ਸੋ ਉਹ ਭੈਣ ਨੂੰ ਇਹੀ ਕਹਿਣਾ ਆ ਕਿ ਭੈਣ ਜੀ, ਇਹ 16 ਦੀ ਲਿਸਟ ਵਿੱਚੋਂ ਤੁਸੀਂ ਸਾਡੇ ਬਿਹਾਫ ਤੇ ਕਿਸੇ ਨੂੰ ਕਨਵਿੰਸ ਕਰ ਸਕਦੇ ਆ ਵੀ ਇਸ ਬਿੱਲ ਦੇ ਵਿਰੋਧ ਵਿੱਚ ਉਹ 16 ਕਮੇਟੀ ਮੈਂਬਰ ਚੋਂ ਕਿਹੜਾ ਬੰਦਾ ਜਿਹੜਾ ਤੁਹਾਨੂੰ ਪਸੰਦ ਆ, ਜਿਹੜਾ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਲਿੰਕ ਆ, ਕਿਉਂਕਿ ਤੁਸੀਂ ਸਟਾਫ ਮੈਂਬਰ ਆ, ਉਹ ਆਪਣੇ ਏਰੀਆ ਦੇ ਰਿਪਰੈਜ਼ੈਂਟੇਟਿਵ, ਆਪਣੇ ਏਰੀਆ ਦੇ ਰਿਪਰੈਜ਼ੈਂਟੇਟਿਵ ਆ। ਪਰ ਇਹ ਜਿਹੜਾ ਬਿੱਲ ਹੈਗਾ ਆ, ਇਹਨੇ ਇਕੱਲੇ ਬੇਕਰਸਫੀਲਡ ਨੂੰ ਇਫੈਕਟ ਨਹੀਂ ਕਰਨਾ, ਇਕੱਲੇ ਰੈਡਿੰਗ ਨੂੰ ਜਾਂ ਲਾਸ ਐਂਜਲਸ ਨੂੰ ਨਹੀਂ ਫਰਕ ਕਰਨਾ। ਇਹਨੇ ਸਾਰੇ ਕੈਲੀਫੋਰਨੀਆ ਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਆ ਲੋਕਾਂ ਦੀ, ਲੱਖਾਂ ਲੋਕਾਂ ਦੀ, ਇਹ ਜ਼ਿੰਦਗੀ ਨੂੰ ਇਫੈਕਟ ਕਰਨਾ ਉਹਨੇ, ਇਸ ਬਿੱਲ ਨੇ। ਹਾਂਜੀ, ਸੋ ਉਹਨਾਂ ਨੂੰ ਇਹੀ ਬੇਨਤੀ ਕਰੋ ਕਿ ਸਾਨੂੰ ਦੱਸੋ ਵੀ ਤੁਸੀਂ ਕਿਸੇ ਨੂੰ ਲੌਬੀ ਕਰ ਸਕਦੇ ਸਾਡੀ, ਜਾਂ ਸਾਨੂੰ ਗਾਈਡ ਕਰੋ ਹਾਊ ਵੀ ਕੈਨ ਕਨਵਿੰਸ them। ਜੀ ਹਾਂਜੀ, ਆਪਾਂ ਉਹੀ ਗੱਲ ਉਹਨੇ ਪੁੱਛੀ ਸੀ ਉਹਦੀ, ਜਿਵੇਂ ਤੁਸੀਂ ਕਹੋ ਕਰਾਂਗੇ। ਆਪਾਂ ਸਾਰੇ ਹੀ, ਜੇ ਮੈਂ ਵੀ ਫੋਨ ਕਰੂੰਗਾ ਤੇ ਆਪਾਂ ਸਾਰੀ ਆਪਣੀ ਕਮਿਊਨਿਟੀ ਉਹਦੇ ਕੋਲੇ ਚੱਲਾਂਗੇ। ਫਿਰ ਆਪਾਂ ਜੇ ਆਪਾਂ ਨੂੰ ਜਵਾਬ ਦਿਓਗੀ ਸਾਹਮਣੇ, ਕਿਉਂਕਿ ਮੈਂ ਇਕੱਲੇ ਨੇ ਗੱਲ ਕਰ ਲਈ। ਜਿਵੇਂ ਆਪਣਾ ਆਪਾਂ ਅੱਗੇ ਬੈਕਡੋਰ ਦੀ ਗੱਲ ਕਰਾਂਗੇ, ਬੈਕਡੋਰ ਦਾ ਬੜਾ ਰੌਲਾ ਹੁੰਦਾ ਹੈ। ਇਹ ਆਪਾਂ ਜਾਨੀ ਆਪਾਂ ਤਾਂ ਕੱਲ ਵੀ ਸਾਰੇ ਇਕੱਠੇ ਹੋ ਕੇ ਇਸੇ ਕਰਕੇ ਗਏ ਸੀਗੇ। ਇਹ ਬੈਕਡੋਰ ਤੇ ਮੈਂ ਇਕੱਲਾ ਗੱਲ ਕਰੂੰਗਾ, ਬੈਕਡੋਰ ਤੇ ਗੱਲ ਕਰਨਾ ਸਵਾਦ ਨਹੀਂ ਹੋਣਾ। ਆਪਾਂ ਸਾਰੇ ਹੀ ਰਲ ਕੇ ਚੱਲਾਂਗੇ ਉੱਥੇ। ਠੀਕ ਹੈ, ਨਹੀਂ ਇਹ ਨਹੀਂ ਹੁੰਦਾ ਭਾਜੀ। ਦੇਖੋ ਰਾਜਪਾਲ ਜੀ, ਸਾਰੇ ਜਿਵੇਂ ਹੈਗੇ, ਇਹ ਤੁਸੀਂ ਆਪਣੇ ਨਾਲ 5-7 ਬੰਦੇ ਲੈ ਕੇ ਜਾਓ, ਤੁਸੀਂ ਜਿਹੜੇ ਤੁਹਾਡੇ ਨਾਲ ਦੇ ਮਿਲਣ ਵਰਤਣ ਵਾਲੇ ਹੈਗੇ ਆ, ਇਕੱਠੇ ਜਾਓ। ਕੀ ਉਹਦਾ ਕਾਰਨ ਇਹ ਹੁੰਦਾ ਆ, ਜੇ ਇੱਕ ਜਣੇ ਨੂੰ ਗੱਲ ਨਹੀਂ ਆਉਣ ਦੀ, ਦੂਸਰਾ ਬੰਦਾ ਬੋਚ ਲੈਂਦਾ, ਉਹ ਆਪਣੇ ਐਂਗਲ ਤੋਂ ਸੋਚ ਲੈਂਦਾ ਆ, ਸੁਣ ਕੇ ਧਿਆਨ ਦੇ ਨਾਲ। ਸੋ ਵੀ ਕੈਨ ਹੈਵ ਅ ਪ੍ਰੋਡਕਟਿਵ ਮੀਟਿੰਗ ਵਿਦ ਦਾ ਪਰਸਨ। ਜੇ ਇਕੱਲਾ ਬੰਦਾ ਜਾਂਦਾ ਆ, ਸਾਨੂੰ ਕਈ ਵਾਰੀ ਉਹਦੀ ਫੁੱਲ ਪਿਕਚਰ ਨਹੀਂ ਪਤਾ ਲੱਗਦੀ ਉਸ ਡਾਇਲੋਗ 'ਚ। ਕਈ ਵਾਰੀ ਅਸੀਂ ਟਾਈਮ ਜਿਹੜਾ ਆਪਾਂ ਉਹਦੀ ਸਦਉਪਯੋਗ ਨਹੀਂ ਕਰ ਸਕਦੇ, ਉਹਦਾ ਸਹੀ ਵਰਤੋਂ ਨਹੀਂ ਕਰ ਸਕਦੇ। ਚਲੋ ਠੀਕ ਆ, ਥੈਂਕ ਯੂ ਹਰਮਿੰਦਰ ਜੀ। ਤੇ ਰਾਜਪਾਲ ਜੀ, ਹੁਣ ਚਲੋ ਆਪਾਂ ਉਹਨਾਂ ਨੂੰ ਕਹਿ ਕੇ ਬਾਕੀ ਜਿਹੜੇ ਉਹਨਾਂ ਦੇ ਸਾਥੀ ਅਸੈਂਬਲੀ ਮੈਂਬਰਸ ਆ, ਉਹਨਾਂ ਨੂੰ ਵੀ ਆਪਣੇ ਹੱਕ ਦੇ ਵਿੱਚ ਪਾਲੇ 'ਚ ਲੈ ਕੇ ਆਉਣ ਦੀ ਕੋਸ਼ਿਸ਼ ਕਰਵਾਓ। ਥੈਂਕ ਯੂ, ਸਭ ਤੋਂ ਵੱਡੀ ਗੱਲ ਇਹ ਹੈ ਜੀ। ਥੈਂਕ ਯੂ ਰਾਜਪਾਲ ਜੀ, ਮਿਹਰਬਾਨੀ ਜੀ। ਥੈਂਕ ਯੂ ਸਰ। ਅਮਰਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ, ਜਸਕਰਨ ਭਾਜੀ। ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਤੁਸੀਂ ਬਹੁਤ ਸਾਰਾ ਸਮਾਂ ਕੱਢਿਆ, ਇੰਨਾ ਕੁਛ ਕੀਤਾ। ਚਲੋ ਆਪਾਂ ਉਧਰ ਨਹੀਂ ਜਾਂਦੇ ਜੀ। ਤੇ ਦੂਸਰਾ, ਆਪਾਂ ਸੁਣਦੇ ਸੀ ਰਾਜਕਰਨਵੀਰ, ਇੱਕ ਤੁਸੀਂ ਆਪਾਂ ਸਾਰੇ ਦੇਖਦੇ ਸੀ ਜਿਹੜੇ ਆਪਣੇ ਨਾ ਛੋਟੇ ਸਟੋਰਾਂ ਵਾਲੇ ਆ, ਕਿਉਂਕਿ ਚਲੋ ਅਸੀਂ ਕਾਇੰਡ ਆਫ ਇਸ ਬਿਜ਼ਨਸਾਂ ਦੇ ਵਿੱਚ ਹੈਗੇ ਵੀ ਆ, ਤੇ ਜਿੱਦਾਂ ਅਸੀਂ ਹੋਲਸੇਲਰ ਵੀ ਹੋਣ ਕਰਕੇ ਸਾਨੂੰ ਐਵਰੀ ਡੇ ਸਟੋਰਾਂ ਵਾਲੇ ਮਿਲਦੇ ਆ ਨਾ ਭਾਜੀ। ਸੋ ਭਾਜੀ, ਅਨਫੋਰਚੂਨੇਟ ਇਹ ਆ ਕਿ ਪਹਿਲੀ ਤਾਂ ਗੱਲ, ਜਿਹੜੇ ਬੰਦਿਆਂ ਨੂੰ ਇਸ ਚੀਜ਼ ਦੀ ਸਾਰੀ ਇਨਫੋਰਮੇਸ਼ਨ ਪੰਜਾਬੀ 'ਚ ਚਾਹੀਦੀ ਆ, ਉਹਨਾਂ ਨੂੰ ਇਹ ਪੰਜਾਬੀ 'ਚ ਇਨਫੋਰਮੇਸ਼ਨ ਨਹੀਂ ਮਿਲੀ। ਨੰਬਰ ਹੈ, ਠੀਕ ਹੈ ਜੀ। ਤੇ ਜਿਹਨਾਂ ਨੂੰ ਹਜੇ ਤੱਕ ਹੁਣ ਪਹੁੰਚੀ ਆ, ਉਹ ਵੀ ਆਪਣਾ ਬਹੁਤ ਜ਼ਿਆਦਾ ਖਲਾਰਾ ਪੈ ਗਿਆ ਕਰਕੇ, ਜਦ ਕਿ ਇਹ ਤਾਂ April ਦੇ ਵਿੱਚ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਸੀ, ਪਹਿਲੀ ਗੱਲ ਤਾਂ ਨਾ। ਸੋ ਇਹ ਚੀਜ਼ਾਂ ਨੂੰ ਅਸੀਂ ਦੇਖਦੇ ਹਾਂ ਕਿ ਜਦੋਂ ਆਪਾਂ ਹੁਣ ਵੀ 70% ਲੇਟ ਹੋ ਕੇ ਫਿਰ ਰੌਲਾ ਪਾਈ ਜਾਂਦੇ, ਜੋ ਨਸੋ ਕਰੀ ਜਾਂਦੇ, ਏਦਾਂ ਕਰ ਦੇਣੀ, ਜੇ ਕਰ ਦੇਣੀ। ਪਰ ਰਿਐਲਿਟੀ ਦੇ ਵਿੱਚ ਜਿਹੜੇ ਲੋਕਾਂ ਨੇ ਆਪਣਾ ਹੋਮਵਰਕ ਨਹੀਂ ਕੀਤਾ, ਸਾਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ ਆ। ਜਿਹੜੇ ਚਾਹੇ ਡਜ਼ਨ ਮੈਟਰ ਭਾਜੀ ਜਸਕਰਨ ਆ ਜਾਂ ਕੋਈ ਵੀ ਬੰਦੇ ਜਿਹੜੇ ਥੋੜੇ ਅੱਗੇ ਆ ਕਰ ਰਹੇ ਆ, ਜਾਂ ਕੋਈ ਐਸੋਸੀਏਸ਼ਨ ਦਾ ਕੋਈ ਵੀ ਜੁੜਿਆ ਹੈ ਕਿਤੇ, ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਸਵਾਲ 100 ਕਰਨਾ ਚਾਹੀਦਾ। ਤੇ ਅਸੀਂ ਵੀ ਕਰ ਰਹੇ ਆ ਤੇ ਕਰਾਂਗੇ ਵੀ। ਕੋਈ ਡਰਨੇ ਝਿਜਕਣ ਦੀ ਗੱਲ ਨਹੀਂ। ਏਦਾਂ ਹੁੰਦੀ ਆ, ਅਸੀਂ ਸੁਣਦੇ ਆ ਲੋਕਾਂ ਤੋਂ ਭਾਜੀ ਵਾਰ-ਵਾਰ ਕਿ ਦੱਸੋ ਤੁਹਾਡਾ ਜਿੱਦਾਂ ਪਿਛਲੇ ਸਾਲ ਦਾ ਹੋਮਵਰਕ ਕੀ ਆ, ਤੁਸੀਂ ਕੀ ਕੀਤਾ। ਤੇ ਕਈ ਗੱਲਾਂ ਦੇ ਵਿੱਚ ਸਾਡੇ ਸਾਰਿਆਂ ਕੋਲ ਕੋਈ ਜਵਾਬ ਨਹੀਂ ਹੁੰਦਾ। ਉਹ
ਉਹ ਕਾਤੇ ਨਹੀਂ ਹੁੰਦਾ। ਅਸੀਂ ਪੁੱਛਦੇ ਤਾਂ ਨਹੀਂ, ਭਾਜੀ ਮੈਨੂੰ ਬਹੁਤ ਕਲੋਜ਼ ਜਾਣਦੇ ਆ, ਇਹ ਤਾਂ ਮੈਨੂੰ 20 ਸਾਲ ਤੋਂ ਜਾਣਦੇ ਆ, ਇਹ ਤਾਂ ਮੈਨੂੰ 10 ਸਾਲ ਤੋਂ ਜਾਣਦੇ ਆ, ਅਸੀਂ ਤਾਂ ਇਕੱਠੇ ਪਾਰਟੀਆਂ ਤੇ ਫੈਮਿਲੀ ਪਾਰਟੀਆਂ ਤੇ ਚੱਲਦੇ, ਪਰ ਭਾਜੀ ਇਹਦਾ ਕੋਈ ਇਹਦੇ ਨਾਲ ਲੈਣ ਦੇਣ ਨਹੀਂ। ਜਿੱਦਾਂ ਹੁਣੇ ਗੱਲ ਕਰਕੇ ਹਟੇ ਆ, ਇਹ ਇੱਕ ਬਿੱਲ ਨਹੀਂ ਭਾਜੀ। ਪ੍ਰੋਪ 47 ਸਿਗਰਟ ਮੈਂਥਲ 50,000 ਵੋਟ ਤੋਂ ਸਿਗਰਟ ਮੈਂਥਲ ਫੇਲ ਹੋ ਗਏ ਕੈਲੀਫੋਰਨੀਆ 'ਚ। ਕੀ ਗੱਲ ਅਸੀਂ 50 ਮਿਲੀਅਨ ਪਾਪੂਲੇਸ਼ਨ ਚੋਂ 50,000 ਵੋਟ ਨਹੀਂ ਲੈ ਸਕੇ? ਇੱਕ ਸੋਚਣ ਦੀ ਗੱਲ ਆ। ਜੀ ਜੀ ਅਸੀਂ 50,000 ਵੋਟ ਤੋਂ ਹਰੇ ਆ। ਅੱਜ ਮੈਂਥਲ ਬੰਦ ਨਹੀਂ ਸੀ ਹੋਣੀ। ਹੁਣ ਰੀਸੈਂਟਲੀ ਅਸੀਂ ਨੋਇਡਾ ਤੋਂ ਆਏ ਆ, ਇੱਕ ਗੈਸ ਸਟੇਸ਼ਨ ਕ੍ਰਾਸ ਸਟਰੀਟ ਆ, ਉਹ ਸਭ ਕੁਝ ਕਰ ਰਿਹਾ ਹੈ। ਦੂਜਾ ਗੈਸ ਸਟੇਸ਼ਨ ਉਹਨੇ ਕਿੱਲ ਕਰਕੇ ਸੁੱਟ ਦਿੱਤਾ ਸਾਡੀ ਕੈਲੀਫੋਰਨੀਆ ਨੇ, ਸਮਝੇ? ਸੋ ਇਹ ਗੱਲ ਆ ਕਿ ਅਸੀਂ ਪ੍ਰੋਪ 47 ਵਰਗੇ ਬਿੱਲ ਉਹਨੂੰ ਰਿਵਰਸ ਕਰਾ ਸਕਦੇ ਹਾਂ, ਕਿਉਂ ਨਹੀਂ ਕਰਾ ਸਕਦੇ? ਪਰ ਜਿੱਦਾਂ ਜਿਹੜੇ ਬੰਦਿਆਂ ਦੀ ਡਿਊਟੀ ਆ ਜਾਂ ਜਿਹੜੇ ਅੱਗੇ ਲੱਗੇ ਆ, ਇਟ ਡਜ਼ਨਟ ਮੈਟਰ ਉਹ ਸੇਵਾਦਾਰ ਆ। ਜੇ ਉਹ ਸੇਵਾਦਾਰ ਆ, ਉਹਨਾਂ ਕੋਲ ਚੁਆਇਸ ਹੈ, ਉਹ ਸੇਵਾਦਾਰ ਉਹ ਚਾਹੁੰਦੇ ਆ ਤਾਂ ਬਣੇ ਆ, ਠੀਕ ਹੈ ਨੀ ਜੀ? ਤੇ ਜੇ ਉਹ ਹਾਇਰਡ ਆ ਤੇ ਫਿਰ ਅਸੀਂ ਉਹਨਾਂ ਨੂੰ ਪੇ ਕਰ ਰਹੇ ਹਾਂ। ਪੇ ਕਿੱਥੋਂ ਕਰ ਰਹੇ ਹਾਂ? ਸਾਡੇ ਛੋਟੇ ਸਟੋਰਾਂ ਵਾਲਿਆਂ ਦੇ ਪੈਸਿਆਂ ਤੋਂ, ਮੈਂਬਰਸ਼ਿਪ ਫੀਸ ਤੋਂ ਹੀ ਜਾਂਦੇ ਆ ਜੀ। ਉਹਨਾਂ ਨੂੰ ਪੁੱਛੀਏ ਅਸੀਂ। ਹਾਂ ਬਿਲਕੁਲ। ਅਸੀਂ ਮੈਂ ਇਹ ਕਹੂੰਗਾ ਇਨਕਲੂਡਿੰਗ ਮਾਈ ਸੈਲਫ ਕਿ ਅਸੀਂ ਖੁੱਲ ਕੇ ਪੁੱਛਣਾ ਆ ਹਰ ਇੱਕ ਬੰਦੇ ਨੂੰ ਕਿ ਭਾਜੀ ਕੀ ਬਣਿਆ, ਕੀ ਹੋਇਆ ਤੇ ਅੱਗੇ ਕੀ ਕਰਨਾ ਅਸੀਂ। ਸੋ ਕਈ ਵਾਰੀ ਇਹ ਸੌਖਾ ਨਹੀਂ ਹੈਗਾ ਕੰਮ, ਕਿਉਂਕਿ ਆਪਾਂ ਪੰਜਾਬੀ ਭਰਾ ਆ, ਕਈ ਵਾਰੀ ਜਿੱਦਾਂ ਹੋ ਜਾਂਦਾ ਆਪਾਂ ਜਾਣਦੇ ਹੁੰਦੇ ਆ, ਕੋਈ ਡਾਊਟ ਨਹੀਂ। ਪਰ ਮੈਨੂੰ ਲੱਗਦਾ ਕਿ ਪੁੱਛਣਾ ਚਾਹੀਦਾ। ਜੇ ਲੇਟ ਹੋ ਗਿਆ, ਇਕੱਲਾ ਇੱਕ ਬਿੱਲ ਨਹੀਂ, ਇਹ ਤਾਂ ਹੋਰ ਬੜੇ 4 ਹੋਏ ਖੜੇ ਆ ਤੇ ਆਈ ਜਾਣੇ ਆ ਜੀ। ਸਾਲ 'ਚ 2-2000 ਬਿੱਲ ਆ ਜਾਂਦਾ, ਪਤਾ ਨਹੀਂ ਕਦੋਂ ਕਿਹੜੇ ਖਾਤੇ ਕਿਹੜੇ ਬ੍ਰਿਜ ਥਾਣੀ ਪਾਰ ਹੋ ਜਾਂਦਾ। ਰਾਜ ਕਰਨਵੀਰ ਜੀ, ਜਦੋਂ ਤੱਕ ਨਾ ਜਿੱਦਾਂ ਆਪਾਂ ਆਪਣੇ ਇਤਿਹਾਸ ਹੀ ਦੇਖ ਲਈਏ, ਜਦੋਂ ਤੱਕ ਆਪਾਂ ਇਹਨਾਂ ਚੀਜ਼ਾਂ ਨੂੰ ਨਾ 1-2 ਵਾਰੀ ਰੋਕਦੇ ਨਹੀਂ ਤੇ ਉਹਨਾਂ ਚੱਕਰ ਤੁਸੀਂ ਆਪਾਂ ਜਿੰਨਾ ਮਰਜ਼ੀ ਰੌਲਾ ਰੇਡੀਓ ਤੇ ਪਾਈ ਜਾਈਏ, ਜੋ ਮਰਜ਼ੀ ਸੋਸ਼ਲ ਮੀਡੀਆ ਤੇ ਪਾਈ ਜਾਈਏ, ਪਰ ਹੁਣ ਇਹਦਾ ਵੇ ਲੱਭੋ। ਉਸ ਤੋਂ ਬਾਅਦ ਦੇ ਵਿੱਚ ਭਾਜੀ ਹੋਰ 2-3 ਬਿੱਲ ਆ ਰਹੇ ਆ, ਉਹਨਾਂ ਦਾ ਮੈਂ ਹਜੇ ਨਾਂ ਨਹੀਂ ਲੈਣਾ, ਲੰਬਾ ਹੋ ਜਾਣਾ ਕੰਮ। ਤੇ ਕੈਰੀ ਔਨ, ਯੂ ਗਾਇਜ਼ ਡੂਇੰਗ ਗ੍ਰੇਟ ਜੌਬ। ਸੋ ਕੁਝ ਗਲਤ ਕਿਹਾ ਗਿਆ ਹੋਵੇ ਤਾਂ ਮਾਫ। ਥੈਂਕ ਯੂ ਜੀ, ਮਿਹਰਬਾਨੀ, ਬਹੁਤ ਮਿਹਰਬਾਨੀ। ਓਕੇ। ਅਮਰਦੀਪ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਕੁਝ ਪੁਆਇੰਟਸ ਮੈਂ ਦੱਸਣਾ ਸੀ ਜਿਹੜੇ ਮੈਂ ਨੋਟ ਕਰ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਜੀ। ਇੱਕ ਤਾਂ ਇਹ ਹੈਗਾ ਕਿ ਜਿਹੜਾ ਮੈਂ ਹੁਣੇ ਸੋਚ ਰਿਹਾ ਸੀ ਕਿ ਉੱਥੇ ਸੈਨੇਟਰ ਜਾਂ ਅਸੈਂਬਲੀ ਮੈਂਬਰਸ ਜਾਂ ਰਿਪਰੈਜ਼ੈਂਟੇਟਿਵ ਜੋ ਹੈਗੇ ਨੇ, ਉਹਨਾਂ ਨੂੰ ਜਾ ਕੇ ਮਿਲਣਾ ਚਾਹੀਦਾ ਹੈਗਾ ਸਾਨੂੰ ਗਰੁੱਪ ਦੇ ਅੰਦਰ। ਔਰ ਜਦ ਅਸੀਂ ਉਹਨਾਂ ਨੂੰ ਮਿਲਦੇ ਹਾਂ, ਉਹਨਾਂ ਨੂੰ ਰਿਕੁਐਸਟ ਕਰਨੇ ਆ, ਸਾਨੂੰ ਉਹਨਾਂ ਦੇ ਸਾਈਨ ਵੀ ਲੈ ਲੈਣੇ ਚਾਹੀਦੇ ਇੱਕ ਪੈਟੀਸ਼ਨ ਦੇ ਉੱਤੇ ਕਿ ਅਸੀਂ ਇਸ ਬਿੱਲ ਨੂੰ ਤੁਹਾਡੇ ਨਾਲ ਮਿਲ ਕੇ ਸਪੋਰਟ ਕਰ ਰਹੇ ਹਾਂ, ਤੇ ਤਾਂ ਕਿ ਉਹ ਜਿਹੜੇ ਹੈਗੇ ਬੈਕ ਆਫ ਨਾ ਕਰ ਸਕਣ। ਤੇ ਦੂਸਰੀ ਜਿਹੜੀ ਗੱਲ ਹੈਗੀ, ਸਾਨੂੰ ਗੁਰਦੁਆਰੇ ਦੇ ਅੰਦਰ ਅਸੀਂ ਹਰ ਸਾਲ ਨਗਰ ਕੀਰਤਨ ਤੇ ਇੰਨੇ ਅਸੈਂਬਲੀ ਮੈਂਬਰਸ ਸਾਰਿਆਂ ਨੂੰ, ਪੁਲਿਸ ਵਾਲਿਆਂ ਨੂੰ ਬੁਲਾ ਕੇ ਉਹਨਾਂ ਨੂੰ ਟਰੋਫੀਜ਼ ਦਿੰਦੇ ਆ, ਸਭ ਕੁਝ ਦਿੰਦੇ ਆ, ਮਾਨ ਸਨਮਾਨ ਕਰਦੇ ਆ। ਤੇ ਸਾਨੂੰ ਗੁਰਦੁਆਰੇ ਦੇ ਮੈਂਬਰਸ ਨੂੰ ਵੀ ਨਾਲ ਲੈ ਕੇ ਤੇ ਜਾ ਕੇ ਪੁਲਿਸ ਵਾਲਿਆਂ ਨੂੰ ਵੀ ਮਿਲਣਾ ਚਾਹੀਦਾ, ਕਿਉਂਕਿ ਅਲਟੀਮੇਟਲੀ ਪੁਲਿਸ ਵਾਲੇ ਹੀ ਆਉਂਦੇ ਨੇ ਅਗਰ ਕੋਈ ਹਾਦਸਾ ਵਾਪਰਦਾ। ਨਾਲ ਹੀ ਜਿਹੜੇ ਬਾਕੀ ਦੇ ਜਿਹੜੇ ਆਪਣਾ ਅਸੈਂਬਲੀ ਮੈਂਬਰਸ ਵਗੈਰਾ ਜਿਹੜੇ ਵੀ ਹੈਗੇ ਨੇ, ਰਿਪਰੈਜ਼ੈਂਟੇਟਿਵਸ ਜਾਂ ਜੋ ਵੀ ਹੈ, ਉਹਨਾਂ ਨੂੰ ਅਸੀਂ ਸਾਰੇ ਹੀ ਜਾ ਕੇ ਮਿਲੀਏ ਗੁਰਦੁਆਰੇ ਦੇ ਮੈਂਬਰਸ ਨਾਲ ਲੈ ਕੇ, ਤਾਂ ਕਿ ਜਿਹੜਾ ਹੈਗਾ ਉਹਨਾਂ ਤੇ ਪ੍ਰਭਾਵ ਪਏ ਵੀ ਇਹ ਕਮਿਊਨਿਟੀ ਪੂਰੀ ਆਈ ਹੈ। ਨਾਲੇ ਇੱਕ ਚੀਜ਼ ਹੋਰ ਸੀ ਕਿ ਜਿਹੜੇ ਬਾਕੀ ਦੇ ਆਪਣੇ ਇਸ ਮੁਲਕ ਦੇ ਅੰਦਰ ਜਾਂ ਇਸ ਸਿਟੀ ਦੇ ਅੰਦਰ ਜਾਂ ਇਸ ਸਟੇਟ ਦੇ ਅੰਦਰ ਸਿਰਫ ਪੰਜਾਬੀ ਨਹੀਂ ਹੈਗੇ ਜਾਂ ਇੰਡੀਅਨਸ ਨਹੀਂ ਹਨ, ਇੱਥੇ ਹਰ ਮੁਲਕ ਦੇ ਬੰਦੇ ਇੱਥੇ ਕਾਰੋਬਾਰ ਕਰ ਰਹੇ ਨੇ, ਤੇ ਸਾਨੂੰ ਉਹਨਾਂ ਨੂੰ ਵੀ ਮਿਲਣਾ ਚਾਹੀਦਾ, ਉਹਨਾਂ ਦੀ ਬੋਡੀਜ਼ ਨਾਲ ਵੀ ਗੱਲਬਾਤ ਕਰਨੀ ਚਾਹੀਦੀ, ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ, ਉਹਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ। ਤੇ ਇਸ ਲਾਅ ਨੂੰ ਰਿਪੀਲ ਕਰਕੇ ਤੇ ਪ੍ਰੋਟੈਸਟ ਜਿਹੜਾ ਹੈਗਾ ਸਾਨੂੰ ਇੱਕ ਦਿਨ ਲਈ ਕੀ ਹੈ, ਭਾਵੇਂ ਸੰਡੇ ਕਰ ਲਈਏ ਜਾਂ ਜਿੱਦਾਂ ਮਰਜ਼ੀ, ਇੱਕੋ ਦਿਨ ਹਰ ਇੱਕ ਸਿਟੀ ਹਾਲ ਦੇ ਅੱਗੇ ਪੂਰੇ ਸਟੇਟ ਦੇ ਅੰਦਰ ਜਿਹੜਾ ਹੈਗਾ ਬੈਨਰਸ ਲੈ ਕੇ ਅਸੀਂ ਰੋਸ਼ ਮੁਜ਼ਾਹਰਾ ਇਕੱਠੇ ਹੋ ਕੇ ਕਰੀਏ, ਤਾਂ ਕਿ ਉਹਦਾ ਪੂਰੇ ਸਟੇਟ ਵਾਈਡ ਜਿਹੜਾ ਹੈਗਾ ਇਫੈਕਟ ਪਏਗਾ। ਜਿਹੜਾ ਅਸੀਂ ਕੀਤਾ ਹੈਗਾ ਉਹ ਬਹੁਤ ਅੱਛਾ ਕੀਤਾ, ਇੱਕ ਨੈਕਸਟ ਸਟੈਪ ਅੱਗੇ ਵੀ ਹੋਣਾ ਚਾਹੀਦਾ। ਔਰ ਜਿਹੜਾ ਹੈਗਾ ਸਾਨੂੰ ਇਸ ਲਾਅ ਨੂੰ ਰਿਪੀਲ ਕਰਾ ਕੇ ਲਾਅ ਦੇ ਅੰਦਰ ਸਾਨੂੰ ਕੋਈ ਚੇਂਜਸ ਨਹੀਂ ਕਰਾਉਣੇ ਚਾਹੀਦੇ, ਪਰ ਨਵਾਂ ਲਾਅ ਲੈ ਕੇ ਆਉਣਾ ਚਾਹੀਦਾ ਜਿਹਦੇ ਅੰਦਰ EMPLOYEES ਔਰ ਓਨਰਸ should not be held responsible for defending their stores and life and property। ਜੀ 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 ਜੀ, ਥੈਂਕ ਯੂ। ਬਿਲਕੁਲ, ਕੁਝ ਇੱਕ ਮੇਰੇ ਵਿਚਾਰ ਸਨ ਤੇ ਜੀ, ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ। ਮੈਂ ਹੋਰ ਟਾਈਮ ਨਹੀਂ ਲਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ। ਇਸੇ ਚੀਜ਼ ਤੇ ਐਡ ਆਨ ਕਰਦੇ ਜਾਵਾਂ, ਉੱਥੇ ਜਦ ਗੱਲਬਾਤ ਚੱਲ ਰਹੀ ਸੀ, ਇੱਕ ਜਿਹੜੀ ਭੈਣ ਆ ਉਸਨੇ ਪੁੱਛਿਆ ਸੀ ਡੇਵ ਕੋਟੀਜ਼ੀ ਨੂੰ ਵੀ ਕੀ ਅਸੀਂ ਆਪਣੇ ਜਿਹੜਾ ਉਹਨੂੰ ਕਨਫਰੰਟ ਕਰ ਸਕਦੇ ਹਾਂ ਤੇ ਕੀ ਆਪਣੇ ਪ੍ਰੋਡਕਟ ਨੂੰ, ਉਸ ਚੀਜ਼ ਨੂੰ ਬਚਾਉਣ ਦੇ ਲਈ ਇਹ ਚੀਜ਼ ਕਰ ਸਕਦੇ ਹਾਂ। ਉੱਥੇ ਹਾਂ ਕਹਿੰਦਾ ਆ, ਬਿੱਲ ਉਹਦਾ ਕੁਝ ਹੋਰ ਕਹਿੰਦਾ। ਹੁਣ ਤੁਸੀਂ ਦੇਖੋ ਵੀ ਉੱਥੇ ਆ ਕੇ ਸਟੇਜ ਤੇ ਆ ਕੇ ਕੀ ਕਹਿੰਦਾ ਤੇ ਬਿੱਲ ਉਹਦਾ ਕੀ ਕਹਿ ਰਿਹਾ ਹੈ। ਤੇ ਨਾਲੇ ਫਿਰ ਸਾਨੂੰ ਕਨਸਪੀਰੇਸੀ ਥਿਊਰਿਸਟ ਕਹੀ ਜਾਂਦਾ ਸੀਗਾ
ਤੁਸੀਂ ਜਦੋਂ ਇਸੇ ਕਰਕੇ ਰਾਜ ਕਰਨਵੀਰ, ਇਸੇ ਕਰਕੇ ਰਾਈਟ ਵੀ ਉਹਨੂੰ ਕੁਐਸਚਨ ਕੀਤਾ ਗਿਆ ਮੇਰੇ ਵੱਲੋਂ ਕਿ ਤੁਹਾਡੀ ਆਪਣੀ ਸਟੇਟਮੈਂਟ ਇਜ਼ ਵੈਰੀ ਕੰਟਰਾਡਿਕਟਰੀ। ਤੁਸੀਂ ਆਪਾ ਵਿਰੋਧੀ ਬਿਆਨ ਦੇ ਰਹੇ ਹੋ, ਤੁਹਾਡੇ ਬਿੱਲ ਦੇ ਵਿੱਚ ਲਿਖਿਆ ਨਹੀਂ ਕਰ ਸਕਦੇ, ਤੂੰ ਸਾਨੂੰ ਮੂੰਹ ਤੇ ਕਹਿ ਰਹੇ ਕਰ ਸਕਦੇ ਹੋ, ਉਹ ਤਾਂ ਆਪਾ ਵਿਰੋਧੀ ਹੋ ਗਿਆ ਨਾ। ਤੁਹਾਡਾ ਬਿੱਲ ਕੁਛ ਹੋਰ ਕਹਿੰਦਾ, ਵਰਬਲੀ ਸਾਨੂੰ ਤੁਸੀਂ ਕੁਛ ਹੋਰ ਦੱਸਣ ਦੇ, ਤਾਂ ਵਰਬਲ ਚੀਜ਼ ਤਾਂ ਮੰਨਣੀ ਨਹੀਂ ਕਿਸੇ ਨੇ ਜੀ। ਉਹ ਤਾਂ ਜੋ ਬਿੱਲ ਵਿੱਚ ਲਿਖਿਆ ਜੇ ਪਾਸ ਹੋ ਗਿਆ ਤਾਂ ਉਹ ਮੰਨੀ ਜਾਣੀ ਹੈ। ਉਹ ਬਿਲਕੁਲ ਸੀਗਾ, ਉਹਨੂੰ ਉਸ ਵੇਲੇ ਕਾਊਂਟਰ ਕੁਐਸਚਨ ਕੀਤਾ ਗਿਆ ਸੀ ਵੀ ਕੰਟਰਾਡਿਕਟਰੀ ਹੈ, ਆਪਾ ਵਿਰੋਧੀ ਹੈ, ਇਹਨੂੰ ਠੀਕ ਕਰੋ। ਬਿਲਕੁਲ ਜੀ। ਆਪਣੇ ਨਾਲ ਅਗਲੇ ਕਾਲਰ ਨੇ ਗੁਰਨੇਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਰਾਜਕਰਨ ਸਿੰਘ ਜੀ, ਜਸਕਰਨ ਸਿੰਘ ਜੀ, ਡਾਕਟਰ ਹਰਮਿੰਦਰ ਸਿੰਘ ਜੀ ਤੇ ਪ੍ਰਵੀਨ ਸ਼ਰਮਾ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਤੁਹਾਡਾ ਪ੍ਰੋਗਰਾਮ ਕੱਲ ਵੀ ਸੁਣਿਆ ਸੀਗਾ। ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਜਿਹੜਾ ਕੱਲ ਤੁਸੀਂ ਪ੍ਰੋਗਰਾਮ ਰਨ ਕੀਤਾ ਸੀ ਤੇ ਉਹ ਐਡ ਫ੍ਰੀ ਸੀਗਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਆਪਣੇ ਵੱਲੋਂ ਕੱਲ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦਾ ਹਾਂ। $500 ਦੀ ਚੈੱਕ ਤੁਸੀਂ ਜਦੋਂ ਕਹੋ। ਰਾਜਕਰਨਵੀਰ ਹੋਣਾ ਦਾ ਮੇਰਾ ਅੱਗੇ ਵੀ ਵਾਹ ਪੈਂਦਾ ਰਹਿੰਦਾ, ਖੈਰ ਇਹਨਾਂ ਨੂੰ ਸ਼ਾਇਦ ਨਾ ਯਾਦ ਹੋਊਗਾ ਵੀ ਜ਼ਿਆਦਾ ਲੋਕ ਇਹਨਾਂ ਨੂੰ ਮਿਲਦੇ ਆ। ਮੈਂ PCA ਦਾ ਮੈਂਬਰ ਆ ਜੀ। ਕੋਈ ਨਹੀਂ, ਥੈਂਕ ਯੂ। ਸਾਡੇ ਵੱਲੋਂ $500 ਦੀ ਮੇਰੇ ਵੱਲੋਂ ਚੈੱਕ ਆ, ਤੁਸੀਂ ਜਦੋਂ ਮਰਜ਼ੀ ਮੇਰੇ ਕੋਲੋਂ ਲੈ ਸਕਦੇ ਆ। ਹਾਂਜੀ ਠੀਕ ਹੈ ਜੀ। ਤੇ ਦੂਸਰਾ ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ ਵੀ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਚੱਲ ਰਿਹਾ, ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਆ ਕਿ ਸਾਨੂੰ 1 ਸਤੰਬਰ ਨੂੰ ਉੱਥੇ ਬਹੁਤ ਜ਼ਿਆਦਾ ਲੋਕ ਚਾਹੀਦੇ ਆ, ਇਸ ਚੀਜ਼ ਨਾਲ ਬਿਲਕੁਲ ਸਹਿਮਤ ਆ। ਉਹਦੇ ਲਈ ਜਿਹੜਾ ਮੇਰੇ ਕੋਲ ਖਿਆਲ ਆ, ਇਹ ਮੇਰਾ ਖਿਆਲ ਆ ਵੀ ਸਾਰੇ ਥਾਂ ਤੇ ਵਰਤਿਆ ਜਾ ਸਕਦਾ। ਤੇ ਮੈਂ ਚਾਹੁੰਦਾ ਆ ਵੀ ਇੱਕ ਤਾਂ ਜੇ ਆਪਾਂ ਇੱਥੇ ਫਰੈਸਨੋ ਰੋਕਿਓ, ਕਿ ਮੈਂ ਇੱਥੋਂ ਫਰੈਸਨੋ ਤੋਂ ਆ, ਠੀਕ ਹੈ, ਫਰੈਸਨੋ ਆਪਾਂ ਕੋਈ ਮੀਟਿੰਗ ਰੱਖੀਏ ਤਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਲਈਏ। ਦੂਸਰਾ, ਫਰੈਸਨੋ ਦੇ ਵਿੱਚ ਘੱਟੋ ਘੱਟ 6-7 ਗੁਰਦੁਆਰੇ ਆ ਜੀ। ਅਸੀਂ ਰਲ ਮਿਲ ਕੇ ਕੋਸ਼ਿਸ਼ ਕਰੀਏ ਵੀ ਹਰ ਇੱਕ ਗੁਰਦੁਆਰੇ ਤੋਂ ਘੱਟ ਇੱਕ ਬੱਸ ਤੇ ਜੇ 2 ਬੱਸਾਂ ਹਰ ਗੁਰਦੁਆਰੇ ਤੋਂ ਹੋ ਜਾਣ 1 ਤਰੀਕ ਦੇ ਲਈ, ਤਾਂ ਦੈਟ ਵਿਲ ਬੀ ਵੈਰੀ ਨਾਈਸ। ਬਿਲਕੁਲ। ਮੇਰਾ ਇਹ ਸੀਗਾ ਵੀ ਜੇ ਮੀਟਿੰਗ ਕਰਕੇ ਉਹਦੇ ਵਿੱਚ ਤੁਸੀਂ ਵੱਖਰੇ ਵੱਖਰੇ ਆਪਣੇ ਭੈਣ ਭਰਾਵਾਂ ਦੇ ਹੋਰ ਵਿਚਾਰ ਵੀ ਲੈ ਸਕਦੇ ਆ। ਇੱਕ ਤਾਂ ਮੀਟਿੰਗ ਦੇ ਨਾਲ ਹੋ ਸਕਦਾ ਆ ਵੀ ਤੁਹਾਨੂੰ ਹਰ ਕੋਈ ਵੀਰ ਜਿਹੜੇ ਵੀ ਗੁਰੂ ਘਰ ਜਾਂਦਾ ਹੋਵੇ ਉਹ ਉੱਥੇ ਦੀ ਮਾੜੀ ਮੋਟੀ ਜ਼ਿੰਮੇਵਾਰੀ ਲੈ ਸਕਦਾ, ਕਿਉਂਕਿ ਜਿੱਥੇ ਮੈਂ ਜਾਂਦਾ ਆ ਮੈਂ ਉੱਥੇ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਆ, ਤਾਂ ਕਿ ਗੁਰਦੁਆਰੇ ਦੀਆਂ ਸਟੇਜ ਤੇ ਜਾ ਕੇ ਵੀ ਬੋਲਿਆ ਜਾਵੇ। ਉਹਦੇ ਨਾਲ ਅਸੀਂ ਘੱਟੋ ਘੱਟ ਜਿਹੜੇ ਸਾਡੇ ਭੈਣ ਭਰਾ ਕੰਮ ਕਰਦੇ ਆ ਉਹਨਾਂ ਲਈ ਕਈ ਵਾਰੀ ਕੰਮ ਥੋੜਾ ਬਹੁਤਾ ਛੱਡਣਾ ਮੁਸ਼ਕਲ ਹੁੰਦਾ ਆ, ਪਰ ਉੱਥੇ ਜਿਹੜੇ ਸਾਡੇ ਬਜ਼ੁਰਗ ਆ, ਸਾਡੀਆਂ ਮਾਤਾਵਾਂ ਆ, ਰਿਟਾਇਰਡ ਪੀਪਲ ਆ, ਅਸੀਂ ਉਹਨਾਂ ਨੂੰ ਕਨਵਿੰਸ ਕਰੀਏ ਵੀ ਬਜ਼ੁਰਗਾਂ ਨੂੰ ਸਾਡੀ ਹੈਲਪ, ਤੁਸੀਂ ਸਿਰਫ ਰਾਈਡ ਲੈ ਕੇ ਗੁਰਦੁਆਰਾ ਸਾਹਿਬ ਆ ਜਾਓ, ਗੁਰਦੁਆਰਾ ਸਾਹਿਬ ਤੋਂ ਅਸੀਂ ਤੁਹਾਨੂੰ ਬੱਸੇ ਬਿਠਾ ਕੇ ਲਿਜਾਵਾਂਗੇ, ਵਾਪਸ ਗੁਰਦੁਆਰਾ ਸਾਹਿਬ ਡਰਾਪ ਕਰਕੇ ਘਰਾਂ ਤੱਕ ਪਹੁੰਚਾਉਣ ਦੀ ਸਾਡੀ ਆਪਣੀ ਜ਼ਿੰਮੇਵਾਰੀ ਹੋਊਗੀ। ਮੈਂ ਆਪਣੇ ਗੁਰਦੁਆਰੇ ਦੀ ਚੱਕ ਸਕਦਾ ਜਿਹੜੀ ਮੈਂ ਜਿੱਥੇ ਵੀ ਮੈਂ ਇਨਵੋਲਵ ਹਾਂ। ਹਾਂਜੀ, ਇਹ ਸੀਗਾ ਵੀ ਤਾਂ ਕਰਕੇ ਇਹਦੇ ਨਾਲ ਅਸੀਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ 1 ਦੇ ਲਈ ਉੱਥੇ ਆਪਾਂ ਆਪਣੀ ਜਿਹੜਾ ਹੈਡ ਕਾਊਂਟ ਆ 2-3 ਗੁਣਾ ਵਧਾ ਸਕੀਏ। ਸਹੀ ਜੀ। ਇਹ ਜੀ ਤੁਹਾਡੇ ਨਾਲ ਤੁਹਾਡਾ ਜਿਹੜਾ ਪ੍ਰੋਗਰਾਮ ਆ ਬਹੁਤ ਵਧੀਆ, ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜੀ। ਫਿਰ ਦੁਬਾਰਾ ਰਾਜਕਰਨ ਸਿੰਘ ਜੀ, ਤੁਸੀਂ ਆਪਣੇ $500 ਦੀ ਚੈੱਕ ਜਦੋਂ ਮਰਜ਼ੀ। ਕੋਈ ਨਹੀਂ, ਥੈਂਕ ਯੂ, ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਧੰਨਵਾਦ ਜੀ, ਸ਼ੁਕਰੀਆ। ਅਗਲੇ ਕਾਲਰ ਨੇ ਆਪਣੇ ਨਾਲ ਰਾਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਰਾਮ ਬੋਲਦਾ ਸੁਜਨਵਿਲ ਤੋਂ। ਜਸਕਰਨ ਭਾਈ ਜਾਣਦੇ ਆ ਤੇ ਭਾਈ ਮੇਰਾ ਕੱਲ ਹੋਇਆ ਸੀ ਕਿ ਮੈਂ ਜਦੋਂ ਆਪਕਾ ਦੀ ਆਵਾਜ਼ ਉੱਠੀ ਸੀ, ਮੈਂ 35 ਬੰਦਿਆਂ ਨੂੰ ਕਾਲ ਕਰ ਚੁੱਕਾ ਹੂੰ ਆਪਕਾ ਵਾਲੇ ਜਿਹੜੇ ਮੈਨੂੰ ਜਾਣਦੇ ਆ। ਠੀਕ ਹੈ। ਔਰ ਇਹ ਨਹੀਂ ਆएंगे कि ਮੈਂਬਰ ਹੈ ਜਿਹੜੇ ਇੱਕ ਨਹੀਂ ਆਏ ਨਹੀਂ ਆएंगे ਕਿ ਵੀ ਇੱਕ ਸਟੋਰ ਦੇ ਮਾਲਕ ਆ, 5-5 10-10 15-15 ਸਟੋਰ ਦੇ, ਉਹਨਾਂ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਵੀ ਉਹਨਾਂ ਦਾ ਕੋਈ ਨੁਮਾਇੰਦਾ ਉਹਨੂੰ ਮਿਲਣ ਜਾ ਰਿਹਾ। ਲੈ ਆ ਹੋਰ ਸੁਣ ਲਓ ਗੱਲ जी। 30-35 बंदे हैं और एक नहीं के भाई उनके 600 एकड़ जमीन भी है, बड़े तगड़े बंदे हैं ना, ਉਹਨਾਂ ਨੂੰ ਨਹੀਂ ਪਤਾ ਉਹ ਇੰਨਾ ਅੰਦਰ ਖਾਤੇ ਜਿਹੜਾ ਕੰਮ ਹੋ ਗਿਆ, ਪਤਾ ਹੀ ਨਹੀਂ। ਉਹਨਾਂ ਨੇ ਪਤਾ ਹੀ ਨਹੀਂ ਕਿ ਵੀ ਉਹ ਕਹਿੰਦੇ ਕਿ ਵੀ ਅਸੀਂ $100 ਦੇ ਦਿੰਦੇ ਆ, ਅਸੀਂ ਤਾਂ ਕਦੇ ਜਾਂਦੇ ਕਦੋਂ ਬੁਲਾ ਲੈਂਦੇ ਵਗ ਜਾਂਦੇ ਆ। ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤਾ, ਪਾਇਆ ਉਹਨਾਂ ਨੇ ਪੁੱਛੋ ਕਰਦੇ ਕੀ ਜੀ, ਤੇ ਉਹ ਕਹਿੰਦੇ ਜੀ ਮੇਰੇ ਸਾਹਮਣੇ ਤਾਂ ਕਿਹਾ ਵੀ ਅਸੀਂ ਇਕੱਠੇ ਹੋ ਕੇ ਸਾਰੇ ਜਾਵਾਂਗੇ, ਇੱਕ ਸੇ ਪਹਿਲੇ ਉਹਨਾਂ ਨੂੰ ਬਾਤ ਕਰਾਂਗੇ ਵੀ ਤੁਸੀਂ ਐਵੇਂ ਕਿਉਂ ਕੀਤਾ। ਤੇ ਕਿਸੇ ਨੇ 35 ਬੰਦਿਆਂ ਤੇ ਕਿਸੇ ਨੇ ਇਹ ਨਹੀਂ ਪਤਾ ਕਿ ਵੀ ਸਾਡੇ ਕੋਲ ਇਹ ਬੰਦੇ ਜਾ ਰਹੇ ਹੈ ਤੇ ਆਪਣੇ ਆਪ ਹੀ ਗਏ। ਨੰਬਰ 2 ਭਾਈ ਜੀ, ਇੱਕ ਸਲਾਹ ਸੀ ਜੇ
ਚੰਗੀ ਲੱਗੇ ਤਾਂ ਜਿਹੜਾ ਤੁਸੀਂ 1 ਸਤੰਬਰ ਨੂੰ ਕਰ ਰਹੇ ਆ ਬੜੀਆ ਗੱਲ ਹੈ। ਤੇ ਮੈਂ ਕਹਿੰਦਾ ਕਿ ਵੀ ਸਾਰੇ ਜਿੰਨੇ ਵੀ ਬੰਦੇ ਕਰ ਸਕਦੇ ਆਪਣਾ ਆਪਣਾ ਸਾਰਾ दिन के लिए स्टोर बंद कर लो। मेरे को 6 आएंगे, मैं 6 के 6 बंद करने के लिए तैयार हाँ सारा दिन ਦੇ ਲਈ। ਇਹ ਤਾਂ ਹੁਣ ਦੇਖੋ ਇਦਾਂ ਦਾ ਕੰਮ ਕਰਨਾ ਪੈਣਾ, ਇੱਕ ਦਿਨ ਲਈ ਬੰਦ ਕਰਕੇ ਜੇ ਕੰਮ ਸਰਦਾ, ਨਹੀਂ ਤਾਂ ਪੱਕਾ ਬੰਦ ਕਰਨਾ ਪੈ ਜਾਊਗਾ ਜੀ। ਬਿਲਕੁਲ ਇੱਕ ਦਿਨ ਬੰਦ ਕਰਕੇ ਦੇਖ ਲਓ, ਇਹਨਾਂ ਨੂੰ ਪਤਾ ਲੱਗ ਜਾਣਾ ਹੋਣਾ ਕੀ ਹੈ। ਨਹੀਂ ਬਿਲਕੁਲ ਮੈਂ ਨਾ ਇਹਦਾ ਭਾਜੀ ਉਹਨਾਂ ਦਾ ਥੈਂਕ ਯੂ। ਹਾਂਜੀ ਮੈਂ ਰਾਮ ਭਾਜੀ ਦਾ ਥੈਂਕ ਯੂ ਕਰਦਾ। ਹਾਂਜੀ ਰਾਮ ਭਾਜੀ ਇੱਕ ਮਿੰਟ, ਇਹਨਾਂ ਦਾ ਬਹੁਤ ਬਹੁਤ ਤੁਸੀਂ ਤੋਂ ਸ਼ੁਰੂ ਕਰ ਰਹੇ ਹੋ ਇਹ ਜੀ। ਮੈਂ ਇਹਨਾਂ ਨੂੰ ਪਹਿਲੀ ਵਾਰੀ ਮਿਲਿਆ ਸੀਗਾ ਜਦੋਂ ਆਪਣੇ ਪ੍ਰੋਗਰਾਮ ਤੋਂ ਬਾਅਦ ਇਹਨਾਂ ਦਾ ਮੈਨੂੰ ਫੋਨ ਆਇਆ ਕਿ ਇੱਥੇ ਇਹਨਾਂ ਨੂੰ ਮੈਂ ਸਿਰਫ ਰੈਡਿੰਗ ਵਾਲੇ ਪ੍ਰੋਟੈਸਟ ਵਿੱਚ ਵੀ ਆਏ। ਇਹ ਸੂਜ਼ਨਵਿਲ ਰੈਡਿੰਗ ਤੋਂ ਈਸਟ ਸਾਈਡ ਨੂੰ 84 ਮੁੜ ਕੇ 2 ਤੋਂ ਅੱਗੇ ਜਾ ਕੇ ਆਲਮੋਸਟ ਰੀਨੋ ਦੇ ਲਾਗੇ ਚਲ ਜਾਂਦਾ ਜੀ। ਇਹ ਬੰਦੇ ਉੱਥੋਂ ਪਹਿਲਾਂ ਰੈਡਿੰਗ ਵੀ ਆਏ ਪ੍ਰੋਟੈਸਟ ਕਰਨ ਤੋਂ, ਤਾਂ ਰੈਡਿੰਗ ਪ੍ਰੋਟੈਸਟ ਤੇ ਮੈਂ ਪਹਿਲੀ ਵਾਰੀ ਇਹਨਾਂ ਨੂੰ ਮਿਲਿਆ ਸੀਗਾ। ਤੇ ਮੁੜ ਕੇ ਦੂਜੇ ਦਿਨ ਆਪਣੇ ਕੋਲ ਇਹ ਆਪਣੇ ਬੁੱਧਵਾਰ ਨੂੰ ਇਹ ਸੈਕਰਾਮੈਂਟੋ ਵੀ ਆਏ ਸੀਗੇ। ਭਾਜੀ ਥੈਂਕ ਯੂ ਸੋ ਮਚ, ਮੇਰੀ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ। ਰਾਮ ਭਾਜੀ ਥੈਂਕ ਯੂ ਸੋ ਮਚ ਯਾਰ, ਇਹ ਬਹੁਤ ਮਿਹਰਬਾਨੀ, ਤੁਸੀਂ ਆਲਮੋਸਟ 420 ਗੱਡੀ ਚਲਾ ਕੇ ਆਏ ਸੀਗੇ ਸਾਡੇ ਲਈ। आपका नहीं भाई, सबका ये तो आज बंद कर देंगे फायदे में रहेंगे, नहीं तो कल ਨੂੰ ਸਾਰੇ ਬੰਦ ਕਰਨੇ ਪੈਣੇ ਆ। ਹਾਂਜੀ ਹਾਂਜੀ ਬਿਲकुल ਸਹੀ। ਸ਼ੁਕਰੀਆ ਰਾਮ ਜੀ, ਜੀ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ ਰਾਮ ਜੀ, ਥੈਂਕ ਯੂ। ਮਾਈਕ ਬੋਪਾ ਰਾਏ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ। ਮੈਂ ਇੱਕ ਦੋ ਸੁਜੈਸ਼ਨ ਸੀਗੇ ਤੇ ਆਪਾਂ ਜਿੱਦਾਂ ਉਹ ਕਹਾਵਤ ਕਿ ਨਹੀਂ ਬੂਹੇ ਖੜੀ ਜੰਜ ਤੇ ਬਿੰਨੋ ਕੁੜੀ ਦੇ ਕੰਨ, ਕਈ ਵਾਰੀ ਆਪਾਂ ਉਸ ਚੀਜ਼ 'ਚ ਆ ਪੈਂਦੇ ਹਾਂ। ਤੇ ਜੇ ਅਗਰ ਇਸ ਚੀਜ਼ ਨੂੰ ਪਹਿਲਾਂ ਸਾਂਭਣ ਵਾਸਤੇ ਕੋਈ ਲਾਬੀਇਸਟ ਹਾਇਰ ਕੀਤਾ ਜਾਵੇ ਜਿਹੜਾ ਕਿ ਕੈਪੀਟਲ ਦੇ ਉੱਤੇ ਹੀ ਬੈਠਾ ਹੋਵੇ। ਉਹ ਤਾਂ ਹੈਗੇ ਆ ਜੀ, ਉਹਨਾਂ ਨੇ ਕਿਤੇ ਉਹ ਦੱਸਿਆ, ਉਹਨਾਂ ਨੇ ਉਦਣ ਕਹਿੰਦੇ ਸੀਗੇ ਸਾਡੇ ਕੋਲ। ਪਰ ਆਪਣੀ ਕਮਿਊਨਿਟੀ ਦਾ ਚਾਹੀਦਾ, ਆਪਣੀ ਕਮਿਊਨਿਟੀ ਦਾ ਹੀ ਸੀਗਾ ਜੀ। ਅੱਛਾ ਜੀ, ਚਲ ਸੌਰੀ, ਫਿਰ ਉਹਦੇ ਬਾਰੇ ਮੈਨੂੰ ਨਹੀਂ ਸੀ ਪਤਾ। ਐਲਗਰੋਵ ਦੇ ਜਿਹੜੇ ਮੇਅਰ ਨੇ ਉਹਨਾਂ ਨੇ ਇਹੀ ਇੰਟਰੋਡਿਊਸ ਕੀਤਾ ਹੈ। ਉਹ ਕਹਿੰਦੇ ਵੀ ਉਹਨਾਂ ਨੂੰ ਇਸੇ ਇੱਕ ਚੀਜ਼ ਲਈ ਰੱਖਿਆ ਆ। ਭਾਈ ਸਾਹਿਬ ਜੀ ਜਿਹੜੇ ਦੇਖੋ ਆਲਰੇਡੀ ਪੋਲੀਟੀਕਲ ਅਰੀਨਾ ਦੇ ਵਿੱਚ ਨੇ, ਉਹ ਇਸ ਫੀਲਡ ਦੇ ਵਿੱਚ ਨੇ, ਉਹਨਾਂ ਨੇ ਹਮੇਸ਼ਾ ਆਪਦੀ ਵੋਟ ਤੇ ਨੋਟ ਵਾਸਤੇ ਸੋਚਣਾ ਹੈ। ਬਿਲਕੁਲ ਸਹੀ ਜੀ। ਤੇ ਜੇ ਅਗਰ ਤੁਸੀਂ ਚੰਗਾ ਔਰ ਵਧੀਆ ਲਾਬੀਇਸਟ ਹੋਵੇ, ਇੱਥੋਂ ਦਾ ਪੜ੍ਹਿਆ ਲਿਖਿਆ ਬੱਚਾ ਹੋਵੇ ਜਿਹੜਾ ਕਿ ਲਾ ਕੀਤਾ ਹੋਵੇ, ਜਿਹਨੂੰ ਪਤਾ ਹੋਵੇ ਵੀ ਆਲਰੇਡੀ ਆਹ ਲਾ ਆ ਰਿਹਾ ਆ, ਫਲੋਰ ਦੇ ਉੱਤੇ ਆ ਰਿਹਾ ਆ, ਪਹਿਲਾਂ ਅਸੀਂ ਅਸੈਂਬਲੀ ਨੂੰ ਮਿਲਣਾ, ਫਿਰ ਸੈਨੇਟ ਨੂੰ ਮਿਲਣਾ ਆ, ਪਹਿਲਾਂ ਅਸੈਂਬਲੀ 'ਚ ਜਾਣਾ, ਫਿਰ ਸੈਨੇਟ 'ਚ ਜਾਣਾ। ਉਹ ਤੇ ਜੇ ਅਗਰ ਉਹ ਪਹਿਲਾਂ ਹੀ ਬੱਚੇ ਪਤਾ ਹੋਵੇ ਇਹਨਾਂ ਨੂੰ, ਬੱਚਿਆਂ ਨੂੰ, ਇੱਥੇ ਦੇ ਜਿਹੜੇ ਸਾਡੇ ਕਈ ਬੱਚੇ ਲਾ ਕਰ ਰਹੇ ਨੇ ਜਾਂ ਕੀਤੇ ਹੋਏ ਨੇ, ਤੇ ਅਸੀਂ ਕਿਉਂ ਨਹੀਂ ਉਹਨਾਂ ਨੂੰ ਉਹਦੇ ਵਿੱਚ ਬਿਠਾਉਂਦੇ ਉੱਥੇ ਲਿਜਾ ਕੇ ਵੀ ਤੇਰਾ ਕੰਮ ਹੀ ਇੱਥੇ ਲਾਬੀਸ ਦੇ ਵਿੱਚ ਬਹਿਣਾ ਤੇ ਇਹਨਾਂ ਚੀਜ਼ਾਂ ਨੂੰ ਵਾਚ ਕਰਨਾ। ਜੇ ਅਗਰ ਸਾਡੇ ਕੋਲ ਸੀਗਾ ਤਾਂ ਉਹ ਪਹਿਲਾਂ ਕਾਹਤੋਂ ਨਹੀਂ ਸਾਨੂੰ ਦੱਸਿਆ ਵੀ ਆਹ ਲਾ ਆ ਰਿਹਾ ਹੈ। ਇਸੇ ਚੀਜ਼ ਦਾ ਤਾਂ ਮਾਈਕ ਜੀ ਰਾਈਟ ਨਾ ਉਹ ਲੋਕਾਂ ਨੂੰ ਦੁੱਖ ਆ ਨਾ ਵੀ ਮੈਂਬਰਸ਼ਿਪ ਵੀ ਦੇ ਰਹੇ ਆ, ਉਹ ਬੰਦੇ ਵੀ ਹਾਇਰ ਨੇ, ਪਰ ਉਹ ਬਿੱਲ ਸੈਨੇਟ 'ਚ ਪਾਸ ਹੋ ਗਿਆ। ਉਹ ਤੇ ਅਸੀਂ ਗੱਲ ਚੱਕੀ ਤਾਂ ਪਤਾ ਲੱਗ ਗਿਆ, ਨਹੀਂ ਤਾਂ ਇਹ ਤਾਂ ਅਸੈਂਬਲੀ 'ਚ ਪਾਸ ਹੋਣ ਤੋਂ ਬਾਅਦ 'ਚ ਆਪਾਂ ਖਬਰ ਹੀ ਪੜ੍ਹਨੀ ਸੀ ਸੈਕਰਾਮੈਂਟੋ ਬੀਚ ਵੀ ਇਹ ਪਾਸ ਹੋ ਗਿਆ ਜੀ, ਇਹ 2025 'ਚ ਲਾਗੂ ਲੱਗਾ। ਹੁਣ ਇਹ ਤੇ ਜੀ ਦੇਖੋ ਜਿਹੜਾ ਵੀ ਕੋਈ ਅਸੈਂਬਲੀ ਵਾਲਾ ਜਾਂ ਸੈਨੇਟ ਆ, ਉਹਨਾਂ ਨੇ ਆਪਣੇ ਪੁਆਇੰਟ ਬਣਾਉਣ ਵਾਸਤੇ ਉਹਨਾਂ ਦੀ ਹਰ ਇੱਕ ਦੀ ਰੇਟਿੰਗ ਹੁੰਦੀ, ਬਿਲਕੁਲ ਹੁੰਦੀ, ਸਹੀ ਗੱਲ। ਜਦੋਂ ਜੇ ਉਹਨਾਂ ਨੇ ਆਪਦੀ ਰੇਟਿੰਗ ਵਧਾਉਣ ਨੂੰ ਲਾ ਲੈ ਕੇ ਆਉਣਾ ਹੁੰਦਾ, ਉਹਨਾਂ ਨੇ ਲਾ ਰੱਖ ਦੇਣਾ। ਜੇ ਤਾਂ ਅੰਦਰ ਖਾਤੇ ਪਾਸ ਹੋ ਗਿਆ, ਸਾਰੇ ਕੋਨੇ ਵੋਟ ਪਾ ਦੇਣੀ ਆ। ਉਹ ਅੰਦਰ ਤੇ ਇਦਾਂ ਹੁੰਦੀ ਆ, ਯੂ ਸਕ੍ਰੈਚ ਮਾਈ ਬੈਕ, ਆਮ ਗੋਇੰ ਟੂ ਸਕ੍ਰੈਚ ਯੂਅਰ ਬੈਕ। ਬਸ ਇਦਾਂ ਹੀ। ਜੇ ਅਗਰ ਸਾਡਾ ਚੰਗਾ ਬੰਦਾ ਉੱਥੇ ਬੈਠਾ, ਮੇਰਾ ਬੇਟਾ ਉੱਥੇ ਕੰਮ ਕਰਦਾ ਕੈਪੀਟਲ ਤੇ, ਉਹ ਬੋਲਿਆ ਵੀ ਸੀ ਗੁਰਨੀਲ ਸਿੰਘ ਬੋਪਾ ਰਾਏ ਜੀ। ਗੁਰਨੀਲ ਬੋਪਾ ਰਾਏ ਜੀ ਆਪਣੇ ਸਟਾਕਟਨ ਤੋਂ ਮੁੰਡਾ, ਉਹ ਡਿਸਟ੍ਰਿਕਟ 3 ਤੋਂ ਮੇਰਾ ਖਿਆਲ ਮੈਂਬਰ ਹੈ, ਰਾਈਟ? ਪਲੈਨਿੰਗ ਕਮਿਸ਼ਨ 'ਚ ਡਿਸਟ੍ਰਿਕਟ ਗੁਰਨੀਲ ਸਿੰਘ। ਹਾਂਜੀ, ਕਾਰਲੋ ਗਲਾਪਡੂਆ ਦੀ ਅਸੈਂਬਲੀ ਦਾ ਡਾਇਰੈਕਟਰ ਆ ਉਹ। ਜੀ ਤੇ ਮੈਨੂੰ ਕਾਫੀ ਇਨਸਾਈਡ ਇਨਫੋਰਮੇਸ਼ਨ, ਆਪ ਵੀ ਮੈਂ ਬੜੇ ਚਿਰ ਤੋਂ ਟੱਚ ਰਹਿਣਾ ਇਸ ਪੋਲੀਟੀਕਲ ਅਰੀਨੇ ਦੇ ਵਿੱਚ। ਤੇ ਅਸੀਂ ਵੈਂਸਡੇ ਇੱਥੇ ਗੈਦਰਿੰਗ ਕੀਤੀ ਸੀਗੀ, ਜਿਹੜਾ ਸਟਾਕਟਨ ਦੇ ਵਿੱਚ 2 ਇੰਸੀਡੈਂਟ ਹੋਇਆ, ਉਹ ਕਾਲਾ ਕੁੱਟਿਆ ਸੀ। ਉਦੋਂ ਪਹਿਲਾਂ ਆਪਣੇ ਪੰਜਾਬੀ ਮੁੰਡਿਆਂ ਨੇ ਇੱਕ ਕਾਲੇ ਦੇ ਚੋਰੀ ਕਰਨ ਆਏ ਤੇ ਗੋਲੀ ਮਾਰਤੀ ਸੀ। ਉਹਦੇ ਸੰਬੰਧ ਵਿੱਚ ਅਸੀਂ ਡੀਏ ਨੂੰ ਤੇ ਪੁਲਿਸ ਚੀਫ ਨੂੰ ਇਕੱਠੇ ਕਰਕੇ 250-300 ਬੰਦਾ ਇਕੱਠੇ ਹੋਏ ਸੀ। ਉਦੋਂ ਉਹਨਾਂ ਨਾਲ ਅਸੀਂ ਬੈਠ ਕੇ ਗੱਲ ਕੀਤੀ ਸੀ ਚੀਜ਼ ਨੂੰ, ਬਈ ਅਸੀਂ ਨਹੀਂ ਚਾਹੁੰਦੇ ਕਿ ਵੀ ਗਾਂ ਫਿਊਚਰ ਦੇ ਵਿੱਚ ਬਲੈਕ ਕਮਿਊਨਿਟੀ ਦਾ ਤੇ ਇੰਡੀਅਨ ਕਮਿਊਨਿਟੀ ਦਾ ਕਲੈਸ਼ ਹੋਵੇ, ਕਿ ਜਿਹੜਾ ਵੀ ਜਿਸ ਹਿਸਾਬ ਨਾਲ ਚਲੋ ਗੱਲਬਾਤ ਹੋ ਗਈ ਆ, ਉਹਨੂੰ ਕਿਸ ਹਿਸਾਬ ਨਾਲ ਵੀ ਦੇਖਿਆ ਜਾਵੇ ਫਿਊਚਰ ਦੇ ਵਿੱਚ। ਤਾਂ ਚਲੋ ਤੁਸੀਂ ਬਹੁਤ ਸੋਹਣਾ ਭਾਈ ਸਾਹਿਬ ਕਰ ਰਹੇ ਹੋ, ਪਰ ਮੇਰੀ ਰਿਕੁਐਸਟ ਆ ਬਈ ਜਿਹੜਾ ਆਲਰੇਡੀ ਪੋਲੀਟੀਕਲ ਪਾਰਟੀ ਦੇ ਵਿੱਚ ਆ,
ਉਹਨੂੰ ਲਾਬੀ ਨਹੀਂ ਲੈਣਾ ਚਾਹੀਦਾ, ਭਾਵੇਂ ਉਹ ਮੇਰਾ ਆਪਦਾ ਹੋਵੇ, ਭਾਵੇਂ ਉਹ ਕਿਤੇ ਹੋਰ ਦਾ ਹੋਵੇ, ਕਿਉਂਕਿ ਹੁਣ ਆਪਦੀ ਵੋਟ ਤੇ ਨੋਟ ਵਾਸਤੇ ਸੋਚਣਾ ਹੈ। ਉਹਦੇ ਆਪਣੇ ਨਿੱਜੀ ਮਫਾਦ ਜੁੜ ਜਾਂਦੇ ਆ। ਇਹ ਤਾਂ ਦੇਖੋ ਜਿਨ੍ਹਾਂ ਨੇ ਹਾਇਰ ਕਰਨਾ ਹੈ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਉਹ ਦੇਖਣਾ ਚਾਹੀਦਾ ਆ, ਤੇ ਜਿਹੜੇ ਮੈਂਬਰਸ ਆ ਜਾਂ ਆਰਗੇਨਾਈਜੇਸ਼ਨ ਆ ਜਾਂ ਜਿਨ੍ਹਾਂ ਨੇ ਵੀ ਮਿਲ ਕੇ ਅੱਗੇ ਕਰਨਾ ਆ ਜਾਂ ਜੋ ਹੈਗੇ ਆ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਖੁਦ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਆਪਣੇ ਹਾਂਜੀ ਮਾਈਕ ਬੋਪਰ ਹੈ ਜੀ, ਹਾਂਜੀ ਮਾਈਕ ਬੋਪਰ ਉਹਨਾਂ ਦੀ ਲਾਈਨ ਡ੍ਰੌਪ ਹੋ ਗਈ ਆ। ਹਾਂਜੀ ਕੋਈ ਨਹੀਂ, ਸਾਰੇ ਸੁਣਨ ਵਾਲੇ, ਚਲੋ ਰੇਡੀਓ ਸੁਣਦੇ ਹੋਣਗੇ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਅਸੀਂ 3-4 ਦਿਨਾਂ ਤੱਕ ਤੁਹਾਨੂੰ, ਕਿਉਂਕਿ ਇਹਨਾਂ ਚੀਜ਼ਾਂ ਲਈ ਟਾਈਮ ਚਾਹੀਦਾ ਹੁੰਦਾ ਹੈ, ਵੀ ਆਰ ਵਰਕਿੰਗ ਔਨ ਇਟ, ਅਸੀਂ 3-4 ਦਿਨਾਂ ਤੱਕ ਤੁਹਾਨੂੰ ਇਹਦੇ ਬਾਰੇ ਖਬਰ ਦੇ ਦੇਵਾਂਗੇ ਅਸੀਂ ਕਿੱਥੇ ਤੱਕ ਪਹੁੰਚੇ ਹਾਂ, ਕੀ ਕੀਤਾ ਹੈ ਸਾਡੀ। ਵੀ ਵਿਲ ਅਪਡੇਟ ਯੂ, ਅਸੀਂ ਤੁਹਾਨੂੰ ਅਪਡੇਟ ਕਰਾਂਗੇ। ਅਸੀਂ ਆਲਰੇਡੀ ਥੈਂਕ ਯੂ ਤੁਹਾਡੇ ਸਟੇਸ਼ਨ ਦਾ, ਅਸੀਂ ਆਲਰੇਡੀ ਇਹਦੇ ਤੇ ਸਾਰੇ ਜਣੇ ਰਲ ਕੇ ਕੰਮ ਕਰਨ ਰਹੇ ਹਾਂ, ਜਿੰਨੇ ਵੀ ਅਸੀਂ ਇਸ ਬਿੱਲ ਲਈ ਇਹਦੇ ਅਗੇਂਸਟ ਲੜ ਰਹੇ ਹਾਂ। ਸਾਡੀ ਕੋਈ ਆਰਗੇਨਾਈਜੇਸ਼ਨ ਹੈ ਨਹੀਂ ਗੀ, ਪਰ ਫੇਰ ਵੀ ਅਸੀਂ ਇੰਡੀਵਿਜੂਅਲੀ 5-7 ਬੰਦੇ ਰਲ ਕੇ, ਜਿੰਨੇ ਨੂੰ ਤੁਸੀਂ ਸੁਣਦੇ ਹੋ ਰੋਜ਼, ਅਸੀਂ ਇਸ ਮੁੱਦੇ ਤੇ ਕੰਮ ਕਰ ਰਹੇ ਹਾਂ ਕਿ ਆਪਣੇ ਕੋਲ ਬੰਦੇ ਆਪਣੇ ਚਾਹੀਦੇ ਆ। ਹਾਂਜੀ ਤੁਸੀਂ ਲੈ ਲਓ ਅਗਲਾ ਕਾਲ। ਰਾਜਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਰਾਜਕਰਨ ਜੀ ਤੇ ਸਾਰੇ ਗਰੁੱਪ ਨੂੰ ਤੁਹਾਡੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਪਹਿਲੀ ਗੱਲ ਤਾਂ ਜਿਹੜੇ ਰਾਮ ਜੀ ਵੀਰ ਜੀ ਨੇ ਕਾਲ ਕੀਤੀ, ਮੈਂ ਉਹਨਾਂ ਦਾ ਐਪਰੀਸ਼ੀਏਟ ਕਰਦਾ ਬਹੁਤ ਜ਼ਿਆਦਾ ਜੀ, ਕਿਉਂਕਿ ਉਹਨਾਂ ਨੇ 35 ਬੰਦਿਆਂ ਨੂੰ ਕਹਿੰਦੇ ਕਾਲ ਕੀਤੀ, ਆਪਕਾ ਦੇ ਮੈਂਬਰ ਪੈਸੇ ਲਈ ਜਾਂਦੇ ਤੇ ਬੋਲਦੇ ਨੇ। ਇਹ ਗੱਲ ਬਿਲਕੁਲ ਸੱਚੀ ਹੈ ਰਾਜਕਰਨ ਜੀ। ਜੇ ਪੰਜਾਬੀ ਰੇਡੀਓ ਜਦ ਆਪਣੇ ਹਰਜੋਤ ਖਾਲਸਾ ਹੁਣੀ 3 ਹਫ਼ਤੇ ਪਹਿਲਾਂ ਜਦੋਂ ਤੁਸੀਂ ਇਹ ਪ੍ਰੋਗਰਾਮ ਚੱਕਿਆ, ਸਬੱਬ ਨਾਲ ਮੈਂ ਵੀ ਇਸ ਰੇਡੀਓ ਤੇ ਇੱਥੇ ਹੀ ਸੁਣਦਾ ਸੀ ਜਿੱਥੇ ਮੈਂ ਇਸ ਵੇਲੇ ਸੁਣ ਰਿਹਾ, ਤੇ ਮੈਂ ਉਸੇ ਸੈਟਰਡੇ ਨੂੰ ਆਪਣਾ 900 AM ਤੇ ਰੌਲਾ ਪਾਇਆ। ਮੈਨੂੰ 2-3 ਬੰਦਿਆਂ ਨੇ ਕਾਲ ਕੀਤੀ, ਕਹਿੰਦੇ ਇਹ ਕਿਹੜਾ ਕਾਨੂੰਨ ਆ ਤੁਸੀਂ ਕਹੀ ਜਾਂਦੇ ਹੋ, ਤੇ ਮੈਂ ਤੁਹਾਡਾ ਵੇਰਵਾ ਦੇ ਕੇ ਕਿਹਾ ਵੀ ਮੈਂ ਉੱਥੋਂ ਸੁਣਿਆ, ਮੈਂ ਕਿਹੜਾ ਕੋਈ ਸਟੋਰ ਮੈਂਬਰ ਹਾਂ, ਪਰ ਤੁਹਾਨੂੰ ਜਾਗਣਾ ਪੈਣਾ, ਜੇ ਤੁਸੀਂ ਨਾ ਜਾਗੇ ਤੁਹਾਡੇ ਸਟੋਰ ਬੰਦ ਹੋ ਜਾਣੇ। ਤੇ ਤੁਹਾਡਾ ਮੈਂ ਐਪਰੀਸ਼ੀਏਟ ਕਰਨ ਵਾਸਤੇ ਹਰਜੋਤ ਖਾਲਸਾ ਜੀ ਦਾ, ਰੇਡੀਓ ਦਾ ਮਾਧਿਅਮ ਦਾ ਬਹੁਤ ਧੰਨਵਾਦ ਕਰਦਾ। ਇਹ ਜਿਹੜੀਆਂ ਐਸੋਸੀਏਸ਼ਨਾਂ ਤਾਂ ਸਰਾਣੇ ਥੱਲੇ ਬਾਂਹ ਦੇ ਕੇ ਸੁੱਤੀਆਂ ਪਈਆਂ, ਇਹਨਾਂ ਦਾ ਤਾਂ ਕੋਈ ਫਰਜ਼ ਜਿਹੜਾ ਬਣਦਾ ਇੱਕ ਦੱਸ ਹੀ ਨਹੀਂ ਰਹੇ ਲੋਕਾਂ ਨੂੰ। ਤੁਹਾਡਾ ਫਰਜ਼ ਬਣਿਆ, ਤੁਸੀਂ ਚੱਕਿਆ ਉਪਰਾਲਾ, ਤੁਹਾਡਾ ਬਹੁਤ ਧੰਨਵਾਦ। ਮਿਹਰਬਾਨੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਬਿਲਕੁਲ, ਦੇਖੋ ਪੰਜਾਬੀ ਰੇਡੀਓ USA ਆਪਾਂ ਉਦਣ ਵੀ ਉੱਥੇ ਇਹੀ ਚੀਜ਼ ਕਹਿ ਕੇ ਆਏ ਵੀ ਆਪਾਂ ਕਮਿਊਨਿਟੀ ਦੇ ਲਈ ਆ, ਕਮਿਊਨਿਟੀ ਦੇ ਨਾਲ ਆ, ਤੇ ਜਿੱਥੇ ਲੋੜ ਆ, ਜਿੱਦਾਂ ਲੋੜ ਆ, ਆਪਾਂ ਉਸ ਸੰਬੰਧ ਦੇ ਵਿੱਚ ਹਮੇਸ਼ਾ ਅੱਗੇ ਜਿਹੜਾ ਆ ਉਹ ਹੋ ਕੇ ਜਿਹੜਾ ਉਹ ਖੜੇ ਆ ਤੇ ਖੜੇ ਰਵਾਂਗੇ ਏਦਾਂ ਹੀ। ਸੋ ਜਦੋਂ ਵੀ ਆ, ਜਦੋਂ ਮਰਜ਼ੀ ਤੁਸੀਂ ਲੋਕਲ ਲੈਵਲ ਦੇ ਉੱਤੇ ਕਰ ਰਹੇ ਆ ਇਹਦੇ ਤੇ, ਜਿੱਦਾਂ ਵੀ ਤੁਹਾਡੇ ਪਲਾਨ ਹੋਣ ਤੁਸੀਂ ਸਾਡੇ ਨਾਲ ਸ਼ੇਅਰ ਕਰੋ, ਆਪਾਂ ਤੁਹਾਡੀ ਆਵਾਜ਼ ਸਾਰਿਆਂ ਤੱਕ ਪਹੁੰਚਾਵਾਂਗੇ। ਸਮਾਂ ਆਪਣਾ ਸਮਾਪਤੀ ਵੱਲ ਨੂੰ ਆ। ਜਸਕਰਨ ਭਾਜੀ, ਹਰਮਿੰਦਰ ਭਾਜੀ, ਜਾਂਦੇ ਜਾਂਦੇ ਕੀ ਤੁਸੀਂ ਸੁਨੇਹਾ ਆ, ਕੀ ਤੁਹਾਡੀਆਂ ਅੱਗੇ ਕੋਈ ਟੈਕਟਿਕਸ ਆ, ਕਿੱਦਾਂ ਕੀ ਤੁਸੀਂ ਅੱਗੇ ਹੁਣ ਸੋਚ ਰਹੇ ਕੀ ਕਰਨਾ ਹੈ? ਪਹਿਲਾਂ ਜਸਕਰਨ ਭਾਜੀ ਤੁਸੀਂ ਦੱਸ ਦਿਓ, ਫਿਰ ਆਪਾਂ ਹਰਮਿੰਦਰ ਸਿੰਘ ਜੀ ਕੋਲ ਚੱਲਦੇ ਹਾਂ। ਹਾਂਜੀ, ਨਹੀਂ, ਸਭ ਤੋਂ ਪਹਿਲਾਂ ਤੇ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ। ਰਾਜਕਰਨ ਜੀ ਤੁਹਾਡਾ, ਪ੍ਰਵੀਨ ਜੀ ਤੁਹਾਡਾ, ਸਾਰਿਆਂ ਦਾ, ਹਰਜੋਤ ਸਿੰਘ ਭਾਜੀ ਹੁਣਾਂ ਦਾ, ਤੁਹਾਡੀ ਸਾਰੀ ਟੀਮ ਦਾ, ਤੁਸੀਂ ਵਧਾਈ ਦੇ ਹੱਕਦਾਰ ਹੋ ਕਿ ਤੁਸੀਂ ਬਹੁਤ ਟਾਈਮ ਇਹਦੇ ਤੇ ਲਾ ਰਹੇ ਹੋ ਆਪਣਾ। ਹਾਂਜੀ, ਤੇ ਦੂਜੀ ਗੱਲ, ਜਿੰਨੇ ਵੀ ਸਾਡੇ ਨਾਲ ਜੁੜ ਰਹੇ ਨੇ ਬੰਦੇ, ਸਾਰੇ ਸਪੋਰਟ ਕਰ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਮਿਹਰਬਾਨੀ ਉਹਨਾਂ ਦੀ। ਅਗਲਾ ਤਾਂ ਹੁਣ ਪ੍ਰੋਗਰਾਮ ਇਹ ਹੈ ਕਿ ਆਪਾਂ ਨਾ ਸਾਰੇ ਜਾਣੇ, ਆਪਾਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦੇ ਕਿ ਠੀਕ ਹੈ, ਵਿੱਚੋਂ ਜਿੱਦਾਂ ਗੱਲਾਂ ਨਿਕਲ ਕੇ ਆ ਰਹੀਆਂ, ਜਿਹਦਾ ਪਰਸਨਲ ਐਕਸਪੀਰੀਅੰਸ ਰੇਡੀਓ ਤੇ ਸ਼ੇਅਰ ਕਰ ਰਿਹਾ, ਉਹ ਜ਼ਰੂਰੀ ਨਹੀਂ ਕਿ ਤੁਹਾਨੂੰ ਕ੍ਰਿਟੀਸਾਈਜ਼ ਕਰ ਰਹੇ ਆ, ਉਹ ਸਿਰਫ ਦੱਸ ਰਹੇ ਆ ਕਿ ਲੋਕਾਂ ਨੂੰ ਪਤਾ ਨਹੀਂ ਸੀਗਾ, ਜਿਨ੍ਹਾਂ ਨੂੰ ਜਿਹੜੇ ਕਿਸੇ ਐਸੋਸੀਏਸ਼ਨ ਨਾਲ ਐਫੀਲੀਏਟਡ ਵੀ ਸੀਗੇ। ਸੋ ਇਹ ਥੋੜਾ ਜਿਹਾ ਲੈਕ ਆਫ ਕਮਿਊਨੀਕੇਸ਼ਨ ਆ, ਤੁਹਾਨੂੰ ਇਹਨੂੰ ਵਧੀਆ ਬਣਾਉਣਾ ਚਾਹੀਦਾ, ਆਪਣੇ ਸਾਰੇ ਬੰਦਿਆਂ ਨੂੰ ਪਤਾ ਹੋਣਾ ਚਾਹੀਦਾ। ਬਾਕੀ ਇੱਕ ਸੁਜੈਸ਼ਨ ਆਇਆ ਸੀਗਾ ਕਿ ਦੂਜੀ ਕਮਿਊਨਿਟੀਜ਼, ਅਸੀਂ ਸੀਰੀਅਨ ਕਮਿਊਨਿਟੀ ਦੇ ਨਾਲ ਸਾਨੂੰ ਕੰਟੈਕਟ ਕੀਤਾ ਸੀ, ਕਿਉਂਕਿ ਸਾਡੇ ਨਾਲ ਪਰਸਨਲ ਰਿਲੇਸ਼ਨ ਸੀਗੇ, ਉਹਨਾਂ ਬੰਦੇ ਨੂੰ ਪਤਾ ਸੀਗਾ। ਚਾਈਨੀਜ਼ ਕਮਿਊਨਿਟੀ ਦੇ 2-3 ਬੰਦਿਆਂ ਨੂੰ ਸਾਡੇ ਆਪਣੇ ਇੱਕ ਦੋਸਤ ਨੇ, ਉਹਨਾਂ ਨੇ ਕੋਸ਼ਿਸ਼ ਕੀਤੀ, ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ। ਹੁਣ ਗੋਇੰਗ ਫਾਰਵਰਡ ਜਿੱਦਾਂ ਆਪਾਂ ਅੱਗੇ ਵਧਾਂਗੇ, ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ 3-4 ਬੰਦੇ ਹੀ ਡੈਜ਼ਿਗਨੇਟ ਕੀਤੇ ਆ ਜੀ ਪਰਸਨਲੀ, ਵਿਦਆਊਟ ਐਨੀ ਐਸੋਸੀਏਸ਼ਨ, ਪੰਜਾਬੀ ਰੇਡੀਓ ਤੋਂ ਸੁਣ ਕੇ ਸਾਡੇ ਨਾਲ ਜੁੜੇ। ਉਹਨਾਂ ਦੀ ਡਿਊਟੀ ਇਹ ਲਾਏ ਕਿ ਭਾਈ ਤੁਸੀਂ ਚਾਈਨੀਜ਼ ਕਮਿਊਨਿਟੀ ਨੂੰ, ਜਿਹੜੇ ਉਹਨਾਂ ਦੇ ਕੋਈ ਆਰਗੇਨਾਈਜੇਸ਼ਨ ਨਹੀਂ, ਕਿਉਂਕਿ ਸਾਨੂੰ ਤਾਂ ਨੌਲੇਜ ਹੈ ਨਹੀਂ ਹਾਲੇ ਉਹਦੇ ਬਾਰੇ ਵੀ ਕੁਝ, ਕਿਉਂਕਿ ਮੈਂ ਜਾਣਦਾ ਨਹੀਂ ਕਿਸੇ ਨੂੰ ਵੀ। ਉਹਨਾਂ ਦੀ ਡਿਊਟੀ ਲੈ ਕੇ ਤੁਸੀਂ ਚਾਈਨੀਜ਼ ਕਮਿਊਨਿਟੀ ਦੇ ਵਿੱਚੋਂ ਕੋਈ ਜਿਹੜੇ ਹੋਰਾਂ ਜਿਹਨਾਂ ਕਿ ਆਪਣੀ ਲੋਕਲ ਆਰਗੇਨਾਈਜੇਸ਼ਨ ਹੈਗੀ ਆ ਸੈਕਰਾਮੈਂਟੋ ਏਰੀਆ ਦੇ ਵਿੱਚ, ਉਹਨਾਂ ਨੂੰ ਤੁਸੀਂ ਕੰਟੈਕਟ ਕਰੋ ਤਾਂ ਕਿ ਉਹਨਾਂ ਨੂੰ ਨਾਲ ਰਲਾਇਆ ਜਾ ਸਕੇ। ਮੈਕਸੀਕਨ ਕਮਿਊਨਿਟੀ ਦੇ ਨਾਲ ਵੀ ਇੱਕ ਸਾਡੇ ਨਾਲ ਭਾਈ ਸਾਹਿਬ ਜੁੜੇ ਨੇ, ਉਹਨਾਂ ਨੂੰ ਅਸੀਂ ਕਿਹਾ ਆ ਕਿ ਤੁਸੀਂ ਭਾਈ ਆਪਣੇ ਬੰਦਿਆਂ ਨੂੰ ਇੱਧਰ ਕਹੋ। ਸੋ ਜਿਹੜੇ ਚਲੋ ਇੱਥੇ ਸਪੈਸੀਫਿਕਲੀ ਇਹਦਾ ਪੰਜਾਬੀ ਕਮਿਊਨਿਟੀ, ਅਸੀਂ ਇੰਡੀਅਨ ਕਮਿਊਨਿਟੀ ਵਾਲਿਆਂ ਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਕੋਈ ਜੇ ਸਾਨੂੰ
ਚਾਹੇ ਉਹ ਪਟੇਲ ਕਮਿਊਨਿਟੀ ਤੋਂ ਨੇ ਜਾਂ ਕਿਸੇ ਹੋਰ ਜਗ੍ਹਾ ਤੋਂ ਨੇ, ਵੀ ਉਹ ਸਾਡੇ ਨਾਲ ਰਾਬਤਾ ਕਰ ਸਕਦੇ ਨੇ ਕਿ ਭਾਈ ਅਸੀਂ ਤੁਹਾਡੀ ਕਿਵੇਂ ਹੈਲਪ ਕਰ ਸਕਦੇ ਹਾਂ। ਸਾਨੂੰ ਅਜੇ ਤਾਂ ਪੈਸੇ ਦੀ ਕੋਈ ਲੋੜ ਨਹੀਂ ਹੈਗੀ ਇਸ ਵੇਲੇ। ਗੋਇੰਗ ਫਾਰਵਰਡ ਵੀ ਅਸੀਂ ਜੋ ਵੀ ਸਾਡੇ ਕੋਲ ਸਰਤਾ ਕਰੂਗਾ, ਅਸੀਂ ਆਲਰੇਡੀ ਇਸ ਮਸਲੇ ਨੂੰ ਨਾ ਤੇ ਢਿੱਲਾ ਪੈਣ ਦੇਣਾ, ਨਾ ਅਸੀਂ ਇਹਨੂੰ ਛੱਡ ਕੇ ਵਿੱਚ ਭੱਜਣ ਵਾਲਿਆਂ ਵਿੱਚੋਂ ਆ। ਅਸੀਂ ਇਹਨੂੰ ਸਿਰੇ ਲਾ ਕੇ ਚੜਾਂਗੇ। ਪਾਸ ਹੁੰਦਾ ਫੇਲ ਹੁੰਦਾ ਉਹ ਤਾਂ ਕਹਿੰਦੇ ਹੁੰਦੇ ਆ ਕਿ ਜਿਹੜਾ ਅੱਗੇ ਵੀ ਆਪਣੀ ਵਾਹ ਪੂਰੀ ਲਾਉਣੀ ਆ, ਅਸੀਂ ਵਾਹ ਪੂਰੀ ਲਾਉਣੀ ਆ ਐਂਡ ਤੱਕ। ਜਿੰਨਾ ਚਿਰ ਤੱਕ ਨਾ ਕਹਿੰਦੇ ਹੁੰਦੇ ਆ ਕਿ ਸਾਨੂੰ ਇਹਨੂੰ ਆਕਸੀਜਨ ਜਾਂ ਆਪਣੇ ਵੈਂਟੀਲੇਟਰ ਦੇ ਵੀ ਚਲਾਉਣਾ ਪਿਆ ਤਾਂ ਉਹ ਵੀ ਚਲਾਵਾਂਗੇ। ਹਾਂ, ਜਿੱਦਣ ਬਾਹਲੀ ਬੱਸ ਹੋ ਗਈ ਫਿਰ ਤੁਹਾਡੇ ਕੋਲੋਂ ਅਸੀਂ ਮਾਫੀ ਮੰਗ ਲਵਾਂਗੇ, ਭਾਈ ਅਸੀਂ ਜ਼ੋਰ ਲਾਇਆ ਸਾਡੇ ਕੋਈ ਨਹੀਂ ਕਿਉਂਕਿ ਜਦੋਂ ਨਾਲ ਹੋਵੇ ਫਿਰ ਜੋਸ਼ ਬਣਿਆ ਰਹਿੰਦਾ ਹੈ, ਕੋਈ ਗੱਲ ਨਹੀਂ ਜੀ। ਪਰ ਗੱਲ ਇਹ ਆ ਕਿ ਅਸੀਂ ਇਹਨੂੰ ਇੰਨੀ ਛੇਤੀ ਇਹਨਾਂ ਨੂੰ ਇਹ ਚਾਹੇ ਜਿੱਦਾਂ ਮਰਜ਼ੀ ਆ, ਜਿਹੜੇ ਇਹਦੇ ਹੱਕ 'ਚ ਭੁਗਤਦੇ ਉਹ ਵੀ ਸਾਡੇ ਆ, ਜਿਹੜੇ ਇਹਦੇ ਅਗੇਂਸਟ ਜਾਂਦੇ ਉਹ ਵੀ ਸਾਡੇ ਆ। ਤੇ ਤੁਸੀਂ ਸਾਰਿਆਂ ਨੂੰ ਕਨਵਿੰਸ ਕਰੋ ਕਿ ਭਾਈ ਕਮਿਊਨੀਕੇਸ਼ਨ ਆਪਣਾ ਜਿਹੜਾ ਤੁਹਾਡਾ ਮੀਡੀਆ ਦੇ ਰਾਹੀਂ ਜਾਂ ਆਪਣੇ ਪਰਸਨਲ ਚੈਨਲ ਰਾਹੀਂ ਤੁਸੀਂ ਬਿਲਕੁਲ ਇਹਨੂੰ ਟਰਾਂਸਪੇਰੈਂਟ ਕਰਕੇ ਸਾਰੇ ਜਣੇ ਸਿਰ ਜੋੜ ਕੇ ਬੈਠੋ। ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ। ਜਿਹੜੀਆਂ ਆਪਣੀਆਂ ਪਰਸਨਲ ਇਸ਼ੂਜ਼ ਹੋਣਗੇ ਨਾ ਆਪਾਂ ਬਾਅਦ ਦੇ ਵਿੱਚ ਨਜਿੱਠ ਲਵਾਂਗੇ। ਤੇ ਅਸੀਂ ਮੇਨ ਮੁੱਦਾ ਉਹੀ ਆ ਜੀ ਮੇਨ ਮੁੱਦਾ ਆ। ਤੁਸੀਂ ਰੇਡੀਓ ਪੰਜਾਬੀ ਰੇਡੀਓ USA ਦੇ ਰਾਹੀਂ ਸਾਡੇ ਨਾਲ ਕੰਟੈਕਟ ਕਰ ਲਓ। ਹਰਮਿੰਦਰ ਭਾਜੀ ਆ, ਅਸੀਂ ਇੱਥੋਂ 2-3 ਬੰਦੇ ਹੈਗੇ ਆ, ਹਰਜੋਤ ਭਾਜੀ ਆ, ਰਾਜਕਰਨਵੀਰ ਸਿੰਘ ਪ੍ਰਵੀਨ। ਤੁਸੀਂ ਵੀ ਆਰ ਓਪਨ ਫॉर ਐਨੀ ਡਾਇਲੋਗ। ਅਸੀਂ ਵੀ ਸਪੋਰਟ ਲੈਣ ਲਈ ਵੀ ਤਿਆਰ ਹਾਂ, ਸਪੋਰਟ ਕਰਨ ਲਈ ਵੀ ਤਿਆਰ ਹਾਂ, ਪਰ ਇਹਦੇ ਵਿੱਚ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ। ਤੇ ਬਾਕੀ ਰਹੀ ਗੱਲ, ਜਿੱਦਾਂ ਬੰਦਿਆਂ ਨੇ ਕਿਹਾ ਕਿ ਆਪਣੇ ਕੋਲ ਲੌਬੀਇਸਟ ਚਾਹੀਦੇ ਆ, ਲਾਇਰ ਚਾਹੀਦੇ ਆ। ਅਸੀਂ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਇੱਕ ਦੋ ਜੇ ਅਸੀਂ ਇੱਧਰਲੇ ਪਾਸੇ ਨੂੰ ਤੁਰੇ ਤਾਂ ਅਸੀਂ 1-2 ਪ੍ਰੋਫੈਸ਼ਨਲ ਲਾਇਰਸ ਹਾਇਰ ਕਰਕੇ ਨਾਲ ਆਪਣੇ ਘੱਟੋ ਘੱਟ ਆਪਣੀ ਕਮਿਊਨਿਟੀ ਦੇ 2 ਮੁੰਡੇ 2 ਕੁੜੀਆਂ ਜਿਹੜੇ ਸਾਡੀ ਆਪਣੀ ਪੰਜਾਬੀ ਕਮਿਊਨਿਟੀ 'ਚ ਹੋਣਗੇ, ਜਿਹੜੇ ਲਾਅ ਦੇ ਸਟੂਡੈਂਟ ਹੋਣਗੇ, ਉਹਨਾਂ ਨੂੰ ਨਾਲ ਜੋੜਾਂਗੇ। ਉਹਨਾਂ ਨੂੰ ਕਹਾਂਗੇ ਤੁਸੀਂ ਨਾਲੇ ਸਿੱਖੋ ਨਾਲੇ ਕੰਮ ਕਰੋ। ਚਾਹੇ ਜਿਹੜੇ ਲਾਇਰਸ ਅਸੀਂ ਹਾਇਰ ਕਰਾਂਗੇ ਉਹਨੂੰ ਸਾਨੂੰ ਆਪਣੀ ਜੇਬਾਂ 'ਚੋਂ ਪੈਸਾ ਦੇਣਾ ਪੈਣ, ਸਾਨੂੰ ਕੋਈ ਅਸੀਂ ਦੇਵਾਂਗੇ। ਪਰ ਅਸੀਂ ਇਹਨੂੰ ਮੁੱਦੇ ਨੂੰ ਹਿਲਾ ਲਈਏ, ਪਰ ਅਸੀਂ ਜ਼ਰੂਰ ਕੁਛ ਨਾ ਕੁਛ ਕਰਾਂਗੇ। ਪਰ ਇਸ ਵੇਲੇ ਸਾਡਾ ਮੇਨ ਫੋਕਸ SB 553 ਨੂੰ ਫੇਲ ਕਰਵਾਉਣ ਦਾ, ਡਿਸਟਰੋਏ ਕਰਾਉਣ ਦਾ। ਉਹਦੇ ਲਈ ਆਪਾਂ ਸਾਰੇ ਜੁੜੇ ਰਹੀਏ। ਮੇਰੇ ਵੱਲੋਂ ਰਾਜਕਰਨਵੀਰ ਸਿੰਘ, ਪ੍ਰਵੀਨ ਭਾਜੀ, ਹਰਜੋਤ ਸਿੰਘ ਭਾਜੀ, ਪੰਜਾਬੀ ਰੇਡੀਓ USA, ਤੁਹਾਡਾ ਸਭਨਾਂ ਦਾ, ਇਹਨਾਂ ਨੂੰ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਹਰਮਿੰਦਰ ਭਾਜੀ ਤੁਸੀਂ 2 ਸ਼ਬਦ ਜੀ। ਥੈਂਕ ਯੂ। ਹਾਂਜੀ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ 2 ਗੱਲਾਂ ਕਰਨੀਆਂ ਚਾਹੁੰਦਾ ਜਾਂਦੇ। ਇੱਕ, ਇਹ ਜਿਹੜਾ ਬਿੱਲ ਹੈਗਾ ਆ ਇਹ 'ਚ ਨਾ ਇਹਨਾਂ ਨੇ ਫਰੇਬੀ ਲੈਂਗੁਏਜ ਵਰਤੀ ਆ, ਬਹੁਤ ਫਰੇਬ ਵਾਲੀ ਲੈਂਗੁਏਜ ਆ। ਠੀਕ ਹੈ ਜੀ। ਅੰਗਰੇਜ਼ੀ 'ਚ ਕਹਾਂਗੇ ਆਪਾਂ ਡਿਸੈਪਟਿਵ ਲੈਂਗੁਏਜ ਯੂਜ਼ ਕੀਤੀ ਆ। ਉਹਦੇ ਨਾਂ ਬਹੁਤ ਸੋਹਣੇ ਆ, ਪਰ ਉਹਦੀ ਜਿਹੜੀ ਭਾਵਨਾ ਹੈਗੀ ਬਿੱਲ ਦੀ, ਉਹ ਚਾਹੇ ਜਾਣ ਬੁੱਝ ਕੇ ਬਣਾਈ ਆ, ਚਾਹੇ ਉਹਨਾਂ ਨੇ ਅਣਜਾਣੇ 'ਚ ਬਣਾਈ ਆ, ਉਹ ਸਾਡੇ ਦਿਲ ਤੇ ਸੱਟ ਮਾਰਦੀ ਆ, ਸਾਡੇ ਬਿਜ਼ਨਸ ਤੇ ਸੱਟ ਮਾਰਦੀ, ਸਾਡੀ ਇਕਨੋਮੀ ਤੇ ਸੱਟ ਮਾਰਨੀ ਆ, ਤੇ ਸੋਸਾਇਟੀ ਨੂੰ ਉਹਨੇ ਹੋਰ ਗਿਰਾਵਟ ਵੱਲ ਲੈ ਕੇ ਜਾਣਾ ਆ। ਸੋ ਇਸ ਬਿੱਲ ਦਾ ਇਕੱਲਾ ਇਫੈਕਟ ਜਿਹੜਾ ਸਾਨੂੰ ਇਹ ਲੱਗਦਾ, ਇਕੱਲਾ ਰਿਟੇਲ ਜਿਹੜੇ ਬਿਜ਼ਨਸ ਵਾਲੇ ਆ, ਜਿਹੜੇ ਗੈਸ ਸਟੇਸ਼ਨ ਵਾਲੇ, ਲਿਕਰ ਸਟੋਰਾਂ ਵਾਲੇ ਆ, ਉਹਨਾਂ ਤੇ ਨਹੀਂ ਅਸਰ ਹੈਗਾ। ਇਹ EMPLOYEES ਤੇ ਵੀ ਨੈਗੇਟਿਵ ਅਸਰ ਇਹਦਾ ਹੈਗਾ ਆ। ਉਹਦਾ ਇਸ ਤਰ੍ਹਾਂ ਅਸਰ ਨੈਗੇਟਿਵ EMPLOYEES ਤੇ ਵੀ ਜੇ ਫਰਜ਼ ਕਰੋ, ਜਦੋਂ ਇਹ ਜਿਹੜੇ ਬਿੱਲ ਨੇ, ਜਿਹੜੇ ਕ੍ਰਿਮੀਨਲ ਮਾਈਂਡ ਦੇ ਬੰਦੇ ਆ, ਉਹਨਾਂ ਨੂੰ ਦੱਸ ਦੇਣਾ ਵੀ ਤੁਹਾਨੂੰ ਹੁਣ ਇਹ ਚੋਰੀ ਕਰਨੀ ਤੇ ਰੋਬਰੀ ਕਰਨੀ ਗੈਸ ਸਟੇਸ਼ਨਾਂ ਤੇ ਬਹੁਤ ਸੌਖੀ ਆ, ਕਿਉਂਕਿ ਤੁਹਾਨੂੰ ਕਿਸੇ ਨੇ ਹੱਥ ਨਹੀਂ ਲਾਉਣਾ। ਉਹਨਾਂ ਕੋਲ ਡੈਡੀਕੇਟਡ ਸਿਕਿਉਰਿਟੀ ਵਾਲਾ ਬੰਦਾ ਹੈ ਨਹੀਂ, ਤੇ ਜੇ ਨਹੀਂ ਹੈਗਾ ਸਿਕਿਉਰਿਟੀ ਵਾਲਾ, ਆਰਾਮ ਨਾਲ ਜਾਓ, ਤੁਹਾਨੂੰ ਕੋਈ ਹੱਥ ਨਹੀਂ ਲਾਊਗਾ। ਉਹਦੇ ਨਾਲ ਵਾਇਓਲੈਂਸ, ਕਿਉਂਕਿ ਦੁੱਖ ਤਾਂ ਹੋਣਾ ਨਾ, ਸਾਨੂੰ ਵੀ ਦੁੱਖ ਹੋਣਾ ਆ, EMPLOYEE ਨੂੰ ਵੀ ਦੁੱਖ ਹੋਣਾ, ਵੀ ਅਸੀਂ ਕਰ ਕੋਈ ਨਹੀਂ ਸਕਦੇ, ਪਰ ਕੋਈ ਨਹੀਂ ਚੁੱਕ ਕੇ ਲੈ ਜਾਂਦਾ, ਲਈ ਜਾਵੇ। ਜਦੋਂ ਸਾਡੇ ਕੋਲ ਪੈਸੇ ਨਾ ਹੋਏ EMPLOYEE ਨੂੰ ਦੇਣ ਦੇ ਤਨਖਾਹ, ਉਹ ਬੰਦੇ ਨੂੰ ਅਸੀਂ ਇੱਕ ਤਾਂ ਹਾਇਰ ਕਰ ਲਵਾਂਗੇ। ਜਦੋਂ ਸਾਡੇ ਕੋਲ ਕਿਰਾਇਆ ਦੇਣ ਨੂੰ ਨਾ ਹੋਇਆ, ਸਾਡੇ ਉਹਨਾਂ ਨੇ ਬੈਂਕ ਵਾਲਿਆਂ ਨੇ ਕਹਿਣਾ ਵੀ ਅਸੀਂ ਰੀਪੋਜ਼ੈਸ ਕਰਦੇ ਹਾਂ, ਸਪਲਾਇਰ ਨੇ ਸਾਨੂੰ ਸਪਲਾਈ ਨਹੀਂ ਦੇਣੀ ਹੈਗੀ। ਸੋ ਇਹ ਬਿੱਲ ਨੇ ਲੋਟ ਆਫ ਡਿਸਪਲੇਸਮੈਂਟਸ ਕਰਨੀਆਂ ਫਿਊਚਰ ਦੇ ਵਿੱਚ। ਡਿਸਪਲੇਸਮੈਂਟ ਮਤਲਬ ਓਨਰ ਦੀ ਵੀ ਡਿਸਪਲੇਸਮੈਂਟ ਹੋਣੀ ਆ, EMPLOYEES ਦੀ ਵੀ ਡਿਸਪਲੇਸਮੈਂਟ ਹੋਣੀ ਆ, ਉਹਨਾਂ ਦੀਆਂ ਫੈਮਿਲੀਜ਼ ਵੀ ਅਫੈਕਟਡ ਹੋਣੀਆਂ ਆ। ਤੇ ਦੇਖੋ ਇਹਦਾ ਟਾਈਟਲ ਰੱਖਿਆ ਉਹਨਾਂ ਨੇ, ਵਰਕ ਪਲੇਸ ਸੇਫਟੀ ਸਮਥਿੰਗ, ਦੇਖ ਲਓ। ਜਦ ਕਿ ਇਹ ਬਿੱਲ ਵਿੱਚ ਵਰਕ ਪਲੇਸ ਸੇਫਟੀ ਦਾ ਕੰਮ ਹੀ ਕੋਈ ਨਹੀਂ ਹੈਗਾ। ਕੰਮ ਤਾਂ ਹੈਗਾ ਇਹਦੇ ਨਾਲ ਵਾਇਲੈਂਸ ਵਧਣੀ ਆ, ਇਹਦੇ ਨਾਲ ਕ੍ਰਾਈਮ ਵਧਣਾ ਆ, ਜਿਹੜੇ ਕ੍ਰਿਮੀਨਲ ਆਉਣੇ ਆ। ਇਹ ਵਰਕ ਪਲੇਸ ਦੀ ਥੋੜ੍ਹੀ ਗੱਲ ਹੈਗੀ ਆ, ਵਰਕ ਪਲੇਸ ਦੀ ਸੇਫਟੀ ਦੀ ਗੱਲ ਹੀ ਨਹੀਂ ਹੈਗੀ। ਜੇ ਹੁਣ ਮੇਰੇ ਇੱਕ ਦੋਸਤ ਨੇ ਸਾਨੂੰ ਇਹ ਕਿਹਾ, ਬਿਜ਼ਨਸ ਪਾਰਟਨਰ, ਉਹ ਕਹਿੰਦਾ ਵੀ ਜੇ ਫਰਜ਼ ਕਰੋ ਬਾਹਰੋਂ ਕੋਈ ਕ੍ਰਿਮੀਨਲ ਆਉਂਦਾ ਆ, ਉਹ ਆਣ ਕੇ ਘਰ ਦੇ ਵਿੱਚ ਆਣ ਕੇ ਫਾਇਰਿੰਗ ਕਰ ਦਿੰਦਾ, ਜਾਂ ਕੁੱਟਮਾਰ ਕਰਦਾ, ਜਾਂ ਚੋਰੀ ਕਰਦਾ, ਜਾਂ ਹੱਲਾ ਗੁੱਲਾ ਕਰਦਾ ਆ, ਤੇ ਤੁਸੀਂ ਉਹਨੂੰ ਕਹੋਗੇ ਵੀ ਡੋਮੈਸਟਿਕ ਵਾਇਲੈਂਸ ਹੋਈ ਆ। ਉਹ ਡੋਮੈਸਟਿਕ ਵਾਇਲੈਂਸ ਥੋੜ੍ਹਾ ਆ, ਉਹ ਤਾਂ ਬਾਹਰੋਂ ਕ੍ਰਿਮੀਨਲ ਨੇ ਆਣ ਕੇ ਉੱਥੇ ਹੱਲਾ ਗੁੱਲਾ ਕੀਤਾ ਆ, ਉਹਨੇ ਨੁਕਸਾਨ ਕੀਤਾ ਆ। He should be held accountable. He should be prosecuted for his acts. ਤੁਸੀਂ ਇਹ ਨਹੀਂ ਕਹਿ ਸਕਦੇ
ਕਿ ਫਲਾਣੇ ਘਰ 'ਚ, ਫਲਾਣੇ ਸ਼ਹਿਰ 'ਚ, ਫਲਾਣੇ ਪਿੰਡ 'ਚ ਇੰਨੇ ਵਜੇ ਕੇ ਡੋਮੈਸਟਿਕ ਵਾਇਲੈਂਸ ਹੋ ਗਈ ਆ। ਸਹੀ ਹੈ, ਬਿਲਕੁਲ। ਸੋ ਇਹ ਬਿੱਲ ਨੇ ਬੜੀ ਫਰੀਬੀ ਲੈਂਗੁਏਜ ਵਰਤੀ ਆ, ਬੜੀ ਸੋਹਣੇ ਸਜਾਵਟ ਕਰਕੇ, ਪਰ ਇਹਦੀ ਜਿਹੜੀ ਭਾਵਨਾ ਹੈਗੀ ਆ, ਇਹਨੇ ਰਿਟੇਲ ਬਿਜ਼ਨਸ ਓਨਰ ਨੂੰ ਵੀ ਇਫੈਕਟ ਕਰਨਾ ਆ, ਸਾਡੇ ਜਿਹੜੇ EMPLOYEES ਆ ਉਹਨਾਂ ਦੀ ਲਾਈਫ ਵੀ ਨੈਗੇਟਿਵਲੀ ਇੰਪੈਕਟ ਹੋਣੀਆਂ ਆ ਤੇ ਡਿਸਪਲੇਸਮੈਂਟ ਹੋਣੀ। ਸੋ ਲੈਟਸ ਫੋਕਸ ਔਨ 1 ਸਤੰਬਰ ਨੂੰ ਜਿਹੜੀ ਮੀਟਿੰਗ ਹੋਣੀ ਇਹਨਾਂ ਦੀ, ਇਸ ਬਿੱਲ ਤੇ ਵੋਟਿੰਗ ਹੋਣੀ ਹੈ, ਉਸ ਤੋਂ ਪਹਿਲਾਂ ਆਪਾਂ ਜੋ ਵੀ ਇਹਦੇ ਜਿਹੜੇ ਅਸੈਂਬਲੀ ਮੈਂਬਰ ਹੈਗੇ ਆ ਉਹਨਾਂ ਤੇ ਜਿੰਨਾ ਵੱਧ ਤੋਂ ਵੱਧ ਪ੍ਰੈਸ਼ਰ ਪਾ ਸਕਦੇ ਆ, ਜਾ ਕੇ 10-10 20 ਬੰਦੇ ਉਹਨਾਂ ਕੋਲ ਜਾ ਕੇ ਜਾਈਏ। ਦੂਸਰਾ ਜਿਹੜਾ ਅਸੀਂ ਗਰੁੱਪ ਬਣਾਇਆ ਭਾਜੀ, ਉਹਦੇ ਵਿੱਚ ਅਸੀਂ 18 ਦੀ ਲਿਸਟ ਦਾ ਇੱਕ ਟੇਬਲ ਕ੍ਰੀਏਟ ਕਰਨਾ ਆ ਵੀ ਹਰ ਇੱਕ ਅਸੈਂਬਲੀ ਮੈਂਬਰ ਦੇ ਨਾਲ 3-3 ਜਿਹੜੇ ਵੋਲੰਟੀਅਰ ਆਪਾਂ ਲੱਭਾਂਗੇ ਵੀ ਉਹ 3 ਵੋਲੰਟੀਅਰ ਜ਼ਿੰਮੇਵਾਰੀ ਲੈਣ ਵੀ ਅਸੀਂ ਰੀਚ ਆਊਟ ਕਰਾਂਗੇ ਇਹਨੂੰ। ਉਹ ਆਪਣਾ ਗਰੁੱਪ ਹੋਣਾ 10 ਬੰਦਿਆਂ ਦਾ, 8 ਦਾ, 10-15 ਬੰਦਿਆਂ ਦਾ। ਜੇ ਇੱਕ ਬੰਦਾ ਨਹੀਂ ਹੈਗਾ ਦੂਸਰਾ ਬੰਦਾ, ਜੇ ਦੂਜਾ ਨਹੀਂ ਤੀਜਾ, ਪਰ 3 ਬੰਦੇ ਜਿਹੜੇ ਰਿਸਪੌਂਸੀਬਲ ਹੋਣਗੇ ਵੀ ਮੇਕ ਸ਼ੋਰ ਕਿ ਇੰਨੀ ਤਰੀਕ ਤੱਕ ਤੁਸੀਂ ਉਹਨੂੰ ਮੈਮੋਰੈਂਡਮ ਉਹਦਾ ਗਿਫਟ ਦੇ ਕੇ ਆਉਣਾ, ਉਹਨੂੰ ਪੁੱਛ ਕੇ ਆਉਣਾ ਵੀ ਇੱਥੇ ਨੋ ਵੋਟ ਕਰੋਗੇ ਤੁਸੀਂ, ਵੀ ਵਾਂਟ ਯੂ ਟੂ ਵੋਟ ਨੋ, ਕੈਨ ਵੀ ਕਾਊਂਟ ਔਨ ਯੂ, ਉਹਦੇ ਕੋਲ ਜਵਾਬ ਲੈ ਕੇ ਆਉਣਾ। ਤੇ 10 ਬੰਦੇ 15 ਬੰਦੇ ਜਾਣਗੇ, ਉਹਨੂੰ ਹੁੰਦਾ ਵੀ ਭਾਈ ਕੱਲ ਨੂੰ ਵੋਟਾਂ ਲੈਣੀਆਂ ਇਹਨਾਂ ਕੋਲ, ਇਹ ਬੰਦੇ ਜਿਹੜੇ ਬਿਜ਼ਨਸ ਓਨਰ ਆ ਦੇ ਕੈਨ ਆਲਸੋ ਇਨਫਲੂਐਂਸ ਅਦਰ ਪੀਪਲ। ਜੇ ਆਪਾਂ ਇਕੱਲਾ ਹੀ ਆਪਾਂ ਕਹੀਏ ਵੀ ਸਾਡਾ ਬਿਜ਼ਨਸ ਡਿਸਪਲੇਟ ਹੁੰਦਾ, ਨੋਬਡੀ ਕੇਅਰਸ ਅਬਾਊਟ ਆਵਰ ਬਿਜ਼ਨਸ, ਦੇ ਕੇਅਰ ਅਬਾਊਟ देयर ਵੋਟਸ। ਜੀ ਬਿਲਕੁਲ ਸਹੀ। ਇੱਕ ਹਰਮਿੰਦਰ ਭਾਜੀ, ਜਸਕਰਨ ਭਾਜੀ, ਇਹ ਦੱਸ ਦਿਓ ਜਿਹੜੇ ਗਰੁੱਪ ਦੇ ਵਿੱਚ ਕਈ ਪੁੱਛ ਰਹੇ ਆ ਵੀ ਜੇ ਉਹਦੇ ਵਿੱਚ ਐਡ ਹੋਣਾ ਚਾਹੁੰਦੇ ਆ, ਉਹਦੇ ਲਈ ਕੋਈ ਫੋਨ ਨੰਬਰ ਆ, ਕੋਈ ਲਿੰਕ ਆ, ਕਿੱਦਾਂ ਉਹਦੇ ਉਸ ਗਰੁੱਪ 'ਚ ਐਡ ਹੋ ਸਕਦੇ ਆ? ਉਹਦੇ ਵਿੱਚ ਹਰਮਿੰਦਰ ਭਾਜੀ, ਹਾਂਜੀ ਹਰਮਿੰਦਰ ਭਾਈ ਤੁਸੀਂ ਦੱਸ ਦਿਓ। ਜਿੱਦਾਂ ਮੇਰਾ ਨੰਬਰ ਤਾਂ ਸਾਰਿਆਂ ਕੋਲ ਹੈਗਾ, ਜਿਹੜੇ ਬੰਦੇ ਐਡ ਹੋਣੇ ਚਾਹੀਦੇ ਪੰਜਾਬੀ ਜਿਹੜੀ USA ਨੂੰ ਫੋਨ ਕਰ ਲੈਣ, ਕਿਉਂਕਿ ਹਰਜੋਤ ਭਾਜੀ ਕੋ ਵੀ ਤੇ ਅਜੀਤ ਨਾਲ ਵੀ ਕੰਟੈਕਟ ਕਰ ਸਕਦੇ। ਉਹਦੇ ਵਿੱਚ ਹਰਮਿੰਦਰ ਭਾਜੀ ਐਡ ਕਰ ਸਕਦੇ ਆ, ਮੈਂ ਵੀ ਐਡ ਕਰ ਸਕਦਾ, ਹਰਜੋਤ ਭਾਜੀ ਤੇ ਆਪਣੇ ਅਜੀਤ ਸਿੰਘ, ਆਪਣੇ ਜਿਹੜੇ ਜੀਤ ਸਿੰਘ। ਹਾਂਜੀ ਇੱਕ ਮਿੰਟ ਹੋਲਡ ਕਰੋ ਜੀ, ਮੈਂ ਤੁਹਾਨੂੰ ਦੱਸਦਾ, ਇੱਕ ਮਿੰਟ ਹੋਲਡ ਕਰੋ, ਕਿਉਂਕਿ ਸਾਨੂੰ ਨਾ ਦੇਖੋ ਅਸੀਂ ਕਿਸੇ ਨੂੰ ਪਰਸਨਲੀ, ਸਾਨੂੰ ਬਹੁਤ ਥੋੜੇ, ਸਾਡਾ ਸਰਕਲ ਬਹੁਤ ਛੋਟਾ ਆ, ਅਸੀਂ ਬਾਹਲੇ ਬੰਦੇ ਨੂੰ ਜਾਣਦੇ ਨਹੀਂ ਹੈਗੇ। ਸੋ ਪਰ ਇਹ ਜਿਹੜਾ ਗਰੁੱਪ ਆ ਇਹਦੇ ਵਿੱਚ ਐਡਮਿਨਿਸਟ੍ਰੇਟਰ ਹੈਗੇ ਕਈ, ਮੈਂ ਤੁਹਾਨੂੰ ਉਹਦਾ ਨਾਂ ਪੜ੍ਹ ਕੇ ਸੁਣਾ ਦਿੰਦਾ, ਜਿਹਨੂੰ ਤੁਸੀਂ ਜਾਣਦੇ ਆ ਉਹਨਾਂ ਬੰਦਿਆਂ ਦੇ ਵਿੱਚੋਂ ਜੀ, ਉਹਨੂੰ ਤੁਸੀਂ ਰੀਚ ਆਊਟ ਕਰੋ, ਉਹ ਤੁਹਾਨੂੰ ਐਡ ਕਰ ਦੇਣਗੇ। ਆਪਣਾ ਫੋਨ ਨੰਬਰ ਦਿਓ, ਆਪਣਾ ਕੰਟੈਕਟ ਦਿਓ, ਮੈਂ ਤੁਹਾਨੂੰ ਲਿਸਟ ਪੜ੍ਹ ਦਿੰਦਾ ਆ। ਜਿਵੇਂ ਜਿਹੜੇ LA ਏਰੀਏ ਦੇ ਵਿੱਚ ਹੈਗੇ ਆ ਬਲਵੀਰ ਸਿੰਘ, ਬਬਲੀ ਸਿੰਘ, ਤੇ ਇਸ ਏਰੀਏ 'ਚ ਹਰਜੋਤ ਸਿੰਘ ਖਾਲਸਾ, ਇਹਨਾਂ ਨੂੰ ਰੀਚ ਆਊਟ ਕਰ ਜੋ ਤੁਸੀਂ ਜਾਣਦੇ ਆ ਵੀ, ਕਿਉਂ ਸਾਡਾ ਆਬਜੈਕਟਿਵ ਇਹ ਆ ਵੀ ਇੱਥੇ ਗੈਰ ਬੰਦਾ ਨਾ ਆਵੇ ਇਸ ਗਰੁੱਪ ਦੇ ਵਿੱਚ, ਜਿਹੜਾ ਬਿਨਾਂ ਮਤਲਬ ਤੋਂ ਆਣ ਕੇ ਸਾਡੀਆਂ ਗੱਲਾਂ ਉੱਥੇ ਹੋਰ ਸਾਨੂੰ ਭਟਕਾਵੇ ਨਾ ਸਾਡੇ ਫੋਕਸ ਤੋਂ, ਇੱਥੇ ਵੈਲਿਊ ਐਡ ਕਰੇ, ਉਹ ਖਰਾਬ ਨਾ। ਸੋ ਇਸ ਕਰਕੇ ਜਿੰਨਾ ਚਿਰ ਸਾਨੂੰ ਅਸੀਂ ਕਿਸੇ ਨੂੰ ਜਾਣਦੇ ਨਹੀਂ, ਅਸੀਂ ਚਾਹੁੰਦੇ ਵੀ ਗਲਤ ਨਾ ਵਿੱਚ ਆਵੇ। ਸੋ ਹਰਜੋਤ ਖਾਲਸਾ ਐਡਮਿਨਿਸਟ੍ਰੇਟਰ ਉਹ ਕਿਸੇ ਨੂੰ ਐਡ ਕਰ ਸਕਦੇ ਆ। ਜਿਹੜੇ LA ਵੱਲ ਹੈਗੇ ਆ, ਹਰਨੇਕ ਸਿੰਘ ਥਿਆੜਾ ਹੈਗੇ ਆ, ਹੈਰੀ ਸ਼ਰਮਾ ਹੈਗੇ ਉੱਥੋਂ, ਤੇ ਜਸਕਰਨ ਸੋਤਾ, ਇਹਨਾਂ ਨੂੰ ਤੁਸੀਂ ਰੀਚ ਆਊਟ ਕਰ ਸਕਦੇ ਆ। ਤੇ ਹੋਰ ਮੈਨੂੰ ਦੇਖਣ ਦੇ ਹੋਰ ਕੌਣ ਹੈਗੇ ਆ ਜਿਹੜੇ ਇਹਨਾਂ ਦੇ ਐਡਮਿਨਿਸਟ੍ਰੇਟਰ ਹੈਗੇ ਆ, ਇੱਕ ਪਰਮਿੰਦਰ ਸਿੰਘ ਮਸ਼ਿਆਣਾ ਆ, ਤੇ ਬਰਜਿੰਦਰ ਸਿੰਘ ਚਾਨਾ, ਰਿੰਕੂ ਬਰਜਿੰਦਰ ਚਾਨਾ, ਇਹ ਹੈਗੇ ਐਡਮਿਨਿਸਟ੍ਰੇਟਰ ਜੀ। ਚਲੋ ਏਦਾਂ ਕਰਦੇ ਆ, ਜਿੱਦਾਂ ਜਸਕਰਨ ਭਾਜੀ ਦਾ ਨੰਬਰ ਹੈਗਾ ਆ ਸਾਡੇ ਰੇਡੀਓ ਦੇ ਉੱਤੇ, ਰੇਡੀਓ ਦਾ ਨੰਬਰ ਆਫਿਸ ਦਾ ਹੈਗਾ, ਸਾਨੂੰ ਕੰਟੈਕਟ ਕਰ ਲੈਣ ਜਿਹੜੇ ਉਹ ਚਾਹੁੰਦੇ ਆ ਉਹਨਾਂ ਦੇ। ਮੈਂ ਕਹੂੰਗਾ ਵੀ ਬਾਅਦ ਦੇ ਵਿੱਚ ਮੈਂ ਹਰਜੋਤ ਭਾਜੀ ਤੋਂ ਆਪਾਂ ਨੰਬਰ ਲੈ ਲਾਂਗੇ, ਜਿਹੜੇ ਇਲਾਕੇ ਦੇ ਹੋਣਗੇ ਉਹਨਾਂ ਦੇ ਬੰਦੇ ਦਾ ਨਾਲ ਉਹਨਾਂ ਦਾ ਕੰਟੈਕਟ ਆਪਾਂ ਕਰਵਾ ਦੇਵਾਂਗੇ। ਫਿਰ ਰੇਡੀਓ ਤੇ ਮੇਨ ਗੱਲਾਂ ਦੋ ਨੇ ਆਪਣੇ ਰਾਜਕਰਨ ਵੀਰ, ਦੇਖੋ ਇਹਦੇ ਵਿੱਚ ਐਡ ਅਸੀਂ ਕਰ ਲਵਾਂਗੇ ਸਾਰੇ ਬੰਦਿਆਂ ਨੂੰ, ਬੀਬੀਆਂ ਸਾਡੀਆਂ, ਭੈਣਾਂ ਸਾਡੇ ਭਰਾ ਜਿਹੜੇ, ਕਿਉਂਕਿ ਦੇਖੋ ਇਹਦੇ ਵਿੱਚ ਮੇਲ ਐਂਡ ਫੀਮੇਲ ਸਾਡੀਆਂ ਭੈਣਾਂ ਵੀ ਨੇ, ਮਾਤਾਵਾਂ ਵੀ ਇਹਦੇ ਵਿੱਚ ਮੈਂਬਰ ਹੋਣਗੀਆਂ। ਸੋ ਜਦੋਂ ਨਾ ਤੁਸੀਂ ਇਸ ਗਰੁੱਪ ਦੇ ਮੈਂਬਰ ਬਣਨਾ ਆ, ਪਲੀਜ਼ ਇਹ ਸਿਰਫ ਤੇ ਸਿਰਫ NCI SB 553 ਗਰੁੱਪ ਆ, ਉਹਦੇ ਵਿੱਚ ਕੋਈ ਵੀ ਇਹੋ ਜਿਹੀ ਪਰਸਨਲ ਪੋਸਟ ਤੁਸੀਂ ਕੱਟ ਐਂਡ ਪੇਸਟ ਜਾਂ ਫਾਰਵਰਡ ਨਾ ਕਰਿਓ ਵੀ ਅਸੀਂ ਟਿਕਟੋਕ ਦਾ ਜੋਕ ਕਰਦੀ, ਪਲੀਜ਼ ਉਹਦੇ ਤੇ ਖਿਆਲ ਰੱਖਿਓ। ਤੇ ਸੀਰੀਅਸ ਕੰਮ ਆ, ਸੀਰੀਅਸ ਕੰਮ ਆ, ਇਹ ਮਜ਼ਾਕ ਨਹੀਂ ਹੋਣਾ, ਉਹ ਇਹ ਸੀਰੀਅਸ ਕੰਮ ਹੈ, ਕਿ ਮਜ਼ਾਕ ਵਾਲਾ ਕੰਮ ਨਹੀਂ ਹੈਗਾ। ਇਸੇ ਕਰਕੇ ਅਸੀਂ ਨਾ ਹਰਮਿੰਦਰ ਭਾਈ ਦੀ ਗੱਲ ਤੇ ਅਸੀਂ ਬਹੁਤ ਕੇਅਰਫੁਲੀ ਇਹਦੇ ਵਿੱਚ, ਨਹੀਂ ਸਹੀ ਹੈ, ਕੋਈ ਨਹੀਂ, ਸਾਰੇ ਵੈਲਕਮ ਹੈ, ਤੁਸੀਂ ਸਾਰੇ ਵੈਲਕਮ ਹੋ, ਪਰ ਇਸ ਗਰੁੱਪ ਨੂੰ ਸਿਰਫ SB 553 ਔਰ ਇਸ ਗਰੁੱਪ ਦੇ ਵਿੱਚ ਜਿਹੜੇ ਮੈਂਬਰ ਆ ਰਹੇ ਨੇ ਇਕੱਲਾ SB 553 ਦੀ, ਆਪਾਂ ਸਕਸੈਸਫੁਲ ਵੀ ਹੋਵਾਂਗੇ। ਹੋ ਸਕਦਾ ਇਹ ਕੱਲ ਨੂੰ ਐਡਾ ਵੱਡਾ ਇਹ ਸੈਲਾਬ ਬਣ ਜਾਵੇ ਕਿ ਜਿਹੜਾ ਮਰਜ਼ੀ, ਠੀਕ ਹੈ, ਕੋਈ ਕੰਮ ਆਉਂਦਾ ਅਸੀਂ ਸਾਰੇ ਜਣੇ ਬਿਨਾਂ ਕਿਸੇ
ਪੋਲੀਟੀਕਲ ਜਾਂ ਕਲਚਰਲ ਮਾਈਲੇਜ ਤੋਂ ਹੀ ਕੰਮ ਕਰਿਆ ਕਰਾਂਗੇ ਤੁਹਾਡੇ ਨਾਲ। ਇੰਨਾ ਖਿਆਲ ਰੱਖਿਓ ਕਿ ਕੋਈ ਨਾ ਗਲਤ ਮਲਤ ਮੈਸੇਜ ਨਾ ਆਵੇ। ਸਾਡੀਆਂ ਭੈਣਾਂ ਨੇ ਵੀ ਪੜ੍ਹਨੇ, ਸਾਡੇ ਬੱਚੇ ਵੀ ਇਹਦੇ ਵਿੱਚ ਵੀ ਹੈਗੇ ਆ ਜਿਹੜੇ ਮੈਂਬਰ ਬਣੇ ਆ। ਬਿਲਕੁਲ ਇੰਨਾ ਖਿਆਲ ਜ਼ਰੂਰ ਰੱਖਿਓ ਤੁਸੀਂ ਪਲੀਜ਼। ਪਹਿਲਾਂ ਇੱਕ ਇਹ ਆ, ਜਾਂਦੇ ਜਾਂਦੇ ਮੈਂ ਸਾਰਿਆਂ ਦੇ ਲਈ ਆਪਾਂ ਇਹ ਗੱਲ ਕਰਨੇ ਆ, ਪਹਿਲਾਂ ਟਰੱਕਿੰਗ ਪਿੱਛੇ ਆਏ, ਫਿਰ ਫਾਰਮਰਸ ਦੇ ਪਿੱਛੇ ਆਏ, ਸਿਗਮਾ ਲੈ ਕੇ ਆਏ, ਰਾਜ ਧਾਲੀਵਾਲ ਹੋਣਾ ਦਾ ਕਮੈਂਟਰ, ਤੇ ਹੁਣ ਰੀਟੇਲਰਸ ਦੇ ਮਗਰ ਆਏ ਆ। ਇੱਕ ਦੂਜੇ ਦੀ ਸਪੋਰਟ ਕਰਿਆ ਕਰੋ। ਜਦੋਂ ਕਿਸੇ ਇੰਡਸਟਰੀ ਦੇ ਵਿੱਚ ਕੁਝ ਹੁੰਦਾ ਆ, ਜਿਹੜੇ ਦੂਜੇ ਵਾਲੇ ਵੀ ਆ ਨਾ, ਉਹ ਜ਼ਰੂਰ ਸਪੋਰਟ ਕਰਿਆ ਕਰੋ। ਉਦੋਂ ਮੈਂ ਵੀ ਜਦੋਂ ਟਰੱਕ ਵਾਲੇ ਆਏ ਤੇ ਹੋਣਗੇ, ਉਹ ਸੋਚਦੇ ਹੋਣਗੇ ਜਿਹੜੇ ਦੂਜੇ ਵੀ ਆਪਣੇ ਤੇ ਕੁਝ ਨਹੀਂ ਆ, ਤੇ ਦੂਜੇ ਦੀ ਵਾਰੀ ਆ ਗਈ, ਤੀਜੇ ਦੀ ਆ ਗਈ, ਕੱਲ ਨੂੰ ਘਰਾਂ ਤੇ ਆ ਜਾਣਾ, ਪਰਸੋਂ ਪਤਾ ਨਹੀਂ ਕਿੱਥੇ ਕਿੱਥੇ ਆ ਜਾਣਾ। ਸੋ ਇਹ ਸਾਰੇ ਇਕੱਠੇ ਰਹੋ। ਵੈਸੇ ਇੱਕ ਗੱਲ ਆ, ਆਪਣੇ ਜਿਹੜਾ ਬੁੱਧਵਾਰ ਪ੍ਰੋਟੈਸਟ ਹੋਇਆ, ਕਾਫੀ ਟਰੱਕਿੰਗ ਕੰਪਨੀਆਂ ਬਿਲਕੁਲ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਟਰੱਕਿੰਗ ਵਾਲੇ ਬੰਦੇ ਆਏ ਸੀ, ਤੇ ਕੱਲ ਨੂੰ ਉਹਨਾਂ ਨੂੰ ਕੋਈ ਅੜਚਨ ਆਉਂਦੀ ਆ ਨਾ, ਵੀਰਿਓ ਅਸੀਂ ਤੁਹਾਡੇ ਨਾਲ ਖੜੇ ਆ। ਭੈਣੋ, ਆਵਾਜ਼ ਮਾਰਿਓ ਅੱਧੀ ਰਾਤ ਨੂੰ, ਪੰਜਾਬੀ ਰੇਡੀਓ USA ਦੇ ਅਨਾਉਂਸ ਕਰ ਦਿਓ। ਨਾ ਤੁਰਾਂਗੇ ਤਾਂ ਸਾਡੇ ਤੁਰ ਫਿੱਟੇ ਮੂੰਹਾਂ। ਤੁਸੀਂ ਆਏ ਸਾਰੇ, ਬਹੁਤ ਮਿਹਰਬਾਨੀ ਆ ਤੁਹਾਡੀ। ਹਾਂਜੀ ਹਾਂਜੀ, ਕੈਰੀ ਔਨ। ਥੈਂਕ ਯੂ ਜਸਕਰਨ ਭਾਜੀ। ਹਾਂਜੀ ਜੀ ਹਰਵਿੰਦਰ, 1 ਮਿੰਟ ਹੈਗਾ ਤੁਹਾਡੇ ਕੋਲ? ਜੀ ਜੀ, 1 ਮਿੰਟ ਹੈਗਾ ਹੁਣ ਜੀ। ਇੱਕ ਜਿਹੜਾ ਨਾ ਇਹ ਬਿੱਲ ਇਹਨਾਂ ਨੇ ਲਿਖਿਆ ਆ, ਡੇਵਿਡ ਕੌਰਟੀਜ਼ ਨੇ ਜਿਹੜਾ ਬਣਾਇਆ ਬਿੱਲ, ਇਹਨਾਂ ਨੇ ਕੀ ਕੀਤਾ, ਇੱਕ ਓਸ਼ਾ ਦੇ ਜਿਹੜਾ ਬਿੱਲ ਸੀਗਾ ਹਸਪਤਾਲਾਂ ਵਾਸਤੇ ਬਣਿਆ ਆ, ਜਿਹੜਾ ਉਹਨਾਂ ਦੀ ਸੇਫਟੀ ਲਈ, ਜਿੱਥੇ 1000 ਬੰਦਾ 2-2000 ਬੰਦਾ ਕੰਮ ਕਰਦਾ ਆ, ਜਿਹੜੀ ਵਰਕਪਲੇਸ ਸੇਫਟੀ, ਉਹਨਾਂ ਦਾ ਜਿਹੜਾ ਕਾਨੂੰਨ ਸੀਗਾ, ਉਹਨੂੰ ਇਹਨੇ ਬਜਾਏ ਓਸ਼ਾ, ਉਹ ਸਾਡੇ ਜਿਹੜਾ ਛੋਟੇ ਸਟੋਰ ਹੈਗੇ ਆ, ਇਹਨਾਂ ਨੂੰ ਮੱਦੇ ਨਜ਼ਰ ਰੱਖਦੇ, ਜਿੱਥੇ 1 2 4 5 10 EMPLOYEE ਕੰਮ ਕਰਦੇ ਆ, ਇਹਨੂੰ ਮੁੱਖ ਰੱਖ ਕੇ ਉਹ ਓਸ਼ਾ ਇਜ਼ ਅ ਕੰਪੀਟੈਂਟ ਅਥਾਰਟੀ, ਉਹ ਪ੍ਰੋਪਰ ਸਟੱਡੀ ਕਰਦੇ ਆ। ਉਹਨਾਂ ਨੇ ਮੀਟਿੰਗਾਂ ਕਰਨੀਆਂ ਆ, ਉਹਨਾਂ ਨੇ ਪੂਰੀ ਸਟੱਡੀ ਕਰਕੇ ਫਿਰ ਦੇਖਣਾ ਕਿ ਕਿਵੇਂ ਇੱਥੇ ਅਸੀਂ ਵਰਕਪਲੇਸ ਜਿਹੜੀ ਸੇਫਟੀ ਵਧਾ ਸਕਦੇ ਆ, ਜਿੱਥੇ EMPLOYEE ਵੀ ਸੇਫ ਹੋਵੇ, ਬਿਜ਼ਨਸ ਵੀ ਸੇਫ ਹੋਣ, ਪ੍ਰਾਪਰਟੀ ਵੀ ਸੇਫ ਹੋਣ, ਬਿਜ਼ਨਸ ਓਨਰ ਵੀ ਸੇਫ ਹੋਵੇ, ਕਮਿਊਨਿਟੀ ਵੀ ਸੇਫ ਹੋਵੇ। ਫਿਰ ਉਹ ਬਿੱਲ ਬਣਾਉਂਦੇ ਆ, ਤੇ ਉਹ ਕੋਵਿਡ ਆਉਣ ਕਰਕੇ ਉਹ ਬਿੱਲ ਜਿਹੜਾ ਹਾਲੇ ਬਣਾ ਨਹੀਂ ਸਕੇ, ਉਹ ਜਿਹੜੇ ਛੋਟੇ ਸਟੋਰਾਂ ਲਈ। ਤੇ ਮਿਸਟਰ ਜਿਹੜੇ ਡੇਵਿਡ ਕੌਰਟੀਜ਼ ਆ, ਇਹਨਾਂ ਨੇ ਥੋੜੀ ਜ਼ਿਆਦਾ ਹੀ ਹਿੰਮਤ ਕੀਤੀ ਆ, ਜ਼ਿਆਦਾ ਉਦਮੀ ਆ ਇਹ। ਇਹਨਾਂ ਨੇ ਕੀ ਕੀਤਾ, ਓਸ਼ਾ ਦੀ ਜ਼ਿੰਮੇਵਾਰੀ ਆਪਣੇ ਤੇ ਲੈ ਲਈ ਕਿ ਤੁਸੀਂ, ਤੁਹਾਡੇ ਕੋਲ ਨਹੀਂ ਕਰਨਾ, ਤੁਸੀਂ ਨਾ ਕਰੋ ਕੰਮ, ਕੋਈ ਗੱਲ ਨਹੀਂ। ਇਹਨਾਂ ਨੇ ਉਹ ਬਿੱਲ ਦੀਆਂ ਕਾਪੀ ਪੇਸਟ ਮਾਰ ਕੇ ਸਟੇਸ਼ਨਾਂ ਤੇ ਲਾਗੂ ਕਰ ਦਿੱਤਾ। ਸੋ ਬੇਸਿਕਲੀ ਤੁਹਾਨੂੰ ਸਟੇਟ ਦੇ ਨਾਲ ਫੈਡਰਲ ਲਾ ਦੇ ਵਿੱਚ ਵੀ ਨਾਲ ਘੜੀਸਣ ਲੱਗੇ ਆ ਉਹਦੇ ਉੱਤੇ। ਇਹ ਗੱਲ ਬਿਲਕੁਲ ਹਰਮਿੰਦਰ ਭਾਜੀ ਦੀ ਸਹੀ ਆ। ਇਹ ਕੁਐਸਚਨ ਉਹਨੂੰ ਅਸੀਂ ਉਦੋਂ ਕਿਹਾ ਵੀ ਸੀਗਾ, ਉਦੋਂ ਸਟੇਜ ਤੇ ਜਦੋਂ ਬੋਲ ਰਿਹਾ ਸੀ, ਮੇਰਾ ਉਹਨੂੰ ਕੁਐਸਚਨ ਸੀਗਾ ਕਿ ਇਹ ਤਾਂ ਓਸ਼ਾ ਦੀ ਤੁਸੀਂ ਕਾਪੀ ਪੇਸਟ ਕੀਤੀ ਹੈ ਇਧਰਲੇ ਪਾਸੇ। ਉਹਦਾ ਆਨਸਰ ਪਤਾ ਕੀ ਸੀ? ਜੇ ਤੁਸੀਂ ਵੀਡੀਓ ਚੰਗੀ ਤਰ੍ਹਾਂ ਦੇਖੋਗੇ, ਉਹਨੇ ਲਿਖਿਆ ਵੀ ਆ ਕਿ ਓਸ਼ਾ ਦੇਰ ਬਹੁਤ ਲਾ ਰਹੀ ਸੀਗੀ, ਇਸ ਕਰਕੇ ਮੈਂ ਪਹਿਲਾਂ ਲੈ ਆਇਆ ਇਹਨੂੰ। ਇਹ ਜ਼ਿਆਦਾ ਸਿਆਣਾ ਕੰਮ ਹੈ, ਓਸ਼ਾ ਕੇ ਦੇਰ ਬਹੁਤ ਲਾ ਰਹੀ ਸੀ, ਇਸ ਕਰਕੇ ਓਸ਼ਾ ਹੋ ਸਕਦਾ ਓਸ਼ਾ ਨੇ ਸੋਚਿਆ ਵੀ ਨਹੀਂ ਯਾਰ, ਇਹ ਬਿੱਲ ਇੰਨਾ ਰਿਟੇਲਰਸ ਲਈ ਵਧੀਆ ਨਹੀਂ ਹੈਗਾ, ਅਸੀਂ ਰੋਕਿਆ ਇਹਨੂੰ ਇਸ ਕਰਕੇ ਵੀ ਅਸੀਂ ਇੱਥੋਂ ਇਹਨੂੰ ਅੱਗੇ ਤੋਰਨਾ ਹੀ ਨਹੀਂ ਹੈਗਾ। ਹੋ ਸਕਦਾ ਇਹਨੂੰ ਇਹ ਪਤਾ ਹੋਵੇ ਤਾਂ ਇਹਨੇ ਚੰਗਾ। ਦੂਜੀ ਗੱਲ, ਮੈਂ ਨਾ ਸੱਚ ਇੱਕ ਜਾਤਾ ਮੈਨੂੰ ਯਾਦ ਭੁੱਲ ਗਿਆ ਕਹਿਣਾ, ਹਰਮਿੰਦਰ ਭਾਜੀ ਆਪਣੇ ਸੁਣਨ ਵਾਲੇ ਸਰੋਤਿਓ, ਆਪਾਂ ਪ੍ਰੋਟੈਸਟ ਕੀਤਾ ਬੁੱਧਵਾਰ ਨੂੰ, ਮੈਨੂੰ ਭਾਜੀ ਨੇ ਵੀਡੀਓ ਭੇਜੀ ਸੀਗੀ, ਭਾਜੀ ਨੇ, ਉਹਨਾਂ ਨੇ ਜਿਹੜੀਆਂ ਯੂਨੀਅਨਸ ਉਹਨਾਂ ਨੂੰ SB 553 ਨੂੰ ਸਪੋਰਟ ਕਰ ਰਹੀਆਂ ਨੇ, ਇਹਨਾਂ ਨੇ ਕੱਲ ਵਾਲਗ੍ਰੀਨ ਜਾਂ ਰਾਈਟ ਏਡ ਦੇ ਮੋਰੇ 40 ਬੰਦੇ ਭੇਜ ਕੇ ਇਹਨਾਂ ਨੇ ਯੂਨੀਅਨ ਦੇ ਆਪਣੇ ਬੰਦੇ ਉੱਥੇ ਇਹਨਾਂ ਨੇ ਉਹਦੇ ਹੱਕ ਵਿੱਚ ਪ੍ਰੋਟੈਸਟ ਕਰਵਾਇਆ। 40 ਬੰਦੇ ਸੀਗੇ ਉੱਥੇ। ਨਹੀਂ ਜੀ, ਵੀ ਵਾਂਟ SB 553 ਇਹਨਾਂ ਨੇ ਕਹਾਇਆ ਉਹਨਾਂ ਕੋਲੋਂ। ਸੋ ਤੁਸੀਂ ਬੜੇ ਸਿਰ ਤੱਕ ਰਹੋ, ਇਹਨਾਂ ਨੇ ਬਹੁਤ ਕੁਛ ਕਰਨਾ ਹਾਲੇ ਤੱਕ। ਸੋ ਇਹਨਾਂ ਨੇ ਆਪਣੇ ਹੱਕ 'ਚ ਆਪਣੇ ਬੰਦੇ ਭੇਜ ਭੂਜ ਕੇ, ਜਿਹਨਾਂ ਵਿੱਚ ਹੋ ਸਕਦਾ ਆਪਾਂ ਵੀ ਕਿਸੇ ਨੂੰ ਜਾਣਦੇ ਵੀ, ਉਹ ਕਿਤੇ ਨਾ ਕਿਤੇ ਉਹਨਾਂ ਦੀ ਤਸਵੀਰ ਦੱਸ ਪਏ। ਸੋ ਆਪਾਂ ਨੂੰ ਪਿੱਛੇ ਨਹੀਂ ਪੈਣਾ, ਆਪਾਂ ਰੁਕਣਾ ਨਹੀਂ ਗਾ ਹੈਗਾ। ਇਹਨਾਂ ਨੇ ਵੀ ਕੰਮ ਸ਼ੁਰੂ ਕਰਤਾ, ਸਾਡੇ 2000 ਦੇ ਮੁਕਾਬਲੇ ਤੇ ਆਪਣੇ 40 ਬੰਦੇ ਇਹਨਾਂ ਨੇ ਭੇਜੇ ਆ। ਜੀ ਸੋ ਤਗੜੇ ਰਹੋ, ਤੇ ਬਾਕੀ ਚਲੋ ਜੋ ਵੀ ਅਪਡੇਟ ਹੋਣਗੇ ਆਪਾਂ ਇਦਾਂ ਹੀ ਪ੍ਰੋਗਰਾਮਸ ਦੇ ਵਿੱਚ ਦੱਸਦੇ ਰਵਾਂਗੇ। ਬਹੁਤ ਸ਼ੁਕਰੀਆ ਹਰਮਿੰਦਰ ਸਿੰਘ ਜੀ, ਜਸਕਰਨ ਸਿੰਘ ਜੀ, ਬਹੁਤ ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰ। ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਤੁਹਾਡਾ ਵੀ ਬਹੁਤ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ। ਸਰੋਤਿਆਂ ਦਾ ਵੀ, ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਅੱਜ ਵੀ ਆਪਾਂ ਜਿਹੜਾ ਥੋੜਾ ਜਿਹਾ ਅੱਧਾ ਘੰਟਾ ਅਗਲੇ ਪ੍ਰੋਗਰਾਮ ਦੇ ਵਿੱਚੋਂ ਜਿਹੜਾ ਉਹ ਲੈ ਗਏ ਆ, ਪਰ ਉਹੀ ਆਪਾਂ ਬਾਰ-ਬਾਰ ਕਹਿੰਦੇ ਆ ਵੀ ਆਪਣਾ ਮੋਟੋ ਵੀ ਇਹੀ ਆ ਵੀ ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਪੰਜਾਬੀਜ਼ ਦਾ ਸਾਨੂੰ ਫਿਕਰ ਆ, ਚਾਹੇ ਉਹ ਟਰੱਕਿੰਗ ਇੰਡਸਟਰੀ ਦੇ ਆ, ਚਾਹੇ ਉਹ ਫਾਰਮਿੰਗ ਦੇ ਆ, ਚਾਹੇ ਉਹ ਰੀਟੇਲਰ ਆ, ਚਾਹੇ ਉਹ ਆਮ ਘਰਾਂ ਦੀ ਜਿਹੜੀ ਉਹ ਗੱਲ ਆ, ਕਿਸੇ ਦੀ ਵੀ ਜਿਹੜੀ ਉਹ ਗੱਲ ਆ, ਆਪਾਂ ਸਾਰਿਆਂ ਨੂੰ ਮੁੱਖ ਰੱਖ ਕੇ ਅੱਗੇ ਰੱਖ ਕੇ ਜਿਹੜਾ ਉਹ ਆਪਾਂ ਚੱਲਦੇ ਆ। ਬਾਕੀ ਕਾਲੀਆਂ ਭੇਡਾਂ ਨੂੰ ਪਛਾਣੋ, ਜੇ ਉਹਨਾਂ ਦੇ ਮੈਂਬਰਾਂ ਨੂੰ ਵੀ ਨਹੀਂ ਪਤਾ ਵੀ ਇਹ ਕੁਛ ਹੋ ਰਿਹਾ ਆ, ਤੇ ਬੈਕਡੋਰ ਦੇ ਵਿੱਚ ਕੌਣ ਕਰਾ ਰਿਹਾ, ਕੀ ਕਰਾ ਰਿਹਾ, ਕਿਉਂ ਕਰਾ ਰਿਹਾ ਆ, ਹੁਣ ਤੁਸੀਂ ਆਪ ਸੋਚ ਲਓ। ਜੇ ਜ਼ੂਮ ਦੇ ਉੱਤੇ ਕੀਤੀ ਸੀ ਤੇ ਕੀ ਜ਼ੂਮ ਦਾ ਲਿੰਕ ਪਬਲਿਕ ਨਹੀਂ ਸੀ ਕੀਤਾ ਜਾ ਸਕਦਾ? ਬਾਕੀਆਂ ਨੂੰ ਵੀ ਆ ਲੈਣ ਦਿੰਦੇ, ਉਹਨਾਂ ਦੇ ਵੀ ਵਿਚਾਰ ਸੁਣ ਲੈਂਦਾ। ਪਰ ਉਹਨੇ ਇਹ ਸ਼ੋਅ ਕਰਨਾ ਆ
ਵੀ ਪੰਜਾਬੀ ਕਮਿਊਨਿਟੀ ਜਿਹੜੇ ਉਹਦੇ ਨਾਲ ਦੇ ਆ, ਜਿਹੜੇ ਉਹਦੇ ਹੱਕ ਵਾਲੇ ਆ, ਵੀ ਇਹ ਪੰਜਾਬੀ ਕਮਿਊਨਿਟੀ ਦੇਖੋ ਮੇਰੇ ਨਾਲ ਆ, ਇਹ ਤਾਂ ਹੱਕ 'ਚ ਆ, ਇਹ ਤਾਂ ਬਸ ਐਵੇਂ ਹੀ ਸੀਗੇ। ਇਹ ਤੁਹਾਨੂੰ ਇਸ ਤਰੀਕੇ ਦੇ ਨਾਲ ਸ਼ੋਅ ਕਰਨ ਵਾਲੇ ਪਾਸੇ ਨੂੰ ਗੱਲ ਚੱਲ ਰਹੀ ਆ। ਇਹ ਪੋਲੀਟੀਸ਼ੀਅਨ ਬੜੇ ਸ਼ੈਤਾਨ ਨੇ ਤੇ ਤੁਸੀਂ ਜਿਹੜਾ ਉਹ ਤਗੜੇ ਰਹੋ ਤੇ ਮੋਹਰੇ ਜਿਹੜੇ ਆ ਉਹਨਾਂ ਲੋਕਾਂ ਨਾਲ ਹੀ ਰੱਖੋ ਜਿਹੜੇ ਵਿਕਦੇ ਨਾ ਹੋਣ। ਇੰਨਾ ਜਿਹੜਾ ਉਹ ਧਿਆਨ ਰੱਖੋ। ਕਿਸਾਨ ਮੋਰਚੇ ਦੀ ਸਫਲਤਾ ਦਾ ਮੁੱਖ ਕਾਰਨ ਇਹ ਸੀ, ਲੋਕਾਂ ਨੇ ਲੀਡਰਾਂ ਨੂੰ ਲਾਈਨ 'ਚ ਰੱਖਿਆ ਤੇ ਇਹ ਕੁੰਡਾ ਜਿਹੜਾ ਉਹ ਰੱਖਿਆ ਤੇ ਇੱਥੇ ਵੀ ਤੁਹਾਨੂੰ ਐਂ ਹੀ ਕਰਨਾ ਪੈਣਾ ਹੈ। ਤੇ ਇੰਨੀਆਂ ਗੱਲਾਂ ਕਹਿ ਕੇ ਹੁਣ ਕਰਦੇ ਹਾਂ ਜੀ ਸਮਾਪਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।